ਕਿਉਂਕਿ 70% ਤੇ ਤੁਹਾਡੀ ਜਿਹੜੀ ਆਬਾਦੀ ਉਹਦਾ ਤਾਲੁਕ ਸੀ ਜ਼ਰਾਅਤ ਨਾਲ। ਜ਼ਰਾਅਤ ਵਾਲਾ ਸਾਰਾ ਡੁੱਬਿਆ ਪਿਆ। ਸਾਰੀ ਇੰਡਸਟਰੀ ਤੇ ਮੈਂ ਚਲਾ ਰਿਹਾ ਨਾ, ਮੈਂ ਜ਼ਿਮੀਦਾਰ ਜਿਹੜਾ ਮੈਂ ਚਲਾ ਰਿਹਾ ਕਿ ਇਸ ਮੁਲਕ ਦਾ 70% ਮੈਂ। ਉਹ ਜਿਹੜੇ ਡੁੱਬੇ ਨੇ ਜਿਨ੍ਹਾਂ ਨੇ ਆ ਕੇ ਨਾ ਮਾਰਕੀਟਾਂ ਦੇ ਵਿੱਚ ਸਮਾਨ ਖਰੀਦਣੇ ਸਨ ਤੇ ਉਹ ਮਾਰਕੀਟਾਂ ਜਦੋਂ ਵਿਹਲੀਆਂ ਪਈਆਂ ਨੇ ਤੇ ਉਹ ਵੀ ਤਾਂ ਡੁੱਬਾ ਹੀ ਹੈ। ਜਾਂ ਕਣਕ 500 ਦੀ ਮਾਣ ਮੇਰੇ ਤੇ ਪਰੋਲੇ ਆਪ ਦੇ ਜ਼ਾਤੀ ਨੇ, ਮੈਂ ਤੇ ਖੁਦ ਕਫੀਲ ਹਾਂ ਕਣਕ 'ਚ। ਠੀਕ ਹੈ, ਤੁਸੀਂ ਰੋਲਾ ਪਾਇਆ ਤੰਦੂਰ ਦੀ ਰੋਟੀ ਦਾ, ਉਹ 10% ਲੋਕ ਵੀ ਨਹੀਂ। ਮੈਂ ਤਾਂ ਪਹਿਲੇ ਮਰਿਆ ਸੀ ਨਾ, ਮੇਰਾ ਤਾਂ ਹਿਸਾਬ ਹੋਇਆ ਮੋਏ ਨੂੰ ਮਾਰਨ ਵਾਲੀ ਗੱਲ ਬਣ ਗਈ। ਮੈਂ ਨਵਾਂ ਤਾਂ ਨਹੀਂ ਮਰਿਆ, ਕਿਸਾਨ ਨਵਾਂ ਤਾਂ ਨਹੀਂ ਮਰਿਆ। ਹੁਣ ਅਸੀਂ ਸ਼ਹਿਰ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਹਾੜ ਤੁਸੀਂ ਮਹਿਸੂਸ ਕਰ ਰਹੇ ਜੇ ਕਿ ਪਿੰਡਾਂ 'ਚ ਆਇਆ, ਇਹ ਪਿੰਡਾਂ 'ਚ ਨਹੀਂ ਆਇਆ, ਇਹ ਸ਼ਹਿਰਾਂ 'ਚ ਵੀ ਆਇਆ। ਅਸੀਂ ਸੁੱਤਿਆਂ ਪਿਆ ਹੋਣਾ, ਸਾਨੂੰ ਪਤਾ ਲੱਗਣਾ ਸਾਡੇ ਤੇ 20 ਲੱਖ ਦਾ ਬਿੱਲ ਆ ਗਿਆ, ਸਵੇਰੇ ਪਰਚਾ ਵੀ ਹੋ। ਸਾਡਾ ਤਾਂ ਜ਼ਿਮੀਦਾਰ ਇੰਨਾ ਪਰੇਸ਼ਾਨ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਗੇ, ਮੈਂ ਆਪਣੇ ਆਪ ਨੂੰ ਨਹੀਂ ਬਦਲਾਂਗਾ ਤੇ ਨਿਜ਼ਾਮ ਕਿਵੇਂ ਬਦਲੇਗਾ? ਹਕੂਮਤ ਦਾ ਇਹ ਕੰਮ ਹੈ ਕਿ ਕਾਨੂੰਨ ਪਾਸ ਕਰੇ ਕਿ ਜਿਹੜਾ ਦਰਖਤ ਹੈ ਨਾ ਉਹ ਮਰਜ਼ੀ ਤੋਂ ਬਗੈਰ ਵੱਢਿਆ ਹੀ ਨਾ ਜਾ ਸਕੇ। ਤੇ ਉਹ ਆਂਦੇ ਕੀ ਨੇ, ਹਰ ਫਸਲ ਦੇ ਆਂਦੇ ਜੀ 2 ਬੋਰੀ DAP ਪਾ ਦਿਓ, ਉਤੋਂ 3 ਯੂਰੀਆ ਪਾ ਦਿਓ। ਗੱਲ ਕਿਹੜੀ ਕਰਦੇ ਨੇ? ਕੋਈ ਇਸ ਤੋਂ ਇਲਾਵਾ ਗੱਲ ਉਹਨਾਂ ਕੋਲ ਹੈ ਕੋਈ ਨਹੀਂ ਹੈ ਕਿ ਅਸੀਂ ਅਲਹਮਦੁਲਿਲਾ ਪਿੰਡ ਅਲਹਮਦੁਲਿਲਾ ਅੱਲਾ ਦਾ ਸਾਡੇ ਤੇ ਕਰਮ ਹੈ। ਜੇ ਕਣਕ 10 ਕਿੱਲੇ ਗੱਡਦੀ ਨਾ ਤੇ ਰੋਜ਼ ਦੇ 2 ਕਿੱਲੇ ਗੱਡ ਕੇ ਤਾਂ 3 ਦਿਨ ਸਾਹ ਲੈਣ। ਜਦੋਂ ਕੌਮ ਦੀ ਹਰ ਮੈਂ ਵਾਲਾ ਜਿਹੜਾ ਨਾ ਉਹ ਸਿਰਫ ਆਪਣੇ ਹਿੱਸੇ ਦਾ ਕੰਮ ਕਰੇਗਾ, ਸਵੇਰੇ ਹੀ ਕੌਮ ਬਦਲ ਜਾਏਗੀ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਭਾਜੀ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਭਾਜੀ। ਸਭ ਤੋਂ ਪਹਿਲੇ ਤਾਂ ਭਾਜੀ ਤੁਹਾਡਾ ਵਧੀਆ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ। ਮਿਹਰਬਾਨੀ ਭਾਜੀ। ਅੱਜ ਕੱਲ ਆਪਣੇ ਪੰਜਾਬ ਦੇ ਹਾਲਾਤ ਠੀਕ ਨਹੀਂ ਗਏ ਤੇ ਇਸ ਟਾਈਮ ਆਪਣੇ ਪੰਜਾਬ ਦਾ ਕਿੰਨੇ ਫੀਸਦ ਹਿੱਸਾ ਪਾਣੀ ਦੇ ਵਿੱਚ ਡੁੱਬਿਆ ਹੋਇਆ? ਅੱਛਾ, ਪੰਜਾਬ ਜਿਹੜਾ ਨਾ, ਪੰਜਾਬ ਦਾ ਤੇ ਬਹੁਤ ਸਾਰਾ ਹਿੱਸਾ ਪਾਣੀ ਦੇ ਵਿੱਚ ਡੁੱਬਿਆ ਹੈ। ਹਾਂਜੀ। ਔਰ ਅਗਰ ਇਹਦੇ ਅਦਾਦੋ ਸ਼ੁਮਾਰ ਵੇਖੋ ਨਾ ਇਸ ਵਕਤ ਤੇ ਸਹੀ ਨਾ ਪੂਰਾ ਅੰਦਾਜ਼ਾ ਕਿਸੇ ਕੋਲ ਵੀ ਕੋਈ ਨਹੀਂ। ਅੱਛਾ। ਇਹ ਇਦਾਰੇ ਕਹਿ ਤੇ ਰਹੇ ਨੇ ਕਿ ਇੰਨਾ ਏਰੀਆ ਡੁੱਬ ਗਿਆ, ਇੰਨਾ ਡੁੱਬ ਗਿਆ। ਹਾਂਜੀ। ਲੇਕਿਨ ਪੰਜਾਬ ਦਾ ਮੇਜਰ ਜਿਹੜਾ ਹਿੱਸਾ ਹੈ ਨਾ, ਤੁਸੀਂ ਇਹ ਸਮਝ ਲਓ ਵੀ ਅੱਧੇ ਨਾਲੋਂ ਬਹੁਤਾ ਜਿਹੜਾ ਪੰਜਾਬ ਹੈ ਨਾ ਉਹ ਤਾਂ ਡੁੱਬਿਆ ਮੇਰੇ ਹਿਸਾਬ ਨਾਲ ਤਾਂ। ਹਾਂਜੀ। ਔਰ ਡੁੱਬੇ ਤੇ 2 ਗੱਲਾਂ ਨੇ ਨਾ ਜੀ। ਇੱਕ ਡੁੱਬਾ ਤੇ ਵੀ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਵੀ ਡੁੱਬ ਗਿਆ ਪਾਣੀ ਦੇ ਵਿੱਚ, ਤੇ ਉਹ ਵੀ ਤਾਂ ਡੁੱਬਾ ਹੀ ਹੈ ਨਾ। ਜਿਨ੍ਹਾਂ ਨੇ ਇੱਧਰ ਆ ਕੇ ਤੇ ਉਹ ਜਿਹੜੇ ਡੁੱਬੇ ਨੇ ਜਿਨ੍ਹਾਂ ਨੇ ਆ ਕੇ ਨਾ ਮਾਰਕੀਟਾਂ ਦੇ ਵਿੱਚ ਸਮਾਨ ਖਰੀਦਣੇ ਸਨ ਤੇ ਉਹ ਮਾਰਕੀਟਾਂ ਜਦੋਂ ਵਿਹਲੀਆਂ ਪਈਆਂ ਨੇ ਤੇ ਉਹ ਵੀ ਤਾਂ ਡੁੱਬਾ ਹੀ ਹੈ। ਤੁਸੀਂ ਦੇਖੋ ਨਾ, ਮੈਂ ਤੁਹਾਨੂੰ ਮਿਸਾਲ ਦਿੰਦਾ, ਕਰੀਮ ਬਲਾਕ ਮਾਰਕੀਟ ਜਾਓ, ਅਲਾਮਾ ਇਕਬਾਲ ਟਾਊਨ ਦੇ ਤੁਹਾਨੂੰ ਪਤਾ ਵੱਡੀ ਮਾਰਕੀਟ। ਮੈਂ ਪਿਛਲੇ ਦਿਨਾਂ 2 ਵਾਰੀ ਗਿਆ, ਇਤਵਾਰ ਵਾਲੇ ਦਿਨ ਗਿਆ ਤੇ ਉਧਰੋਂ ਤੁਸੀਂ ਹੁਣ ਗੱਡੀਆਂ ਵਿੱਚ ਘੁਮਾ ਕੇ ਜਿਵੇਂ ਮਰਜ਼ੀ ਲੱਗੇ ਫਿਰ ਉਹ ਗੱਲ ਹੀ ਕੋਈ ਨਹੀਂ। ਉਹ ਤੋਂ ਪੈਦਲ ਨਹੀਂ ਸੀ ਚੱਲਿਆ ਜਾਂਦਾ। ਇਹ ਡੁੱਬਾ ਕਿਉਂ ਪਿਆ? ਇਹ ਡੁੱਬਾ ਉਹ ਹੀ ਹੈ ਨਾ ਕਿਉਂਕਿ 70% ਤੇ ਤੁਹਾਡੀ ਜਿਹੜੀ ਆਬਾਦੀ ਉਹਦਾ ਤਾਲੁਕ ਸੀ ਜ਼ਰਾਅਤ ਨਾਲ। ਜ਼ਰਾਅਤ ਵਾਲਾ ਸਾਰਾ ਡੁੱਬਿਆ ਪਿਆ। ਤੇ ਜਦੋਂ ਉਹ ਡੁੱਬਿਆ ਪਿਆ ਤਾਂ ਮੰਡੀ ਕਿਵੇਂ ਆਏਗਾ? ਇਹ ਤੇ ਹੈ। ਉਹ ਕਿੱਧਰ ਆਏਗਾ? ਉਹ ਕਿਹੜੀਆਂ ਮਾਰਕੀਟਾਂ ਨੂੰ ਜਾਏਗਾ? ਉਹ ਤਾਂ ਜਾ ਹੀ ਨਹੀਂ ਸਕਦਾ। ਤੇ ਫਿਰ ਡੁੱਬਿਆ ਤੇ ਮੈਂ ਨਹੀਂ ਹੈ ਨਾ, ਡੁੱਬਿਆ ਤੇ ਸਾਰਾ ਜਾਨ। ਮਤਲਬ ਇਸ ਹਿਸਾਬ ਨਾਲ ਪੂਰਾ ਪਾਕਿਸਤਾਨ ਡੁੱਬਿਆ ਪਿਆ? ਪਾਕਿਸਤਾਨ ਡੁੱਬਿਆ। ਮੈਂ ਤੇ ਨਹੀਂ ਡੁੱਬਿਆ ਨਾ, ਮੈਂ ਕੱਲਾ ਤੇ ਨਹੀਂ ਡੁੱਬਿਆ। ਜਦੋਂ ਮੈਂ ਡੁੱਬ ਗਿਆ, ਤੁਸੀਂ ਦੇਖੋ ਨਾ, ਮੇਰੇ ਕੋਲ ਪੈਸਾ ਖਤਮ ਹੋ ਗਿਆ। ਉਹ ਪੈਸਾ ਮੈਂ ਲੈ ਕੇ ਕਿੱਧਰ ਜਾਂਦਾ ਸੀ? ਇੱਥੇ ਹੋਣਾ ਸੀ ਪਾਕਿਸਤਾਨ। ਇੱਥੇ ਹੁੰਦਾ ਸੀ ਨਾ। ਮਤਲਬ ਮੇਰਾ ਪੈਸਾ ਜਿਹੜਾ ਹੈ ਉਹ ਜਾਂਦਾ ਸੀ ਕੰਸਟਰਕਸ਼ਨ 'ਚ, ਬੇਸ਼ੱਕ। ਉਹ ਜਾਣਾ ਹੈ ਸਰੀਏ ਦੀ ਮਦਦ 'ਚ, ਹਾਂਜੀ। ਉਹ ਜਾਣਾ ਹੈ ਸੀਮੈਂਟ ਦੀ ਮਦਦ 'ਚ, ਮਜ਼ਦੂਰ ਦੀ ਮਦਦ 'ਚ ਜਾਣਾ, ਕੱਪੜੇ ਦੀ ਮਦਦ 'ਚ ਜਾਣਾ, ਜੁੱਤੀ ਦੀ ਮਦਦ 'ਚ ਜਾਣਾ, ਫੀਸਾਂ ਦੀ ਮਦਦ 'ਚ ਜਾਣਾ। ਸਾਰੀ ਇੰਡਸਟਰੀ ਤੇ ਮੈਂ ਚਲਾ ਰਿਹਾ ਨਾ, ਮੈਂ ਜ਼ਿਮੀਦਾਰ ਜਿਹੜਾ ਮੈਂ ਚਲਾ ਰਿਹਾ ਕਿਉਂਕਿ ਇਸ ਮੁਲਕ ਦਾ 70% ਮੈਂ। ਜਦੋਂ 70% ਡੁੱਬ ਗਿਆ ਤੇ ਬਾਕੀ 30 ਵੀ ਡੁੱਬ ਗਏ। ਤੇ ਭਾਜੀ ਇਹ ਸੈਲਾਬ ਦੀ ਇੰਨੀ ਬਰਬਾਦੀ ਤੋਂ ਬਾਅਦ ਇਹ 70% ਕਿਸਾਨ ਨੂੰ ਉੱਠਣ ਵਾਸਤੇ ਕਿੰਨੇ ਸਾਲ ਲੱਗਣਗੇ ਜੋ ਇਸ ਟਾਈਮ ਹਾਲਾਤ ਹੋਏ ਪਏ ਆ? ਓਏ ਸਵਾਲ ਜਿਹੜਾ ਨਾ ਤੁਹਾਡਾ, ਮੇਰੀ ਗੱਲ ਸੁਣੋ, ਮੈਨੂੰ ਤਾਂ ਲੱਗਦਾ ਵੀ ਖਲੋਣਾ ਹੀ ਕੋਈ ਨਹੀਂ। ਰੀਜ਼ਨ ਵੇਖੋ ਨਾ, ਮੈਂ ਤੈਨੂੰ ਮਿਸਾਲ ਦਿੰਦਾ, ਘੱਟ ਤੋਂ ਘੱਟ 10 ਸਾਲ ਤਾਂ ਵੈਸੇ ਲੱਗ ਜਾਣਗੇ। ਉਹਦੀ ਵਜ੍ਹਾ ਤੁਹਾਨੂੰ ਮੈਂ ਸਮਝਾਉਣਾ। ਉਹਦੀ ਵਜ੍ਹਾ ਇਹ ਵੇਖ, ਕਿਸਾਨ ਜਿਹੜਾ ਨਾ ਉਹਨੂੰ ਤੁਸੀਂ ਅਗਰ ਉਹਦਾ ਦੇਖੋ ਨਾ ਪਿਛਲੇ 2-2.5 ਸਾਲਾਂ ਦੇ ਅੰਦਰ ਹੀ ਉਹ ਇੰਤਹਾਈ ਗੈਰ ਯਕੀਨੀ ਸੂਰਤ ਹਾਲ 'ਚ ਕਾਬੂ ਆਇਆ। ਫਸਲਾਂ ਉਹਦੀਆਂ ਜਿਹੜੀਆਂ ਨੇ ਨਾ ਉਹ ਵਿਕਦੀਆਂ ਕੋਈ ਨਹੀਂ ਵਿਕਦੀ। ਮੈਂ ਬਹੁਤ ਸਾਰੇ ਪ੍ਰੋਗਰਾਮਾਂ 'ਚ ਬਹੁਤ ਸਾਰੀ ਵੀਡੀਓਜ਼ ਦੇ ਵਿੱਚ ਗੱਲ ਕੀਤੀ ਹੈ ਕਿ ਜਿਹੜੀ ਕਣਕ ਸੀ ਨਾ ਅਸਲ 'ਚ ਹਕੂਮਤ ਨੂੰ ਲੱਗਾ ਕਿ ਸ਼ਾਇਦ ਅਸੀਂ ਜਿਹੜਾ ਕਣਕ ਦਾ ਰੇਟ ਨਹੀਂ ਨਾ ਦਿੱਤਾ, ਇਹ ਅਸੀਂ ਕੋਈ ਲੋਕਾਂ ਦਾ ਫਾਇਦਾ ਕੀਤਾ। ਮੈਂ ਇੱਕ ਵੀਡੀਓ 'ਚ ਇਹ ਵੀ ਗੱਲ ਕੀਤੀ ਸੀ ਵੀ ਦੇਖੋ ਗੱਲ ਇਹ ਵੇ ਵੀ ਜਿਹੜੀ ਆਬਾਦੀ ਹੈ ਉਹ 70% ਤੇ ਜ਼ਿਮੀਦਾਰ ਹੈ। ਜ਼ਾਰੀ ਗੱਲ ਹੈ। ਤੇ ਮੇਰੇ ਤੇ ਪਰੋਲੇ ਅੱਗੇ ਹੀ ਭਰੇ ਨੇ ਨਾ। ਮੈਨੂੰ ਕੀ ਲੱਗੇ ਤੁਸੀਂ ਕਣਕ 10,000 ਦੀ ਮਣ ਕਰ ਦਿਓ ਜਾਂ ਕਣਕ 500 ਦੀ ਮਣ, ਮੇਰੇ ਤੇ ਪਰੋਲੇ ਆਪ ਦੇ ਜ਼ਾਤੀ ਨੇ, ਮੈਂ ਤੇ ਖੁਦ ਕਫੀਲ ਹਾਂ ਕਣਕ 'ਚ। ਲਿਹਾਜ਼ਾ ਪਹਿਲੀ ਗੱਲ ਹੈ ਕਿ ਤੁਹਾਡਾ ਜਿਹੜਾ ਇਹ ਸਟੈਪ ਹੈ ਨਾ ਹਕੂਮਤ ਦਾ,
ਉਹਨੇ ਮੈਨੂੰ ਬਤੌਰ ਖਾਣ ਵਿੱਚ ਆਟਾ ਕੋਈ ਫੇਵਰ ਨਹੀਂ ਦਿੱਤੀ, ਕਿਉਂਕਿ ਪ੍ਰੋਡਕਟ ਹੀ ਮੇਰੀ ਹੈ ਨਾ, ਜ਼ਾਰੀ ਗੱਲ ਹੈ। ਜਦੋਂ ਸ਼ੈ ਹੀ ਮੇਰੀ ਹੈ ਹਾਂਜੀ, ਤੇ ਤੁਸੀਂ ਕਹਿ ਦਿਓ ਵੀ ਇਹ 10,000 ਦੀ ਜਾਂ ਤੁਸੀਂ ਕਹਿ ਦਿਓ ਇਹ 500 ਦੀ, ਮੈਨੂੰ ਕੀ ਫਰਕ ਪੈਣ ਲੱਗਾ। ਕੀ ਬਣ ਲੱਗਾ। ਹੁਣ ਉਸ ਤੋਂ ਬਾਅਦ ਅੱਗੇ ਆ ਜਾਓ, ਬਾਕੀ ਰਹਿ ਗਿਆ ਤੁਹਾਡੇ ਕੋਲ 30%। ਹਾਂਜੀ, 30% ਦੇ ਵਿੱਚ ਤੁਸੀਂ ਇਹ ਮੈਨੂੰ ਦੱਸੋ ਬਈ 20% ਉਸ 30 ਦੇ ਵਿੱਚੋਂ ਵੀ 20 ਜਿਹੜਾ ਉਹ ਕੌਣ ਲੋਕ ਨੇ? ਉਹ ਹੀ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਜਿਨ੍ਹਾਂ ਦਾ ਟ੍ਰੈਂਡ ਹੈ ਕਿ ਉਹ ਆਪਣੇ ਕਣਕ ਦੇ ਜਿਹੜੇ ਦਾਣੇ ਨਾ ਉਹ 6 ਮਹੀਨੇ ਸਾਲ ਦੇ ਪਹਿਲੇ ਹੀ ਖਰੀਦ ਕੇ ਰੱਖ ਲੈਂਦੇ ਨੇ, ਰੱਖੇ ਹੁੰਦੇ ਨੇ। ਉਹਨਾਂ ਨੂੰ ਵੀ ਰੋਟੀ ਦਾ ਕੋਈ ਰੌਲਾ ਨਹੀਂ ਹੈਗਾ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ। ਉਹਨਾਂ ਨੂੰ ਰੋਟੀ ਬਾਹਰ ਤੰਦੂਰ ਤੇ 100 ਰੁਪਏ ਦੀ ਵਿਕੇ ਹਾਂਜੀ, ਜਾਂ 30 ਦੀ ਵਿਕੇ, ਉਹਨਾਂ ਨੂੰ ਤਾਂ ਫਰਕ ਕੋਈ ਨਹੀਂ ਪੈ ਰਿਹਾ। ਉਹ 90% ਲੋਕ ਤਾਂ ਨਿਕਲ ਗਿਆ ਵਿੱਚੋਂ, ਨਿਕਲ ਗਏ। ਹਾਂਜੀ, ਪਿੱਛੇ ਰਹਿ ਗਿਆ ਤੁਹਾਡੇ ਕੋਲ 10%। ਅਸਲ ਦੇ ਵਿੱਚ ਤੁਸੀਂ ਕੰਟਰੋਲ ਕੀਤੀ ਤੰਦੂਰ ਦੀ ਰੋਟੀ, 25 ਤੋਂ 15 ਰੁਪਏ ਆ ਗਈ। ਠੀਕ ਹੈ, ਤੁਸੀਂ ਰੌਲਾ ਪਾਇਆ ਤੰਦੂਰ ਦੀ ਰੋਟੀ ਦਾ, ਉਹ 10% ਲੋਕ ਵੀ ਨਹੀਂ ਹੈਗੇ। ਔਰ ਉਹਨਾਂ 10% ਦੇ ਵਿੱਚ ਵੀ 5% ਤੇ ਉਹ ਲੋਕ ਨੇ ਜਿਹੜੇ ਅਮੀਰ ਤਰੀਨ ਲੋਕ ਨੇ, ਜਿਹੜੀ ਸਾਡੀ ਐਲੀਟ ਕਲਾਸ, ਹਾਂਜੀ, ਉਹਨਾਂ ਨੂੰ ਤੁਸੀਂ 100 ਦੀ ਵੀ ਰੋਟੀ ਦਿਓ ਤਾਂ ਦੱਸੋ ਉਹਨਾਂ ਨੂੰ ਕੀ ਫਰਕ ਪਿਆ? ਉਹ ਪਹਿਲੇ ਲੀਡ ਕਲਾਸ ਆ, ਉਹਨਾਂ ਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪਿਆ। ਅੱਛਾ, ਹੁਣ ਹੋਇਆ ਇੰਜ ਕਿ ਜਿੱਥੇ ਮੇਰਾ ਰਕਬਾ ਹੈ ਨਾ, ਹੈਡ ਬਲੋਕੀ ਦੇ ਨਾਲ ਮੇਰਾ ਰਕਬਾ, ਸਾਡੇ ਕੋਲ ਕਣਕ ਦੇ ਆਉਣ ਤੋਂ ਪਹਿਲੇ 1,70,000 ਰੁਪਏ ਠੇਕਾ ਚੱਲ ਰਿਹਾ ਸੀ ਕਿੱਲੇ ਦਾ, ਜਿਹੜਾ ਕਣਕ ਦੇ ਇਸ ਰੋਲੇ ਤੋਂ ਬਾਅਦ ਖਾਲੀ 70-80 ਹਜ਼ਾਰ ਤੇ ਆ ਗਿਆ। ਹੁਣ ਮੈਂ 50 ਕਿੱਲੇ ਦਾ ਫਾਰਮਰ ਹਾਂ, 50 ਲੱਖ ਦਾ ਮੈਨੂੰ ਨੁਕਸਾਨ ਹੋਇਆ। ਜ਼ਾਰੀ ਗੱਲ ਹੈ ਜੀ, ਇੱਕ ਫਾਰਮਰ ਨੂੰ 50 ਲੱਖ ਦਾ ਨੁਕਸਾਨ ਹੋਇਆ। ਉਸ 50 ਲੱਖ ਨੂੰ ਤੁਸੀਂ ਵੰਡਿਆ ਕਿੰਨਾ ਚ? 10 ਕਰੋੜ ਦੀ ਆਬਾਦੀ ਦੇ ਵਿੱਚ ਚੋਇਆ ਰੁਪਈਆ ਕਰਕੇ ਤੁਸੀਂ ਵੰਡ ਦਿੱਤਾ। ਉਹਨਾਂ ਦੀ ਹਾਲਤ ਨੂੰ ਤਾਂ ਰੁਪਈਏ ਨਾਲ ਫਰਕ ਕੋਈ ਨਹੀਂ ਪੈਣ ਲੱਗਾ ਤੇ ਮੈਂ ਤਾਂ ਮਰ ਗਿਆ। ਜ਼ਾਰੀ ਗੱਲ ਹੈ ਜੀ। ਹੁਣ ਮੈਂ ਕਿਵੇਂ ਖਲੋਵਾਂਗਾ ਮੈਨੂੰ ਜ਼ਰਾ ਤੁਸੀਂ ਦੱਸੋ। ਮੈਂ ਤਾਂ ਪਹਿਲੇ ਮਰਿਆ ਸੀ ਨਾ। ਹਾਂਜੀ, ਮੇਰਾ ਤਾਂ ਹਿਸਾਬ ਹੋਇਆ ਮੋਏ ਨੂੰ ਮਾਰਨ ਵਾਲੀ ਗੱਲ ਬਣ ਗਈ। ਮੈਂ ਤਾਂ ਪਹਿਲੇ ਹੀ ਮਰਿਆ ਸੀ, ਮੈਂ ਨਵਾਂ ਤਾਂ ਨਹੀਂ ਮਰਿਆ, ਕਿਸਾਨ ਨਵਾਂ ਤਾਂ ਨਹੀਂ ਮਰਿਆ। ਕਿਸਾਨ ਤਾਂ ਹੁਣ ਤੁਸੀਂ ਸਮਝ ਲਓ ਦੂਜੀ ਵਾਰ ਮਰ ਗਿਆ। ਠੀਕ ਹੈ ਨਾ, ਇਹ ਤਾਂ ਦੂਜੀ ਵਾਰ ਮਰ ਗਿਆ। ਹੁਣ ਮੈਨੂੰ ਤੁਸੀਂ ਦੱਸਣਾ ਹੈ ਵੀ ਇਹ ਖਲੋਏਗਾ ਕਿਵੇਂ, ਜਦੋਂ ਇੱਕ ਬੰਦੇ ਦਾ ਮਕਾਨ ਵੀ ਖਰਾਬ ਹੋ ਗਿਆ, ਉਹਦਾ ਮਾਲ ਡੰਗਰ ਵੀ ਰੁੜ ਗਿਆ, ਉਹਦੀ ਮਈਸ਼ਤ ਵੀ ਤਬਾਹ ਹੋ ਗਈ, ਤੁਸੀਂ ਅੱਗੇ ਉਹਨੂੰ ਕੀ ਦੇ ਸਕਦੇ? ਹਕੂਮਤ ਕੀ ਦੇ ਸਕਦੀ? ਇੱਕ ਗਰੀਬ ਮੁਲਕ ਜਿਹੜਾ ਹੈ ਉਹ ਆਪਦੀ ਆਵਾਮ ਨੂੰ ਜੇ ਕੁਝ ਦੇਣਾ ਵੀ ਚਾਹਵੇ ਤੇ ਕੀ ਦੇ ਸਕਦਾ? 5,000 ਕਿੱਲੇ ਦਾ ਦਿੱਤਾ ਸਰਕਾਰ ਨੇ, ਕਣਕ ਦਾ ਦਿੱਤਾ। ਹੁਣ ਹਾਂ ਪਿੱਛੇ ਜਿਹੜਾ ਮਿਲਿਆ ਸੀ ਕਿਆ 5,000 ਕਿੱਲੇ ਦਾ ਲੈ ਲਓ। ਹਾਂਜੀ, ਅੱਛਾ, ਮੈਂ ਪਿਛਲੇ ਸਾਲ ਵੇਚੀ ਕਣਕ 4,000 ਨੂੰ। ਅੱਛਾ, ਐਤਕੀ ਮੈਂ ਵੇਚੀ 2,300 ਨੂੰ, ਮੈਨੂੰ 1,700 ਰੁਪਏ ਮਣ ਦਾ ਘਾਟਾ ਪਿਆ। ਹਾਂਜੀ, ਤੇ ਜੇ ਮੇਰੀ 50 ਮਣ ਸੀ ਮੈਨੂੰ ਘਾਟਾ ਪਿਆ 85,000 ਦਾ। ਤੁਸੀਂ ਮੈਨੂੰ ਦਿੱਤਾ 5,000। ਹੁਣ ਦੱਸੋ ਮੇਰਾ ਕੀ ਬਣੇਗਾ? ਨਹੀਂ ਹੁਣ ਕੀ ਦੇ ਦਿਓਗੇ? ਹੁਣ ਕੀ ਦੇ ਦਿਓਗੇ? ਇਹ ਤਾਂ ਹੈ, ਕੀ ਦੇ ਦਿਓਗੇ? ਨਹੀਂ ਜੇ ਕਿਸਾਨ 10 ਸਾਲ ਨਹੀਂ ਉੱਠ ਸਕਦਾ, ਇਹ ਮੁਸ਼ਕਲ ਆ, ਤੇ ਫਿਰ ਜੇ ਪਾਕਿਸਤਾਨ ਦੇ ਵਿੱਚੋਂ ਜ਼ਰਾਅਤ ਹੀ ਮੁੱਕ ਗਈ, ਫਾਰਮਰ ਹੀ ਖਤਮ ਹੋ ਗਿਆ, ਤੇ ਆਪਣਾ ਮੁਲਕ ਕਿੱਧਰ ਜਾਏਗਾ? ਦੇਖੋ ਸਾਡੇ ਮੁਲਕ ਦਾ ਮਸਲਾ ਪਤਾ ਕੀ ਹੈ? ਸਾਡੇ ਮੁਲਕ ਦੇ ਵਿੱਚ ਨਾ ਸਭ ਤੋਂ ਵੱਡੀ ਇਹ ਬਦਕਿਸਮਤੀ ਹੈ ਕਿ ਕਿਸਾਨਾਂ ਦੇ ਦੋ ਮਸਲੇ ਨੇ। ਇੱਕ ਇਹਨਾਂ ਦੀ ਆਪਣੀ ਅਵੇਅਰਨੈਸ ਦਾ ਬੜਾ ਮਸਲਾ ਹੈ, ਬਹੁਤ ਜ਼ਿਆਦਾ ਮਸਲਾ, ਬਹੁਤ ਵੱਡਾ ਮਸਲਾ ਹੈ। ਹਾਂਜੀ, ਦੂਸਰਾ ਇਹ ਕਿ ਕਿਸਾਨਾਂ ਦਾ ਕੋਈ ਏਕਾ ਕੋਈ ਨਹੀਂ। ਤੇ ਹਕੀਕਤ ਹੈ ਜਿਹੜਾ ਕੋਈ ਲੀਡਰ ਉੱਠਦਾ ਉਹ ਮੇਰਾ ਖਿਆਲ ਹੈ ਉੱਤੇ ਹੀ ਆਪਣੇ ਮਸਲੇ ਸਿੱਧੇ ਕਰਦਾ ਤੇ ਉਹ ਘਰ ਚਲਾ ਜਾਂਦਾ, ਠੀਕ ਹੋ ਗਿਆ। ਹਾਂਜੀ, ਲੇਕਿਨ ਅਸਲ ਮੈਂ ਤੇ ਇਹ ਤੁਹਾਡੇ ਵੀ ਤਵੱਸਤ ਨਾਲ, ਤੁਹਾਡੇ ਚੈਨਲ ਦੇ ਵੀ ਤਵੱਸਤ ਨਾਲ ਪੈਗਾਮ ਇਹ ਦੇਣਾ ਚਾਹੁੰਦਾ ਲੋਕਾਂ ਨੂੰ ਕਿ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋ। ਇਹ ਜਿਹੜਾ ਹਾੜ ਆਇਆ ਨਾ, ਹਾਂਜੀ, ਇਹ ਹਾੜ ਜਦੋਂ ਰਾਵੀ ਦੀ ਮੈਂ ਗੱਲ ਕਰਾਂ ਨਾ, ਤਾਂ ਰਾਵੀ ਦਾ ਜੱਸੜ ਤੋਂ ਟੁਰਿਆ। ਹਾਂਜੀ, ਔਰ ਪਿੱਛੇ ਉਹਨਾਂ ਦਾ ਥੀਨ ਡੈਮ ਤੇ ਉਹ ਜਿਹੜਾ ਸਾਰਾ ਸਿਲਸਿਲਾ ਸੀ ਜਿਹਨੂੰ ਰਣਜੀਤ ਸਾਗਰ ਡੈਮ ਵੀ ਬੋਲਦੇ ਨੇ। ਹਾਂਜੀ, ਅਸੀਂ ਇੱਥੇ ਲੋਕਾਂ ਨੂੰ ਆਂਦੇ ਸੀ ਕਿ ਤੁਹਾਡੇ ਕੋਲ ਨਾ 2 ਦਿਨ ਬਾਅਦ ਹਾੜ ਆ ਜਾਣਾ। ਲੋਕਾਂ ਨੂੰ ਲੱਗਦਾ ਹੀ ਨਹੀਂ ਸੀ ਵੀ ਆਉਣਾ। ਆ ਗਿਆ ਨਾ, ਆਇਆ ਕਿ ਨਹੀਂ ਆਇਆ? ਆ ਗਿਆ। ਅੱਛਾ, ਹੁਣ ਅਸੀਂ ਸ਼ਹਿਰ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਹਾੜ ਤੁਸੀਂ ਮਹਿਸੂਸ ਕਰ ਰਹੇ ਜੇ ਕਿ ਪਿੰਡਾਂ 'ਚ ਆਇਆ। ਇਹ ਪਿੰਡਾਂ 'ਚ ਨਹੀਂ ਆਇਆ, ਇਹ ਸ਼ਹਿਰਾਂ 'ਚ ਵੀ ਆਇਆ। ਔਰ ਅਗਰ ਤੁਸੀਂ ਮਨਾਸੁਲ ਕੌਮ ਇਸ ਤਬਕੇ ਦੀ ਆਵਾਜ਼ ਨਹੀਂ ਉਠਾਓਗੇ ਔਰ ਹਕੂਮਤ ਜਿਹੜੀ ਹੈ ਉਹ ਇਸ ਤਬਕੇ ਦੇ ਵਸੀਹਤਰ ਮਫਾਦ 'ਚ ਕੰਮ ਨਹੀਂ ਕਰੇਗੀ, ਲੌਂਗ ਟਰਮ ਪਲੈਨਿੰਗ ਨਹੀਂ ਕਰੇਗੀ, ਇਹ ਨਹੀਂ ਜੇ ਖਲੋਣਾ। ਜਿਹੜਾ ਤੁਸੀਂ ਖਿਲਾਰਨ ਲੱਗੇ ਜਿੰਨਾ ਕਿ ਚਲੋ ਲੱਖ ਹੈ ਲੈ ਲਓ, 1.5 ਲੱਖ ਹੈ ਲੈ ਲਓ, ਇਹਦੇ ਨਾਲ ਨਹੀਂ ਇਹਨੇ ਖਲੋਣਾ। ਤੇ ਹਾੜ ਤੇ ਚੜ੍ਹਦੇ ਪੰਜਾਬ 'ਚ ਵੀ ਆਇਆ, ਹਾਂ, ਲਿੰਦ ਪੰਜਾਬ 'ਚ ਵੀ ਆਇਆ, ਬਿਲਕੁਲ ਆਇਆ।
ਉਧਰਲੇ ਜਿਹੜੇ ਲੋਕ ਨੇ ਇੱਕ ਦੂਸਰੇ ਦਾ ਅਹਿਸਾਸਮੰਦ ਨੇ, ਕੰਮ ਉਸ ਵਾਸਤੇ ਕੰਮ ਕਰ ਰਹੇ ਨੇ, ਠੀਕ ਹੈ। ਉਧਰ ਤਕਰੀਬਨ ਹਰ ਬੰਦੇ ਨੇ ਇੱਕ ਦੋ ਪਿੰਡ ਲੈ ਆ ਕੇ ਵੈਸੇ ਇਹਦੀ ਜ਼ਿੰਮੇਵਾਰੀ ਸਾਡੀ ਹੈ, ਠੀਕ ਹੈ। ਉਹ ਉਹਨਾਂ ਨੂੰ ਇੱਕ ਦੂਸਰੇ ਦਾ ਅਹਿਸਾਸ ਹੁੰਦਾ। ਪਾਕਿਸਤਾਨ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਹੈ? ਅਸਲ 'ਚ ਨਾ ਜੀ ਇਹ ਸਵਾਲ ਬੜਾ ਮਜ਼ੇਦਾਰ, ਸਵਾਲ ਬਹੁਤ ਮਜ਼ੇਦਾਰ ਹੈ। ਤੁਹਾਨੂੰ ਮੈਂ ਤਾਂ ਜਵਾਬ ਦਿੰਦਾ। ਅਮੀਰ ਗਰੀਬ ਦੀਆਂ ਨਾ ਦੋ ਜ਼ਾਤਾਂ, ਤੁਸੀਂ ਲਫ਼ਜ਼ ਸੁਣਿਆ ਹੋਣਾ, ਹਾਂਜੀ। ਅਮੀਰ ਗਰੀਬ ਦੀਆਂ ਦੋ ਜ਼ਾਤਾਂ। ਸਾਡੇ ਆਂਦੇ ਨੇ ਫਲਾਣੀ ਕੌਮ ਤੇ ਫਲਾਣੀ ਕੌਮ, ਕੋਈ ਕੌਮਾਂ ਨਹੀਂ, ਕੌਮਾਂ ਦੋ ਹੀ ਨੇ, ਇੱਕ ਅਮੀਰ ਦੀ ਇੱਕ ਗਰੀਬ ਦੀ। ਜਦੋਂ ਤੁਸੀਂ ਜਾਂਦੇ ਹੋ ਨਾ ਐਥੀਕਲ ਸੁਸਾਇਟੀਜ਼ ਦੇ ਵਿੱਚ, ਗੋਰਿਆਂ ਕੋਲ ਜਾਂਦੇ ਜੇ, ਤੁਸੀਂ ਵੇਖਦੇ ਹੋ ਯਾਰ ਇਹ ਕੋਈ ਹਰਾਮਜ਼ਦਗੀ ਨਹੀਂ ਕਰ ਰਿਹਾ, ਕੋਈ ਦੋ ਨੰਬਰੀ ਨਹੀਂ ਕਰ ਰਿਹਾ। ਉਹਨਾਂ ਨੂੰ ਲੋੜ ਹੀ ਨਹੀਂ ਰਹਿੰਦੀ, ਉਹਨਾਂ ਦਾ ਨਾ ਲੈਵਲ ਹੀ ਸੈੱਟ ਹੋ ਜਾਂਦਾ। ਹੋ ਗਿਆ ਹਾਂਜੀ। ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਜ਼ਿਮੀਂਦਾਰ ਨੇ ਨਾ, ਉਹ ਨਾ ਮੁਬਾਰਕਬਾਦ ਦੇ ਮੁਸਤਕ ਨੇ। ਉਹ ਪਿਛਲੇ ਬੜੇ ਅਰਸੇ ਤੋਂ ਜੀ ਸਕੂਨ 'ਚ ਨੇ, ਅੱਜ ਦੇ ਨਹੀਂ ਨੇ ਉਹ ਸਕੂਨ ਤੇ, ਉਹ ਬੜੇ ਅਰਸੇ ਦੇ ਸਕੂਨ 'ਚ ਨੇ। ਇਹਦੇ ਪਿੱਛੇ ਰੀਜ਼ਨ ਕੀ? ਰੀਜ਼ਨ ਇਹ ਨਾ ਕਿ ਉਹ ਉਧਰ ਦੀ ਜਿਹੜੀ ਸਰਕਾਰਾਂ ਨੇ, ਇੱਕ ਤੇ ਉਹ ਉਹਨਾਂ ਨੂੰ ਓਨ ਕਰਦੀਆਂ ਨੇ, ਹਾਂਜੀ। ਦੂਸਰਾ ਇੱਕ ਹੋਰ ਵੱਡਾ ਮਸਲਾ ਕਿ ਇੰਡੀਅਨ ਪੰਜਾਬ ਦਾ ਜਿਹੜਾ ਜ਼ੇਰੇ ਕਾਸ਼ਤ ਰਕਬਾ ਹੈ ਨਾ, ਕਲਟੀਵੇਟਡ ਜਿਹੜੀ ਲੈਂਡ ਹੈ, ਉਹ ਤੁਹਾਡੇ ਪੰਜਾਬ ਦੇ ਕਲਟੀਵੇਟਡ ਲੈਂਡ ਨਾਲੋਂ ਥੋੜੀ ਹੈ, ਬਹੁਤ ਥੋੜੀ ਹੈ, ਬਹੁਤ ਥੋੜੀ ਨਾ, ਹਾਂਜੀ। ਔਰ ਉਹ ਫੀਡ ਕਿੰਨੀ ਆਬਾਦੀ ਨੂੰ ਕਰ ਰਿਹਾ? ਤੁਹਾਡੇ ਨਾਲੋਂ 7 ਗੁਣਾ ਵੱਡੀ, 121 ਕਿ 122 ਕਰੋੜ ਆਬਾਦੀ ਉਹਨਾਂ ਦੀ, ਠੀਕ ਹੈ, ਹਾਂਜੀ। ਯਾਨੀ ਕਿ ਤੁਹਾਡੇ ਨਾਲੋਂ 6-7 ਗੁਣਾ ਵੱਡੀ ਆਬਾਦੀ ਹੈ, ਜਿਹਨੂੰ ਇੰਨਾ ਏਰੀਆ ਫੀਡ ਕਰ ਰਿਹਾ। ਹੁਣ ਉਹਨਾਂ ਨੂੰ ਤੇ ਉਹਨਾਂ ਦੀ ਅਹਿਮੀਅਤ ਦੀ ਸਮਝ ਲੱਗ ਗਈ। ਉਹ ਤੇ ਉਹਨਾਂ ਦੇ ਮਗਰ ਪੈਕੇਜ ਲੈ ਕੇ 24 ਘੰਟੇ ਉਂਝ ਹੀ ਟੁਰੇ ਨੇ, ਮਿਲਦੇ ਹਾਂ ਜੀ, ਠੀਕ ਹੋ ਗਿਆ। ਸਾਡੇ ਕੋਲ ਆਬਾਦੀ ਥੋੜੀ ਹੈ, ਰਕਬਾ ਜ਼ਿਆਦਾ ਹੈ, ਅਸੀਂ ਸਮਝਦੇ ਹਾਂ ਕਿ ਸ਼ਾਇਦ ਸਾਨੂੰ ਉਹਨਾਂ ਦੀ ਲੋੜ ਹੀ ਕੋਈ ਨਹੀਂ। ਔਰ ਉਹਦੇ ਨਤੀਜੇ ਦੇ ਵਿੱਚ ਹੀ ਹੋਇਆ ਕਿ ਅਸੀਂ ਤੇ ਹਰ ਵਕਤ ਮੁਸੀਬਤਾਂ 'ਚ ਨਾ ਜੀ। ਉਹਨਾਂ ਦੀ ਕਲਾਸ ਤਬਦੀਲ ਹੋ ਗਈ, ਜਿਹੜੀ ਮੈਂ ਗੱਲ ਸਮਝਾਉਣਾ ਚਾਹ ਰਿਹਾ, ਤੁਹਾਡਾ ਜਿਹੜਾ ਸਵਾਲ ਹੈ, ਉਹਨਾਂ ਦੀ ਕਲਾਸ ਤਬਦੀਲ ਹੋ ਗਈ। ਉਹ ਅਲੀਟ ਕਲਾਸ ਹੋ ਗਏ ਨੇ ਵੈਸੇ ਹੀ ਹੋ ਗਏ, ਉਹ ਮੌਜਾਂ 'ਚ ਨੇ। ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਲਾਈ, ਉਦੋਂ ਸਾਡੇ ਕੋਲ ਰੇਟ ਸੀ ਮਕਈ ਵਿਕਦੀ ਪਈ ਸੀ ਕੋਈ 21-2200 ਰੁਪਏ, ਹਾਂਜੀ। ਤੇ ਚੜ੍ਹਦੇ ਪੰਜਾਬ ਦਾ ਇੱਕ ਪੇਜ ਸੀ, ਉਹਦਾ ਨਾਮ ਮੈਨੂੰ ਭੁੱਲ ਰਿਹਾ, ਉਹਨੇ ਲਾਈ ਸੀ ਉਸ ਦਿਨ ਦੀ ਕਿ ਸਾਡੇ ਕੋਲ ਰੇਟ ਹੈਗਾ ਜੀ 1700 ਰੁਪਏ। ਹੁਣ ਉਹ 17 ਤੇ 5100 ਹੋ ਗਿਆ, 5100, ਹਾਂਜੀ। ਸਮਝ ਆ ਗਈ ਜੇ, ਹਾਂਜੀ। ਅੱਛਾ, ਯਾਨੀ ਕਿ ਉੱਥੇ ਵਿਕ ਰਹੀ ਸੀ 5800, ਇੱਥੇ 2300 ਨੂੰ, ਠੀਕ ਹੋ ਗਿਆ ਜੀ। ਅੱਛਾ, ਤੇ ਉਹਨੇ ਡੀਏਪੀ ਕਿੰਨੇ ਦੀ ਲਈ ਸੀ ਪਾਕਿਸਤਾਨੀ ਰੁਪੀਜ਼ ਦੇ ਵਿੱਚ? ਕੋਈ 2500 ਦੇ ਰਾਉਂਡ ਅਬਾਊਟ, ਤੇ ਮੈਂ ਲਈ ਸੀ 13000। ਉਹਨੇ ਯੂਰੀਆ ਪਾਕਿਸਤਾਨੀ ਰੁਪੀਜ਼ ਦੀ ਲਈ 300 ਰੁਪਏ ਦੀ, ਮੈਂ ਲਈ 4300 ਰੁਪਏ ਦੀ। ਉਹਨਾਂ ਦੀਆਂ ਸਰਕਾਰਾਂ ਨੇ ਅੱਜ ਤੋਂ ਨਹੀਂ ਸਾਲਾਂ ਤੋਂ, ਹਾਂਜੀ, ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਨੇ, ਪਾਣੀ ਫ੍ਰੀ ਉਹਨਾਂ ਦਾ, ਠੀਕ ਹੋ ਗਿਆ। ਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇੱਥੇ ਦੀਆਂ ਜਿਹੜੀਆਂ ਨੇ, ਉਹ ਪਤਾ ਹੁਣ ਕੀ ਕਰਦੀਆਂ ਨੇ? 60-65 ਰੁਪਏ ਯੂਨਿਟ ਪੈ ਰਿਹਾ। ਉਹ ਤਾਂ ਪੈ ਗਿਆ ਨਾ, ਉਹ ਤਾਂ ਪੈ ਗਿਆ। ਜਿਹੜਾ ਹੁਣ ਕੰਮ ਇਹ ਕਰਦੇ ਨੇ ਵੀ ਉਹ ਪਹਿਲੇ ਪਾਉਂਦੇ ਨੇ ਤੁਹਾਡੇ ਉੱਤੇ ਬਿੱਲ ਵਾਵਾ ਸਾਰਾ, ਫਿਰ ਜਦੋਂ ਤੁਹਾਡੇ ਕੋਲ ਦਿਖਦਾ ਨਹੀਂ ਹੈ, ਫਿਰ ਸਰਕਾਰ ਆਉਂਦੀ ਤੁਹਾਡੇ ਟਰਾਂਸਫਾਰਮਰ ਲਾ ਕੇ ਲੈ ਜਾਂਦੀ ਹੈ। ਮੈਂ ਉਹ ਫਾਰਮਰ ਹਾਂ ਜਿਹਨੇ ਆਪਣੇ ਇਲਾਕੇ ਦੇ ਵਿੱਚੋਂ ਸਾਰਿਆਂ ਨਾਲੋਂ ਪਹਿਲੇ ਸਰਕਾਰ ਦਾ ਬਿੱਲ ਅਦਾ ਕਰਕੇ ਦਰਖਾਸਤ ਦਿੱਤੀ ਐਸਡੀਓ ਨੂੰ ਕਿ ਤੁਹਾਡੀ ਮਿਹਰਬਾਨੀ ਇਹ ਹਰਸ਼ਾ ਆਪਣੀ ਪੱਟ ਕੇ ਲੈ ਜਾਓ। ਅਸੀਂ ਸੁੱਤਿਆਂ ਪਿਆ ਹੋਣਾ, ਸਾਨੂੰ ਪਤਾ ਲੱਗਣਾ ਸਾਡੇ ਤੇ 20 ਲੱਖ ਦਾ ਬਿੱਲ ਆ ਗਿਆ, ਸਵੇਰੇ ਪਰਚਾ ਵੀ ਹੋ ਗਿਆ, ਔਰ ਅਸੀਂ ਆਪਣੇ ਸੋਲਰਾਂ ਦੇ ਵਿੱਚ ਗਿਆ। ਸਾਡਾ ਤਾਂ ਜ਼ਿਮੀਦਾਰ ਇੰਨਾ ਪਰੇਸ਼ਾਨ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਹੁਣ ਮੈਨੂੰ ਤੁਸੀਂ ਦੱਸੋ ਵੀ ਜਿਹੜਾ ਬੰਦਾ ਜਦੋਂ ਇੱਥੇ ਤੇ ਲੱਗੀ ਪਈ ਏ, ਇੱਕ ਹਾਲਾਤ ਹੀ ਬਣੇ ਪਏ ਨੇ, ਖਾਣਾ ਜੰਗੀ ਵਾਲੇ ਲੋਕ ਪਰੇਸ਼ਾਨ ਹੀ ਬੜੇ ਨੇ। ਉਹ ਤੇ ਰੱਜੇ ਨੇ, ਉਹ ਤੇ ਵਸਦੇ ਪਏ ਨੇ, ਉਹ ਤੇ ਹੈਲਪ ਕਰਦੇ ਨੇ ਇੱਕ ਦੂਸਰੇ ਦੀ ਮੈਂ ਦੇਖਿਆ ਉਹਨਾਂ ਨੇ ਬੜੀ ਮਦਦ ਕੀਤੀ। ਕਿਸਾਨਾਂ ਨੇ ਕਿਸਾਨਾਂ ਨਾਲ ਬੜੀ ਮਦਦ ਕੀਤੀ, ਬੜਾ ਮੱਥੇ ਨਾਲ ਮੱਥਾ ਲਾ ਕੇ, ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਹੈਲਪ ਕੀਤੀ। ਸਾਡੇ ਤੇ ਸਾਰੇ ਹੀ ਪਰੇਸ਼ਾਨ। ਸਾਡੇ ਇੱਥੇ ਇੱਕ ਸਾਂਝੀ ਵੱਟ ਦਾ ਰੌਲਾ ਹੋਵੇ ਨਾ ਤਾਂ ਇੱਕ ਦੂਸਰੇ ਨੂੰ ਫੈਰ ਮਾਰ ਦਿੰਦੇ, ਪਰੇਸ਼ਾਨ ਹੈ ਨਾ। ਦੇਖੋ ਨਾ, ਫਰਸਟ੍ਰੇਸ਼ਨ ਹੈ ਨਾ, ਮਸਲਾ ਇਹ ਕਿ ਫਰਸਟ੍ਰੇਸ਼ਨ ਹੈ। ਹਾਂਜੀ, ਤੁਹਾਡੇ ਕੋਲ ਪੈਸੇ ਹੋਣਗੇ, ਤੁਸੀਂ ਬੰਦੇ ਤੇ ਬੱਕੀ ਪੈਂਦੇ ਜੇ? ਕਦੀ ਭੁੱਖੇ ਬੰਦੇ ਬੱਕੀ ਪੈਣਾ, ਜਦੋਂ ਸਾਡੇ ਕੋਲ ਸ਼ੈ ਹੀ ਕੋਈ ਨਹੀਂ, ਸਾਡਾ ਤਫਤ ਹੀ ਕੋਈ ਨਹੀਂ। ਮੈਨੂੰ ਤੁਸੀਂ ਦੱਸੋ ਸਾਡਾ ਕੀ ਤਫਤ ਹੈ? ਸਰਕਾਰ ਆਂਦੀ ਹੈ ਕਿ ਜੀ ਮੈਂ ਤੁਹਾਡਾ ਨਾ ਖਬਰਦਾਰ ਜੇ ਤੁਸੀਂ ਇਸ ਤੋਂ ਜ਼ਿਆਦਾ ਰੇਟ ਦੇ ਵਿੱਚ ਇਹਨਾਂ ਕੋਲੋਂ ਕਣਕ ਖਰੀਦੇ ਤਾਂ ਆਂਦੀ। ਤੇ ਜਦੋਂ ਮੰਡੀ ਦੇ ਵਿੱਚ ਅਸੀਂ ਉਹ ਸਰਕਾਰ ਦੇ ਤੈਅਸ਼ੁਦਾ ਰੇਟ ਤੋਂ ਵੀ ਸਾਡੇ ਕੋਲ ਥੱਲੇ ਲੈਂਦੇ ਪਏ ਹੁੰਦੇ ਨੇ, ਉਦੋਂ ਸਰਕਾਰ ਕਿੱਥੇ ਹੁੰਦੀ? ਤੇ ਨਾਲੇ ਆਪਣੀ ਤੇ ਹੁਕੂਮਤ ਕਹਿੰਦੀ ਕਿ ਕਿਸਾਨ ਮਾਫੀਆ। ਵੇਖੋ, ਜਿਹੜਾ ਨਾ ਕਿਸਾਨ ਮਾਫੀਆ, ਮੇਰਾ ਖਿਆਲ ਹੈ ਕਿ ਅਸੀਂ, ਹੋ ਸਕਦਾ ਉਹਨਾਂ ਦਾ ਮਾਈਂਡ ਸੈੱਟ ਨਾ ਹੋਵੇ, ਹੋ ਸਕਦਾ ਮਾਈਂਡ ਸੈੱਟ ਨਾ ਹੋਵੇ।
ਔਰ ਸਾਡੇ ਨਾਲ ਇੱਥੇ ਇੱਕ ਹੋਰ ਬੜਾ ਵੱਡਾ ਮਸਲਾ ਹੈ, ਇਹ ਕੋਈ ਸਾਡੇ ਹੁਕਮਰਾਨ ਜਿੰਨੇ ਵੀ ਨੇ ਨਾ, ਜਾਂ ਸਾਡੇ ਬਿਊਰੋਕਰੇਟਸ ਜਿੰਨੇ ਵੀ ਨੇ, ਇਹਨਾਂ ਨੂੰ ਜਿਹੜੀਆਂ ਸੀਟਾਂ ਜਾਂ ਜਿਹੜੇ ਇਹਨਾਂ ਨੂੰ ਸ਼ੋਭੇ ਜਾਂ ਇਹਨਾਂ ਨੂੰ ਜਿਹੜੇ ਖਿਦਮਤ ਦੇ ਮੌਕੇ ਮਿਲਦੇ ਨੇ ਨਾ, ਉਹਨਾਂ ਦੇ ਪਿੱਛੇ ਇਹਨਾਂ ਦੀ ਕੋਈ ਟ੍ਰੇਨਿੰਗ ਕੋਈ ਨਹੀਂ ਹੁੰਦੀ। ਇਹਨਾਂ ਨੂੰ ਜਿਹੜਾ ਫੀਡਬੈਕ ਦਿੱਤੀ ਜਾ ਰਿਹਾ ਨਾ, ਠੀਕ ਹੈ ਨਾ, ਹੁਣ ਉਦੋਂ ਇੱਕ ਉਹ ਬੱਟ ਸਾਹਿਬਾ ਸੀ, ਕੀ ਨਾਂ ਸੀ ਪਤਾ ਨਹੀਂ ਉਹਨਾਂ ਦਾ, ਬੜਾ 4 ਦਿਨ ਉਹਨਾਂ ਨੇ ਬੜਾ ਜ਼ਿਮੀਦਾਰਾਂ ਨੂੰ ਗਿੱਧਿਆ, ਠੀਕ ਹੈ ਨਾ, ਤੇ ਉਹ ਤੁਸੀਂ ਅੰਦਾਜ਼ਾ ਲਾਓ ਨਾ ਜੀ ਕਿ ਹੁਣ ਉਹੋ ਜਿਹੇ ਬੰਦਿਆਂ ਨੇ ਉੱਤੇ ਜਦੋਂ ਕਮਾਂਡ ਦੇਣੀ, ਉਹਨਾਂ ਨੇ ਕਹਿਣਾ ਜੀ ਇਹ ਕਿਸਾਨ ਮਾਫੀਆ ਜੀ, ਹੋ ਸਕਦਾ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਹੋਵੇ, ਲੇਕਿਨ ਮਾਫੀਆ ਤਾਂ ਅਸੀਂ ਕਿੱਥੋਂ ਹੈਗੇ ਆ, ਅਸੀਂ ਤੇ ਅੱਗੇ ਮਰੇ ਪਏ ਆ, ਸਾਡਾ ਤੇ ਪੱਲੇ ਸ਼ਾਹੀ ਕੋਈ ਨਹੀਂ ਰਹਿ ਗਈ, ਅਸੀਂ ਕਿੱਥੋਂ ਮਾਫੀਆ ਹੋ ਗਏ। ਤੇ ਭਾਜੀ ਇਹ ਜ਼ੁਲਮ ਕਦੋਂ ਤੱਕ ਚੱਲਦਾ ਰਹੇਗਾ? ਦੇਖੋ ਬਾਈ, ਪਤਾ ਗੱਲ ਕੀ ਹੈ, ਮੈਂ ਤੇ ਇਹਦੇ ਬਾਰੇ 'ਚ ਨਾ ਖਿਆਲੀ ਗੱਲ ਕੋਈ ਨਹੀਂ ਕਰਨੀ ਚਾਹੀਦੀ, ਔਰ ਮੇਰਾ ਤੇ ਕੰਟੈਂਟ ਵੀ ਇਹ ਹੁੰਦਾ, ਮੈਂ ਲੋਕਾਂ ਨੂੰ ਇਹ ਕਹਿਣਾ ਕੋਈ ਨਾ ਖਿਲਾਫ ਬੋਲੋ, ਹਕੂਮਤ ਦੇ ਖਿਲਾਫ ਬੋਲ ਕੇ ਤੁਸੀਂ ਕੀ ਲੈਣਾ। ਮੈਂ ਇੱਕ ਮਿਸਾਲ ਦੇਣਾ, ਕੀ ਲੱਭਣਾ, ਕੀ ਤੁਸੀਂ ਗਾਇਬ ਹੋ ਜਾਓ, ਚਲੋ ਨਹੀਂ ਵੀ ਗਾਇਬ ਹੁੰਦੇ, ਲੱਭਣਾ ਕੀ, ਕੁਛ ਵੀ ਨਹੀਂ, ਕੀ ਲੱਭੇਗਾ ਤੁਹਾਨੂੰ, ਤੁਸੀਂ ਬੋਲੀ ਜਾਓ, ਜੇ ਉਹਨਾਂ ਨੂੰ ਸੁਣਨਾ ਹੀ ਨਹੀਂ ਤਾਂ ਹੁਣ ਤੁਸੀਂ ਕੀ ਕਰ ਲਓ, ਕੀ ਕਰ ਲਓਗੇ ਜੀ। ਬਈ ਰੌਲਾ ਜਿਹੜਾ ਨਾ ਉਹ ਨਿਜ਼ਾਮ ਦਾ ਹੈ, ਰੌਲਾ ਹਕੂਮਤ ਦਾ ਨਹੀਂ, ਰੌਲਾ ਨਿਜ਼ਾਮ ਦਾ, ਪੂਰੇ ਸਿਸਟਮ ਦਾ, ਪੂਰੇ ਸਿਸਟਮ ਦਾ ਨਹੀਂ। ਔਰ ਉਹ ਸਿਸਟਮ ਦਾ ਮਤਲਬ ਇਹ ਨਹੀਂ ਕਿ ਨਿਜ਼ਾਮ ਕੋ ਪਲਟ ਦੋ, ਉਹ ਵੀ ਨਹੀਂ, ਉਹ ਵੀ ਜਿਹੜੇ ਪਲਟਣ ਵਾਲੇ ਨੇ ਨਾ, ਉਹ ਵੀ ਨਿਜ਼ਾਮ ਹੀ ਚਾਹ ਰਹੇ ਨੇ, ਉਹ ਵੀ ਆਪਣੇ ਹੱਥ ਨਿਜ਼ਾਮ ਲਿਆਉਣਾ ਚਾਹ ਰਹੇ ਨੇ, ਜਿਨ੍ਹਾਂ ਨੇ ਫੜਿਆ ਹੁੰਦਾ ਉਹ ਵੀ ਨਿਜ਼ਾਮ ਚਾਹ ਰਹੇ ਨੇ, ਜਿਨ੍ਹਾਂ ਨੇ ਪਲਟਣਾ ਉਹ ਵੀ ਨਿਜ਼ਾਮ ਚਾਹ ਰਹੇ। ਰੌਲਾ ਇਹ ਸਾਰੇ ਰੌਲੇ 'ਚ ਹੀ ਨਹੀਂ ਹੈਗਾ, ਰੌਲਾ ਇਹਦੇ ਵਿੱਚ ਅਸਲ ਵਿੱਚ ਹੈਗਾ, ਇਹ ਨਿਜ਼ਾਮ ਬਣਿਆ ਹੈ, ਅਸੀਂ ਦੋਵੇਂ ਮੁਲਕ ਇਕੱਠੇ ਆਜ਼ਾਦ ਹੋਏ ਹਾਂ, ਉਹ ਕਿੱਥੇ ਖਲੋਤੇ ਨੇ, ਅਸੀਂ ਕਿੱਥੇ ਖਲੋਤੇ। ਇਹਦਾ ਮਤਲਬ ਹੈ ਕਿ ਅੱਜ ਜਿੱਥੇ ਤੁਸੀਂ ਤੇ ਮੈਂ ਗੱਲ ਕਰ ਰਹੇ ਹਾਂ ਨਾ, ਇਹ ਉਹਨੇ ਹੀ ਸਾਲਾਂ ਦੇ ਵਿੱਚ ਇਹ ਨਿਜ਼ਾਮ ਤਿਆਰ ਹੋਇਆ। ਹੁਣ ਤੁਸੀਂ ਪਹਿਲੇ ਬੰਦੇ ਤੋਂ ਲਾ ਕੇ ਆਖਰੀ ਬੰਦੇ ਤੱਕ, ਹਰ ਬੰਦੇ ਦਾ ਇਹਦੇ 'ਚ ਇੱਕ ਹਿੱਸਾ ਹੈ, ਚੰਗਾ ਵਾਲਾ ਵੀ ਹਿੱਸਾ ਹੈ, ਮੰਦੇ ਵਾਲਾ ਵੀ ਹਿੱਸਾ ਹੈ। ਤੁਸੀਂ ਵੀ ਨਿਜ਼ਾਮ ਹੋ, ਮੈਂ ਵੀ ਨਿਜ਼ਾਮ ਹਾਂ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਗੇ, ਮੈਂ ਆਪਣੇ ਆਪ ਨੂੰ ਨਹੀਂ ਬਦਲਾਂਗਾ, ਤੇ ਨਿਜ਼ਾਮ ਕਿਵੇਂ ਬਦਲੇਗਾ? ਸ਼ੁਰੂਆਤ ਅਸੀਂ ਆਪਣੇ ਤੋਂ ਤਾਂ ਕਰ ਸਕਦੇ ਹਾਂ ਨਾ, ਅਸੀਂ ਕਿਉਂ ਨਹੀਂ ਕਰਦੇ? ਤੇ ਆਵਾਮ ਕਹਿੰਦੀ ਹੈ ਕਿ ਯਾਰ ਅਸੀਂ ਜੇ ਸੋਚ ਵਿੱਚੋਂ ਇੱਕ ਬੰਦਾ ਬੋਲਦਾ ਵੀ ਹੈ ਨਾ, ਤੇ ਉਹਦੀ ਕੋਈ ਸੁਣਦਾ ਨਹੀਂ, ਤੇ ਫਿਰ ਉਹਨੂੰ ਵੀ ਐਂਡ ਤੇ ਮਜਬੂਰਨ ਉਹਨਾਂ ਨਾਲ ਹੋਣਾ ਪੈਂਦਾ। ਜਿੱਦਾਂ ਤੁਸੀਂ ਕਹਿ ਰਹੇ ਕਿ ਆਪਾਂ ਚੇਂਜ ਹੁੰਦੇ ਆ, ਆਪਾਂ ਨਿਜ਼ਾਮ ਚੇਂਜ ਕਰਦੇ ਆ, 2 ਬੰਦੇ ਨਿਜ਼ਾਮ ਚੇਂਜ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ 100 ਬੰਦਾ ਥੱਲੇ ਦਬਾਉਂਦਾ, ਤੇ ਫਿਰ ਐਂਡ ਤੇ ਆ ਕੇ ਵੀ ਤਾਂ ਫਿਰ ਉਹਨਾਂ ਨੇ ਵੀ ਉਹਨਾਂ ਵਰਗਾ ਹੀ ਹੋਣਾ ਨਾ। ਰੌਲਾ ਤੇ ਨਾ, ਲੇਕਿਨ ਅਸਲ ਦੇ ਵਿੱਚ ਜਿਹੜਾ ਨਿਜ਼ਾਮ ਬਦਲਣ ਵਾਲਾ ਬੰਦਾ ਨਾ, ਜਿਹੜਾ ਸੋਚਦਾ ਪਿਆ ਕਿ ਮੈਂ ਕੋਈ ਕੰਮ ਕਰਨਾ, ਉਹਦਾ ਡੈਡੀਕੇਸ਼ਨ ਲੈਵਲ ਇੰਨਾ ਹੋਣਾ ਚਾਹੀਦਾ, ਉਹਨੂੰ ਲੋਕਾਂ ਦਾ ਕੀ ਲੱਗੇ, ਲੋਕ ਜੋ ਮਰਜ਼ੀ ਕਹਿੰਦੇ ਰਹਿਣ, ਉਹਨੂੰ ਕੀ ਲੱਗੇ। ਕੋਈ ਮੈਨੂੰ ਇੱਕ ਐਸਾ ਬੰਦਾ ਦੱਸ ਦਿਓ, ਇਸ 2000 ਤੋਂ ਲੈ ਕੇ 2025 ਤੱਕ ਕੋਈ ਬੰਦਾ ਕਿਸਾਨਾਂ ਵਾਸਤੇ ਉੱਠਿਆ ਹੋਵੇ। ਨਹੀਂ, ਸਾਡੇ ਤੇ ਤਾਂ ਹੈ ਹੀ ਕੋਈ ਨਾ, ਮੈਂ ਤਾਂ ਇਹ ਗੱਲ ਕਰ ਰਿਹਾ ਨਾ ਵੀ ਸਾਡੇ ਕੋਲ ਤੇ ਐਸਾ ਮਾਡਲ ਹੀ ਕੋਈ ਨਹੀਂ। ਲੇਕਿਨ ਮੈਂ ਇਹ ਕਹਿਣਾ ਚਾਹ ਰਿਹਾ ਕਿ ਕਿਆ ਇਸ ਮਾਡਲ ਨੂੰ ਕਿਸੇ ਵੀ ਸਤ੍ਹਾ ਦੇ ਉੱਤੇ, ਛੋਟੀ ਸਤ੍ਹਾ ਉੱਤੇ, ਵੱਡੀ ਸਤ੍ਹਾ ਦੇ ਉੱਤੇ, ਤੁਸੀਂ ਤੇ ਮੈਂ ਰਲ ਕੇ ਕਿਸੇ ਇੱਕ ਜ਼ਿਮੀਦਾਰ ਦੀ ਤੇ ਤਕਦੀਰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਸਾਰੀ ਗੱਲ ਹੈ ਜੀ। ਅਸੀਂ ਰੌਲਾ ਤੇ ਪਾਈਏ, ਹਾਂਜੀ ਪਾ ਰਹੇ ਅਸੀਂ ਦੇਖੋ ਨਾ, ਅਸੀਂ ਰੌਲਾ ਪਾ ਰਹੇ ਹਾਂ, ਅਸੀਂ ਰੌਲਾ ਪਾ ਰਹੇ ਹਾਂ, ਅਸੀਂ ਰੌਲਾ ਇਹ ਪਾ ਰਹੇ ਹਾਂ ਕਿ ਯਾਰ ਤੁਹਾਡੀ ਮਿਹਰਬਾਨੀ ਖਿਆਲ ਕਰੋ। ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਜਾਂ ਮੈਂ ਜਿਹੜੀ ਗੱਲ ਕਰ ਰਿਹਾ, ਜਿਨ੍ਹਾਂ ਵਾਸਤੇ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਕੋਲੋਂ ਸਾਨੂੰ ਕੀ ਲੱਭਣਾ, ਮੈਨੂੰ ਦੱਸੋ। ਕੋਈ ਡਾਇਰੈਕਟ ਚੀਜ਼ ਲੱਭਣੀ ਤੁਹਾਨੂੰ ਜਾਂ ਮੈਨੂੰ? ਕੁਛ ਵੀ ਨਹੀਂ। ਯਾਦ ਹੋਵੇ ਨਾ ਕਿ ਅਸੀਂ ਇਹ ਕਹੀਏ ਕਿ ਜੀ ਉਹਨਾਂ ਕੋਲੋਂ ਸਾਨੂੰ ਕੋਈ ਚੀਜ਼ ਲੱਭਣੀ। ਹਾਂਜੀ। ਅਸੀਂ ਤੇ ਇਸ ਕਿਉਂਕਿ ਕੌਮ ਦਾ ਹਿੱਸਾ ਹੈਗੇ ਹਾਂ, ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਕੌਮ ਹੈ ਨਾ, ਉਹਦੇ ਉੱਤੇ ਆਸਾਨੀ ਆਏ। ਸਾਨੂੰ ਬੜੀ ਜ਼ਰੂਰਤ ਹੈ ਜੀ ਇਸ ਕੰਮ ਦੀ। ਮੈਂ ਤੇ ਬਲਕਿ ਨਾ ਹੁਣ ਇਹਦੇ ਉੱਤੇ ਇਹ ਇਰਾਦਾ ਰੱਖਣਾ ਕਿ ਇਹ ਫਲੱਡ ਆਇਆ ਨਾ, ਤੇ ਕੀ ਹੁਣ ਅਸੀਂ ਵੇਖੋ ਨਾ, ਸਾਡੀ ਮੈਮਰੀ ਚੈੱਕ ਕਰੋ, ਉਹਦੇ ਨਾਲ ਹੀ ਅਸੀਂ ਭੁੱਲੇ ਬੈਠੇ। ਤੇ ਅਗਲਾ ਜਿਹੜਾ ਆਉਣਾ ਦੁਬਾਰਾ, ਉਹਨੇ ਜਿਹਨੇ 'ਚ ਹੈਗਾ ਵੀ ਮੌਨਸੂਨ ਜਿਹੜੀਆਂ ਪ੍ਰੈਡਿਕਸ਼ਨ ਨੇ, ਅੱਲਾ ਨਾ ਕਰੇ ਅਗਲੇ ਸਾਲ ਇਹਦੇ ਨਾਲੋਂ 22% ਜ਼ਿਆਦਾ। ਹਾਂਜੀ। ਤੇ ਜੇ ਅਸੀਂ ਸਾਰੇ ਅਰਬਾਂ ਖਰਬਾਂ ਰੁਪਈਏ ਫਿਰ ਲਾਤੇ ਇੱਥੇ ਟ੍ਰੇਨਾਂ ਉੱਤੇ, ਉਹ ਟ੍ਰੇਨਾਂ ਤੇ ਢਕਣਾ ਕੋਈ ਨਹੀਂ। ਸਾਰੀ ਗੱਲ ਹੈ ਜੀ। ਠੀਕ ਹੈ ਨਾ, ਸਾਨੂੰ ਤਾਂ ਲਾਉਣੇ ਪੈਣੇ ਨੇ ਬੰਨਾਂ ਉੱਤੇ, ਹਾਂਜੀ, ਸਾਨੂੰ ਤਾਂ ਦਰਖਤ ਬਣਾਉਣੇ ਪੈਣੇ ਨੇ, ਲਖਤ ਲਾਉਣੇ ਪੈਣੇ ਨੇ, ਸਾਨੂੰ ਤਾਂ ਡੈਮ ਬਣਾਉਣੇ ਪੈਣੇ ਨੇ, ਸਾਨੂੰ ਤਾਂ ਰਾਹ ਬਣਾਉਣੇ ਪੈਣੇ ਨਾ। ਵੀ ਦੇਖੋ ਨਾ, ਇੱਕ ਦਰਿਆ ਹੈ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਹੈਡ ਬੱਲੋਕੀ ਦੀ ਬ੍ਰਿਜ ਸੀ, ਉਹ 2.5 ਲੱਖ ਕਿਊਸਕ ਕੱਢਦੀ ਸੀ ਪਾਣੀ, ਤੇ ਉਹਦੇ ਜਿਹੜੇ ਉਹ ਬੇਸ ਬਣੇ ਜਿਹਨਾਂ ਨੂੰ ਅਸੀਂ ਦਰੇ ਆਨੇ ਆ, ਉਹ ਪਹਿਲੇ ਬਣੇ ਹੋਏ ਸਨ 35। ਉਹਨਾਂ ਨੇ ਕੀ ਕੀਤਾ, 88 ਦਾ ਜਦੋਂ ਸੈਲਾਬ ਆਇਆ ਨਾ, ਉਹਨਾਂ ਪਿਛਲੇ ਬੰਨ ਤੋੜ ਦਿੱਤੇ ਤੇ ਪਿੰਡਾਂ ਨੂੰ ਡੋਬ ਦਿੱਤਾ।
ਇਸ ਦਫਾ ਪਾਣੀ ਤੇ 2.25 ਲੱਖ ਲੰਘਿਆ, ਲੇਕਿਨ ਕਿਉਂਕਿ ਉਹਦੇ ਤੋਂ ਪਹਿਲੇ 15 ਬੇਜ਼ ਹੋਰ ਬਣ ਚੁੱਕੀਆਂ ਸਨ ਔਰ ਕਪੈਸਿਟੀ ਵੱਧ ਕੇ ਹੋ ਗਈ ਸੀ 3,80,000 ਕਿਊਸੈਕ ਦੀ, ਤੇ ਬੰਨ ਤਾਂ ਨਹੀਂ ਤੋੜਨੇ ਪਏ ਆਪ। ਨਹੀਂ। ਅੱਛਾ, ਹੁਣ ਇਹ ਜਿਹੜਾ ਸਾਰਾ ਡੋਬਾ ਆਇਆ, ਜ਼ਰਾ ਡੋਬੇ ਨੂੰ ਮਹਿਸੂਸ ਤੇ ਕਰੋ ਨਾ, ਡੋਬਾ ਆਇਆ ਕਿਉਂ? ਡੋਬਾ ਬਣਦਾ ਨਹੀਂ ਸੀ ਹੈਗਾ ਇਹਨਾਂ। ਇਹ ਡੋਬਾ ਇਸ ਵਜ੍ਹਾ ਤੋਂ ਆਇਆ ਹੈ ਕਿ ਜਿਹੜੀਆਂ ਤੁਹਾਡੀਆਂ ਜਗ੍ਹਾ ਜਗ੍ਹਾ ਤੋਂ ਪੁਲਾਂ ਸਨ ਨਾ, ਉਹ ਛੋਟੀਆਂ ਸਨ, ਪਿੱਛੇ ਤੁਹਾਨੂੰ ਬੰਨ ਤੋੜਨੇ ਪਏ, ਬੜੇ ਬੜੇ ਸ਼ਹਿਰ ਤੁਹਾਨੂੰ ਡੋਬਣੇ ਪਏ। ਹਾਂਜੀ। ਹੁਣ ਜਿੱਥੋਂ ਟੁਰਿਆ ਥੀਂ ਡੈਮ ਹੈ, ਰਣਜੀਤ ਸਾਗਰ ਡੈਮ ਜਿਹਨੂੰ ਆਂਦੇ ਜੀ, ਹਾਂਜੀ। ਉਹ ਅਗਰ ਜ਼ਿਆਦਾ ਤੋਂ ਜ਼ਿਆਦਾ ਯਾਨੀ ਕਿ ਸਾਰਾ ਡੈਮ ਉਹ ਯਕਦਮ ਵੀ ਵਿਹਲਾ ਕਰੇ ਨਾ, ਤੇ 6 ਤੋਂ 7 ਲੱਖ ਕਿਊਸੈਕ ਤੋਂ ਜ਼ਿਆਦਾ ਉਹ ਕੱਢ ਹੀ ਨਹੀਂ ਸਕਦੇ। ਸਮਝ ਆ ਗਈ ਜੀ ਗੱਲ? ਹਾਂਜੀ। ਹੁਣ ਜਿਹੜਾ ਜਦੋਂ ਤੁਸੀਂ ਇੱਕ ਮੈਂ ਤੁਹਾਨੂੰ ਮਿਸਾਲ ਦਿੱਤੀ ਵੀ ਤੁਹਾਡੇ ਕੋਲ 51 ਦਰੇ ਬਣੇ ਨੇ, ਔਰ 51 ਦਰਿਆਂ ਦੇ ਬੁਨਿਆਦ ਦੇ ਉੱਤੇ ਤੁਸੀਂ ਕਹਿ ਰਹੇ ਜੇ ਕਿ ਇੱਥੋਂ 3,80,000 ਲੰਘ ਸਕਦਾ। ਹਾਂਜੀ। 3,80,000 ਲੰਘ ਸਕਦਾ। ਤੁਸੀਂ 51 ਅਗਰ ਰੋਡ ਬਣਾ ਦਿੰਦੇ ਜੇ, ਤੇ ਹੁਣ ਤੁਹਾਡੀ ਕਪੈਸਿਟੀ ਹੋ ਗਈ 8 ਲੱਖ ਦੀ, ਤੇ ਤੁਸੀਂ ਉਸ 8 ਲੱਖ ਦੇ ਬੰਨ ਮਾਰ ਦਿਓ ਤੋੜੋ ਤੋੜ, ਤੇ ਹੁਣ ਤੁਹਾਨੂੰ ਮੈਨੂੰ ਦੱਸੋ ਵੀ ਡੋਬਾ ਕਿਵੇਂ ਆਏਗਾ? ਪੋਸੀਬਲ ਹੀ ਨਹੀਂ ਫਿਰ। ਤੇ ਬਣਾਓ ਨਾ। ਹੁਣ ਇੰਨੀ ਜੋ ਅਰਬਾਂ ਡਾਲਰਾਂ ਦੀ ਮਈਸ਼ਤ ਡੁੱਬ ਗਈ, ਉਹਦੀ ਬਜਾਏ ਜੇ ਸਾਡੀਆਂ ਤਰਜੀਹਾਤ ਇਧਰੋਂ ਅਸੀਂ ਕੋਈ ਸ਼ਹਿਰਾਂ ਚੋਂ ਨਿਕਲੀਏ, ਔਰ ਡੁੱਬੇ ਤੇ ਐਤਕੀ ਸ਼ਹਿਰ ਵੀ ਨੇ ਨਾ, ਵੇਖੋ ਕਿੰਨੇ ਸ਼ਹਿਰ ਡੁੱਬ ਗਏ। ਸ਼ਹਿਰ ਨਾਲੋਂ ਜ਼ਿਆਦਾ ਤੇ ਪਿੰਡ ਡੁੱਬੇ ਨਾ। ਜਿਹੜਾ ਕੋਈ ਪਾਣੀ ਸ਼ਹਿਰ ਵੱਲੋਂ ਆਉਂਦਾ ਉਹ ਪਿੰਡ ਵੱਲ ਨੂੰ ਫਿਰ ਕੱਢ ਦਿੰਦੇ, ਤੋੜ ਦਿੰਦੇ ਨੇ ਬਈ ਤੂੰ। ਹਾਂ ਅੱਛਾ, ਹੁਣ ਇਹ ਬੜਾ ਮਜ਼ੇਦਾਰ ਤੁਹਾਡੀ ਇੱਕ ਗੱਲ ਹੈ, ਇਹਦੇ 'ਚ ਮੈਂ ਥੋੜੀ ਜਿਹੀ ਇੱਕ ਚੀਜ਼ ਐਡ ਕਰਨਾ ਚਾਹੁੰਦਾ। ਤੁਸੀਂ ਇਹ ਵੇਖੋ ਵੀ ਸਾਰਾ ਜਿਹੜਾ ਸ਼ਹਿਰ ਦਾ ਪਾਣੀ ਵਾਟਰ ਲੈਵਲ ਡਾਊਨ ਕਿਉਂ ਹੋ ਰਿਹਾ ਨੇ? ਆਦਮ ਅਲੈਹਿਸਲਾਮ ਤੋਂ ਲਾ ਕੇ ਅੱਗੇ ਤਾਂ ਨਹੀਂ ਸੀ ਹੋਏ, ਵਸਦੇ ਤਾਂ ਸਨ ਨਾ ਇਨਸਾਨ, ਅੱਗੇ ਕਿਉਂ ਨਹੀਂ ਸੀ ਹੋਏ? ਉਹਦੀ ਵਜ੍ਹਾ ਇਹ ਸੀ ਕਿ ਪਹਿਲੀ ਗੱਲ ਤੇ ਵੀ ਗੇੜਨਾ ਪੈਂਦਾ ਸੀ ਨਲਕਾ, ਟਿੱਲ ਨਾਲ ਪਾਣੀ ਕੱਢਣਾ ਸੀ। ਹਾਂਜੀ। ਆ ਬਟਨ ਵਾਲਾ ਧਰੋੜਾ ਕੋਣੀ ਸੀ ਵੀ ਬਟਨ ਨਾ ਪਿਆ ਤੇ ਚੱਲ ਸੋ ਚੱਲ, ਉਹ ਧਰੋੜਾ ਹੈ ਗੇੜਨਾ ਪੈਂਦਾ ਸੀ। ਬੰਦਾ ਲੋਟੇ ਨਾਲ ਹੀ ਨਹਾ ਲੈਂਦਾ ਸੀ, ਕਹਿੰਦਾ ਸੀ ਚੱਲ ਯਾਰ ਇੰਨਾ ਹੀ ਬੜਾ ਥੱਕੇ ਪਏ ਜੀ। ਇੱਕ ਤਾਂ ਇਹ ਮੁਸੀਬਤ ਆ ਗਈ। ਦੂਸਰਾ ਵੀ ਪਾਣੀ ਕੱਢਦੇ ਤੁਸੀਂ ਇੱਥੋਂ ਪੈ ਜੇ, ਛੱਡਦੇ ਤੁਸੀਂ ਬੱਲੋ ਕੀ ਪੈ ਜੇ। ਇਹ ਵੀ ਹੈ ਗੱਲ ਨੂੰ ਸਮਝੇ ਜੀ? ਹਾਂਜੀ। ਹੁਣ ਮੇਰੇ ਕੋਲੋਂ ਤੇ ਅਜੇ 22 ਫੁੱਟ ਵਾਟਰ ਲੈਵਲ ਹੈ, ਤੇ ਇੱਥੇ ਅੰਦਾਜ਼ਾ ਲਾ ਲਓ ਕੀ ਹੋ ਗਿਆ ਲਾਹੌਰ ਸ਼ਹਿਰ ਦੇ ਵਿੱਚ। ਸਾਡੇ ਜੀ ਜਿਹੜੀ ਸਾਡੀ ਆਪਣੀ ਇਨਵਰਟਰ ਪੈਨ ਇਹ 280 ਕਿ 290 ਫੁੱਟ ਤੇ ਲੱਗੀ ਹੋਈ ਉੱਥੇ ਤੁਹਾਡੇ ਕੋਲ ਜਿਹੜੀ। ਹਾਂਜੀ। ਮਤਲਬ ਇਹ ਮਸਲੇ ਨਾ, ਪਾਣੀ ਨਿਕਲਦਾ ਕਿਧਰੋਂ ਪਿਆ, ਜਾਂਦਾ ਕਿੱਥੇ ਪਿਆ। ਵਿਹੜੇ ਪੱਕੇ ਹੋ ਗਏ। ਅੱਗੇ ਬਾਰਿਸ਼ਾਂ ਪੈਂਦੀਆਂ ਸੀ, ਵਿਹੜਿਆਂ ਦੇ ਵਿੱਚ ਪਾਣੀ ਥੱਲੇ ਜ਼ਮੀਨ 'ਚ ਜਾਂਦਾ ਸੀ, ਵਾਟਰ ਲੈਵਲ ਹਾਈ ਰਹਿੰਦਾ ਸੀ, ਜਿੰਨਾ ਕੱਢਦੇ ਸੀ ਉਹਨਾਂ ਵਾਪਸ। ਹੁਣ ਕੱਢਦੇ ਕਿਧਰੋਂ ਪਿਆ, ਜਾਂਦਾ ਕਿੱਧਰ ਪਿਆ, ਬੇੜੇ ਗਰਕ ਹੋ ਗਏ। ਔਰ ਫਿਰ ਤੁਸੀਂ ਜੋ ਇਕੱਠਾ ਕਰਾ ਕੇ ਫਿਰ ਤੁਸੀਂ ਡੁੱਬੇ, ਤੇ ਫਿਰ ਡੋਬਾ। ਤੇ ਇਹ ਮੈਂ ਤਾਂ ਇਹ ਸਮਝਾਉਣਾ ਚਾਹੁੰਦਾ ਵੀ ਮੈਂ ਨਹੀਂ ਡੁੱਬਿਆ। ਮੈਂ ਰਾਣਾ ਸਾਹਿਬ, ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਸ਼ਹਿਰ ਹੋ, ਮੈਂ ਪਿੰਡ ਆ। ਮੈਂ ਤੁਹਾਡੇ ਨਾਲ ਇਹ ਮੁਕਾਲਮਾ ਕਰਨਾ। ਮੈਂ ਤੁਹਾਨੂੰ ਇਹ ਸਮਝਾ ਰਿਹਾ ਕਿ ਮੈਂ ਡੁੱਬ ਗਿਆ। ਜਦੋਂ ਮੈਂ ਡੁੱਬ ਗਿਆ ਤੇ ਮੈਂ ਹੀ ਤਾਂ ਪੈਸੇ ਲੈ ਕੇ ਤੁਹਾਡੇ ਕੋਲ ਆਉਣਾ ਸੀ ਨਾ। ਇਹ ਤੌਫੀਕ ਹੈ ਹੀ ਮੈਨੂੰ ਵੀ ਮੈਂ ਕਣਕ ਦਾ ਕਿੱਲਾ ਮੇਰਾ ਅਜੇ ਵੱਡੀਚਾ ਨਹੀਂ, ਤੇ ਮੈਂ ਜ਼ਰਬਾਂ ਦੇਣ ਲੱਗ ਪਿਆ। ਮੈਂ ਜੇ ਮੇਰੀ ਨਜ਼ਰ ਆਉਂਦੀ ਪਈ ਨਾ 40 ਮਣ ਦੀ, ਤੇ ਮੈਂ ਆਖਣਾ ਯਾਰ ਅੱਲਾ ਖੈਰ ਕਰੇਗਾ, ਇਹ 50 ਮਣ ਹੈ। ਤੇ ਜੇ ਮੈਨੂੰ ਪਤਾ ਨਾ ਵੀ ਸਰਕਾਰ ਨੇ ਰੇਟ 3000 ਤੋਂ ਉੱਤੇ ਨਹੀਂ ਜਾਣ ਦੇਣਾ, ਮੈਂ ਨਾ ਯਾਰ ਹੋ ਸਕਦਾ 4000 ਲੱਭ ਜਾ। ਮੈਂ ਉਹਨੂੰ 2 ਲੱਖ ਨਾਲ ਜ਼ਰਬ ਦੇ ਲਈ। ਮੈਂ 2 ਲੱਖ ਦੀ ਜ਼ਰਬ ਦੇ ਕੇ ਤੇ ਮੈਂ ਉਹਦੇ ਚੋਂ ਪੈਸੇ ਫੜੇ ਨੇ, ਤੇ ਫੜ ਕੇ ਤੇ ਮੈਂ ਜਨਾਬ ਨਾਲ ਕਿਸੇ ਹੋਰ ਭਰਾ ਕੋਲ 50,000 ਉਧਾਰਾ ਫੜ ਲਿਆ, ਤੇ ਮੈਂ ਤੁਹਾਡੇ ਕੋਲ ਆ ਗਿਆ। ਤਿੜਿਆ ਤੜਾਇਆ ਆ ਕੇ ਮੈਂ ਤੁਹਾਡੇ ਕੋਲ 2 ਲੱਖ ਦੇ ਕੱਪੜੇ ਲੈ ਗਿਆ। ਅੱਗੋਂ ਮੇਰੀ ਹੋਈ 1.25 ਲੱਖ ਦੀ। ਇਹ ਮੇਰੇ ਕੋਲ ਤੌਫੀਕ ਹੈ, ਇਹ ਪੇਂਡੂ ਕੋਲ ਤੌਫੀਕ ਹੈ, ਇਹ ਦਿਹਾਤੀ ਕੋਲ ਤੌਫੀਕ ਹੈ ਕਿ ਉਹ ਤਿੜਿਆ। ਠੀਕ ਹੈ ਨਾ? ਉਹ ਆਂਦਾ ਯਾਰ ਮੈਂ ਰੋਲਾ ਹੀ ਕੋਈ ਨਹੀਂ ਯਾਰ, ਵੇਖੀ ਜਾਏਗੀ, ਤੇ ਮੈਂ ਮਰ ਗਿਆ। ਮੇਰੇ ਕੋਲ ਹੈ ਹੀ ਕੋਈ ਨਹੀਂ, ਮੈਂ ਤੁਹਾਡੇ ਕੋਲ ਕਿਤੇ ਆਵਾਂਗਾ, ਦੱਸੋ ਮੈਨੂੰ। ਇਹ ਵੀ ਹੈ। ਤੇ ਜਦ ਤੁਸੀਂ ਪਹਿਲੇ ਗੱਲ ਕੀਤੀ ਪਾਣੀਆਂ ਦੀ ਕਿ ਦਰਖਤ ਵਗੈਰਾ ਨਾ ਨਹੀਂ ਹੈ, ਇਹਦੇ ਵਿੱਚ ਕਿਸਾਨ ਦੀ ਆਪਣੀ ਗਲਤੀ ਹੈ। ਜੇ ਕੋਈ ਕਿਸੇ ਦੇ ਖੇਤ 'ਚ ਕੋਈ ਬੰਨੇ ਤੇ ਖਾਲੇ ਤੇ ਹੁੰਦਾ ਨਾ ਦਰਖਤ, ਉਹ ਕਹਿੰਦਾ ਇਹਨੂੰ ਇੱਥੋਂ ਵੱਢ ਦਿਓ, ਇਹਦੇ ਥੱਲੇ ਕੋਈ ਚੀਜ਼ ਹੋਣੀ ਨਹੀਂ। ਠੀਕ ਹੈ। ਸਾਡੇ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਾਂਗਾ, ਸਾਡੇ ਆਪਣੇ 3-4 ਏਕੜ ਦੇ ਵਿੱਚ ਆਲੇ ਦੁਆਲੇ ਦਰਖਤ ਤੇ ਸੀ, ਅਸੀਂ ਆਪ ਖੁਦ ਪਟਾਤੇ। ਬਿਲਕੁਲ ਠੀਕ। ਕੀ ਹੈ ਕਿ 4 ਪੈਸੇ ਆਉਣਗੇ। ਠੀਕ ਹੈ। ਫਿਰ ਉਹਦੇ ਵਿੱਚ ਗਲਤੀ ਸਾਡੀ ਆਪਣੀ ਹੈ ਨਾ। ਤੇ ਹੁਣ ਆਪਾਂ ਹਰ ਚੀਜ਼ ਹਕੂਮਤ ਤੇ ਪਾਈ ਜਾਂਦੇ ਆ, ਕਿਸਾਨਾਂ ਦੀ ਆਪਣੀ ਗਲਤੀ ਵੀ ਤਾਂ ਹੈ।
ਨਹੀਂ ਕਿਸਾਨਾਂ ਦੀ ਕੋਈ ਇੱਕ ਗਲਤੀ ਤੇ ਨਹੀਂ ਨਾ, ਕਿਸਾਨਾਂ ਦੇ ਤੇ ਬੜੀਆਂ ਗਲਤੀਆਂ ਨੇ ਕਿਸਾਨਾਂ ਦੀ। ਮੈਂ ਕਿਹਾ ਜੀ ਵੇਖੋ ਇੱਕ ਗਲਤੀ ਤਾਂ ਨਹੀਂ ਹੈ, ਲੇਕਿਨ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਉਹਨੇ ਵਢਾ ਦਿੱਤਾ ਵੀ 4 ਪੈਸੇ ਆ ਜਾਣਗੇ, ਤੇ ਜੇ ਉਹਦੇ ਕੋਲ ਪੈਸੇ ਪਹਿਲੇ ਹੁੰਦੇ ਉਹਨੇ ਖੈਰ ਨੂੰ ਵਢਾਉਣੇ ਸੀ। ਨਹੀਂ, ਉਹ ਕਹਿੰਦੇ ਨੇ ਕਿ ਇਹਦੇ ਥੱਲੇ ਕੋਈ ਚੀਜ਼ ਹੁੰਦੀ ਨਹੀਂ, ਠੀਕ ਹੈ, ਫਸਲ ਨਹੀਂ ਹੁੰਦੀ ਸਰ। ਉਹਦੇ 'ਚ ਨਾ ਦੇਖੋ ਮੈਂ 2 ਗੱਲਾਂ ਕਰ ਰਹਾ। ਹਾਂਜੀ ਸਾਡੇ ਦਾ ਮਸਲਾ ਇਹ ਵੇ ਕਿ ਮੈਂ ਅੱਗੇ ਗੱਲ ਕੀਤੀ ਵੀ ਅਵੇਅਰਨੈਸ ਦਾ ਬੜਾ ਮਸਲਾ ਹੈ। ਜਿਹੜਾ ਸਾਡਾ ਮਹਿਕਮਾ ਹੈ ਨਾ ਜ਼ਰਾਅਤ ਹੀ ਹੈ, ਹਾਂਜੀ ਉਹ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਦੇ ਰਿਹਾ, ਉਹ ਇਹ ਗੱਲ ਦੱਸਦਾ ਪਿਆ ਵੀ ਦਰਖਤਾਂ ਦੀ ਅਹਿਮੀਅਤ ਕੀ ਹੈ? ਕੋਈ ਨਹੀਂ ਦੱਸਦਾ ਪਿਆ। ਗੱਲ ਸਮਝੋ। ਹਾਂਜੀ ਅਸਲ ਦੇ ਵਿੱਚ ਮੈਨੂੰ ਲੱਗ ਰਿਹਾ ਨਾ, ਮੈਨੂੰ ਇਹ ਲੱਗ ਰਿਹਾ ਕਿ ਇਹਦੇ ਥੱਲੇ ਸ਼ੈ ਕੋਈ ਨਹੀਂ ਹੁੰਦੀ। ਇਹ ਗੱਲ ਬਿਲਕੁਲ ਠੀਕ ਹੈ, ਮੈਂ ਆਪਣੇ ਤਾਈਂ ਇਹੀ ਸੋਚਿਆ ਵੀ ਇਹਦੇ ਥੱਲੇ ਸ਼ੈ ਕੋਈ ਨਹੀਂ। ਲੇਕਿਨ ਮੈਨੂੰ ਅਗਰ ਕੋਈ ਮੁਤਬਾਦਲ ਇਹ ਬੰਦਾ ਦੱਸਦਾ ਕਿ ਭਾਈ ਜਿਹੜੀਆਂ ਤੇਰੇ ਫਸਲਾਂ ਦੇ ਵਿੱਚ ਕੀੜੇ ਆਉਂਦੇ ਨੇ ਨਾ, ਉਹਨਾਂ ਨੂੰ ਚੁਗਣ ਵਾਸਤੇ ਜਿਹੜੇ ਪਰਿੰਦੇ ਆਉਂਦੇ ਨੇ ਨਾ, ਉਹ ਇੱਥੇ ਬਹਿੰਦੇ ਨੇ, ਉਹ ਇੱਥੇ ਆ ਕੇ ਸਟੇ ਕਰਦੇ ਨੇ, ਆਰਾਮ ਕਰਦੇ ਨੇ, ਫਿਰ ਉਹ ਆਪਣਾ ਕੰਮ ਕਰਦੇ ਨੇ। ਉਹ ਤਾਂ ਤੇਰੇ ਮੁਲਾਜ਼ਮ ਨੇ, ਤੇਰੇ ਨੌਕਰ ਨੇ, ਅੱਲਾਹ ਤਾਲਾ ਨੇ ਤੇਰੇ ਵਾਸਤੇ ਨਿਜ਼ਾਮ ਵਿੱਚ ਪੈਦਾ ਕੀਤੇ ਨੇ। ਮੈਂ ਤਾਂ ਉਹਨਾਂ ਦੀ ਬਹਿਣ ਦੀ ਥਾਂ ਕੋਈ ਨਹੀਂ ਛੱਡੀ, ਮੈਨੂੰ ਕਿਸੇ ਨੇ ਇਹ ਨਹੀਂ ਦੱਸਿਆ। ਦੂਸਰੀ ਗੱਲ, ਮੈਨੂੰ ਕਿਸੇ ਇਹ ਨਹੀਂ ਦੱਸਿਆ ਵੀ ਇਹ ਤਾਂ ਤੇਰੀ ਹਨੇਰੀਆਂ ਦੇ ਖਿਲਾਫ ਇੱਕ ਪ੍ਰੋਟੈਕਸ਼ਨ ਹੈ, ਕਿਸੇ ਦੱਸਿਆ ਹੀ ਨਹੀਂ। ਮੈਨੂੰ ਦੱਸੋ ਨਾ ਕਿ ਬਈ ਇਹ ਪ੍ਰੋਟੈਕਸ਼ਨ ਹੈ, ਤੇਰੀਆਂ ਜਿਹੜੀਆਂ ਫਸਲਾਂ ਨੂੰ ਡੇਗਣ ਤੋਂ ਰੋਕਦਾ ਪਿਆ। ਸਾਰੀ ਗੱਲ ਹੈ ਜੀ। ਮੈਂ ਇਹ ਕਹਿਣਾ ਕਿ ਇਹਦੇ ਖਿਲਾਫ ਤੇ ਵੈਸੇ ਕਾਨੂੰਨ ਹੋਣਾ ਚਾਹੀਦਾ। ਹਕੂਮਤ ਦਾ ਇਹ ਕੰਮ ਹੈ ਕਿ ਕਾਨੂੰਨ ਪਾਸ ਕਰੇ ਕਿ ਜਿਹੜਾ ਦਰਖਤ ਹੈ ਨਾ ਉਹ ਮਰਜ਼ੀ ਤੋਂ ਬਗੈਰ ਵੱਢਿਆ ਹੀ ਨਾ ਜਾਵੇ। ਤੇ ਜਿਹੜੀਆਂ ਹੁਣ ਇੰਨੀਆਂ ਸੁਸਾਇਟੀਆਂ ਬਣਦੀਆਂ ਪਈਆਂ, ਮੇਰੇ ਪਿੰਡ ਦੇ ਅੱਡੇ ਤੇ ਨਾ ਸੁਸਾਇਟੀਆਂ ਬਣ ਗਈਆਂ, ਖੇਤ ਉਹਨਾਂ ਨੇ ਖੇਤ ਮਿੱਟੀ ਪਾ ਤੇ ਉੱਥੇ ਖਰੋੜ ਬਣ ਗਏ, ਦਰਖਤ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇਹ ਸੁਸਾਇਟੀਆਂ ਦੇ ਵਿੱਚ ਕਿੰਨਾ ਕੁ ਰੋਲ? ਦੇਖੋ ਸੁਸਾਇਟੀਆਂ ਦਾ ਰੋਲ ਤਾਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਇਸ ਰੋਲ ਨੂੰ ਘਟਾਇਆ ਵੀ ਜਾ ਸਕਦਾ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਲਾਹੌਰ 'ਚ ਕਿਹੜੀਆਂ ਸੁਸਾਇਟੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਟਾਈਮ ਵੀ ਤੁਸੀਂ ਦੇਖੋ ਨਾ ਅਗਰ ਤੇ ਵੱਡੇ ਪਲਾਟ ਪੈਣ। ਹਾਂਜੀ 2-2 ਕਨਾਲ ਦੇ, 4-4 ਕਨਾਲ ਦੇ, ਜਿੱਥੇ ਅਸੀਂ ਬੈਠੇ ਹਾਂ ਨਾਂ ਲੈਣਾ ਮੁਨਾਸਬ ਨਹੀਂ। ਸੱਜੇ ਖੱਬੇ ਜਿਹੜੀਆਂ ਵੱਡੀਆਂ ਸੁਸਾਇਟੀਆਂ ਨੇ ਹਾਂਜੀ, ਉਹਨਾਂ 'ਚ 4-4 ਕਨਾਲ ਦੇ ਪਲਾਟ ਪਏ ਨੇ, ਖਾਲੀ ਪਏ, ਔਰ ਉਹ ਕੀ ਕਰਦੇ ਨੇ? ਵਾਹ ਦਿੰਦੇ ਨੇ। ਹਕੂਮਤ ਨੂੰ ਇਹ ਇੰਨਾ ਅੱਛਾ ਤੁਸੀਂ ਸਵਾਲ ਕੀਤਾ, ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਈ ਵਾਰੀ ਸੋਚਦਾ ਸੀ ਜਦੋਂ ਮੇਰਾ ਡਿਜੀਟਲ ਫੇਸ ਨਹੀਂ ਸੀ ਤੇ ਮੈਂ ਸੋਚਦਾ ਸੀ ਵੀ ਕਦੀ ਮੈਂ ਇਸ ਪੈਗਾਮ ਨੂੰ ਦਿਆਂਗਾ। ਹਕੂਮਤ ਇੰਪੋਜ਼ ਨਹੀਂ ਕਰ ਸਕਦੀ ਕਿ ਤੁਸੀਂ ਜਿੰਨੀ ਦੇਰ ਤੱਕ ਇਹਦੇ 'ਚ ਰਿਹਾਇਸ਼ ਨਹੀਂ ਹੁੰਦੀ ਤੁਸੀਂ ਇਹਦੇ ਦਰਖਤ ਲਾਉਣਾ। ਕਰ ਸਕਦੀ ਹਕੂਮਤ। ਜਿਹੜਾ ਪਲਾਟ ਵਿਹਲਾ ਪਿਆ ਕਿਸੇ ਵੀ ਸੁਸਾਇਟੀ 'ਚ, ਮੈਨੂੰ ਦੱਸੋ ਕਦੋਂ ਦਾ ਵਿਹਲਾ ਪਿਆ ਭਲਾ? ਸਦੀਆਂ ਤੋਂ ਪਿਆ। ਆਦਮ ਅਲੈਹਿਸਲਾਮ ਤੋਂ ਵਿਹਲਾ ਪਿਆ। ਮੈਂ ਅਕਸਰ ਆਉਂਦਾ ਹੁੰਦਾ, ਮੈਂ ਮਿਸਾਲ ਦਿੰਦਾ, ਆਦਮ ਅਲੈਹਿਸਲਾਮ ਤੋਂ ਵਿਹਲਾ ਪਿਆ। ਹਾਂਜੀ, ਉਹ ਕਿਸੇ ਕੰਮ ਆਇਆ? ਹੁਣ ਤੁਸੀਂ ਉਹਦੀ ਪ੍ਰੋਡਕਸ਼ਨ ਵੀ, ਜਿਹੜੀ ਪ੍ਰੋਡਕਸ਼ਨ ਆ ਰਹੀ ਸੀ ਐਗਰੀਕਲਚਰ ਦੀ, ਉਹ ਵੀ ਤੁਸੀਂ ਖਤਮ ਕਰ ਦਿੱਤੀ। ਫਿਰ ਤੁਸੀਂ ਉਹਦੇ ਤੇ ਜਿਹੜਾ ਸਬਜ਼ਾ ਸੀ ਉਹ ਵੀ ਖਤਮ ਕਰ ਦਿੱਤਾ। ਹਾਂਜੀ, ਉਲਟਾ ਤੁਸੀਂ ਮੁਸੀਬਤ ਨੂੰ ਪੈ ਜੇ, ਸੁਸਾਇਟੀ ਮੁਸੀਬਤ ਨੂੰ ਪਈਏ, ਉਹਨਾਂ ਪਲਾਟਾਂ ਨੂੰ ਵਾਹ ਰਹੀ। ਚਲੋ ਜੀ ਐਗਰੀਕਲਚਰ ਤੁਸੀਂ ਹੋ ਸਕਦਾ ਐਸੀ ਤੁਸੀਂ ਸੋਚਦੇ ਹੋ ਕਿ ਯਾਰ ਜੇ ਅਸੀਂ ਕਰੀਏ ਤੇ ਸੱਜੇ ਖੱਬੇ ਜਿਨ੍ਹਾਂ ਦੇ ਲੋਕਾਂ ਦੇ ਕਰੋੜਾਂ ਦੇ ਘਰ ਨੂੰ ਕਹਿਣਗੇ ਯਾਰ ਸਾਡੀਆਂ ਤੇ ਨੀਆਂ ਨੂੰ ਪਾਣੀ ਪੈਂਦਾ ਪਿਆ। ਚਲੋ ਠੀਕ ਹੈ, ਐਸੀਆਂ ਹਜ਼ਾਰਾਂ ਫਸਲਾਂ ਨੇ ਜਿਹੜੀਆਂ ਬਗੈਰ ਪਾਣੀ ਤੋਂ ਹੋ ਰਹੀਆਂ ਨੇ, ਜਿਨ੍ਹਾਂ ਨੂੰ ਥੋੜਾ ਪਾਣੀ ਚਾਹੀਦਾ। ਤੇਲ ਦੀ ਤੁਸੀਂ ਵੇਖੋ ਫਸਲ ਜਿਹੜੀ ਹੈ, ਕੈਨੋਲਾ ਵੇਖੋ, ਉਹ ਇੱਕ ਅੱਧੇ ਪਾਣੀ ਤੇ ਪੱਕਦੇ ਨੇ, ਉਹ ਨਹੀਂ ਕੱਢੀਆਂ ਜਾ ਸਕਦੀਆਂ ਇਹਨਾਂ 'ਚ। ਕਿੰਨਾ ਮੁਲਕ ਖੁਦ ਕਫੀਲ ਹੋ ਸਕਦਾ? ਤੁਹਾਡਾ ਸਾਰਾ ਖਰਚਾ ਹੀ ਤੇਲ ਦਾ, ਭਾਵੇਂ ਉਹ ਕੁਕਿੰਗ ਆਇਲ ਦੀ ਮੱਦ 'ਚ ਤੇ ਭਾਵੇਂ ਉਹ ਆਪਣਾ ਪੈਟਰੋਲ ਦੀ ਮੱਦ 'ਚ। ਰੋਲਾ ਜਿਹੜਾ ਨਾ ਤੁਹਾਡਾ ਉਹ ਸਾਰਾ ਦਾ ਸਾਰਾ ਤੇਲ ਦਾ ਹੀ ਹੈ। ਆਪਣੇ ਇੱਧਰ ਆਰਗੈਨਿਕ ਫੂਡ ਦਾ ਇੰਨੀ ਚੀਜ਼ ਕਿਉਂ ਨਹੀਂ ਹੈ? ਆਪਾਂ ਇੱਥੇ ਅੱਜ ਕੱਲ ਹਰ ਚੀਜ਼ ਆਰਟੀਫੀਸ਼ੀਅਲ ਖਾ ਰਹੇ ਹਾਂ। ਦੇਖੋ ਜਿਹੜਾ ਆਰਗੈਨਿਕ ਫੂਡ ਦਾ ਟੌਪਿਕ ਹੈ ਨਾ, ਇੱਕ ਬੜਾ ਇੱਕ ਮੁਖਤਲਿਫ ਜਿਹਾ ਟੌਪਿਕ ਹੈ, ਬੜਾ ਮੁਖਤਲਿਫ ਟੌਪਿਕ। ਔਰ ਇਸ ਟੌਪਿਕ ਨੂੰ ਅਗਰ ਕਵਰ ਕੀਤਾ ਜਾ ਸਕਦਾ ਨਾ, ਤੇ ਇਹ ਕਵਰ ਐਵੇਂ ਨਹੀਂ ਹੋਣਾ। ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਹੋ ਸਕਦਾ ਹੈ। ਗੌਰਮੈਂਟ ਇਨਵਾਲਵ ਹੋਏ, ਪ੍ਰਾਈਵੇਟ ਇਦਾਰੇ ਇਨਵਾਲਵ ਹੋਣ, NGOs ਇਨਵਾਲਵ ਹੋਣ, ਇਹ ਫਿਰ ਹੋਏਗਾ। ਤੁਹਾਡਾ ਜਿਹੜਾ ਪੂਰਾ ਦਾ ਪੂਰਾ ਮਹਿਕਮਾ ਹੈ ਜ਼ਰਾਅਤ ਜਿਹੜਾ ਤੁਸੀਂ ਬਣਾਇਆ, ਹਾਂਜੀ, ਉਹਨਾਂ ਦੀ ਪਿਛਲੇ ਅਗਰ ਤੁਸੀਂ 20 ਸਾਲ 30 ਸਾਲ 40 ਸਾਲ ਤੋਂ ਤੁਸੀਂ ਉਹਨਾਂ ਦੀ ਸਾਰੀ ਦੀ ਸਾਰੀ ਉਹਨਾਂ ਦੀ ਵੇਖੋ ਤਬਲੀਗ, ਤੇ ਉਹ ਆਂਦੇ ਕੀ ਨੇ? ਹਰ ਫਸਲ ਦੇ ਆਂਦੇ ਜੀ 2 ਬੋਰੀ DAP ਪਾ ਦਿਓ, ਉਤੋਂ 3 ਯੂਰੀਆ ਪਾ ਦਿਓ। ਗੱਲ ਕਿਹੜੀ ਕਰਦੇ ਨੇ? ਕੋਈ ਇਸ ਤੋਂ ਇਲਾਵਾ ਗੱਲ ਉਹਨਾਂ ਕੋਲ ਹੈ? ਕੋਈ ਨਹੀਂ ਹੈ। ਅੱਛਾ, ਪਹਿਲੀ ਗੱਲ ਤੇ ਕਿ ਤੁਹਾਡਾ ਮਹਿਕਮਾ ਜਿਹੜਾ ਨਾ ਉਹ ਹੀ ਲੋਕਾਂ ਨੂੰ ਪੁੱਛ ਨਹੀਂ ਕਰ ਰਿਹਾ ਕਿ ਤੁਸੀਂ ਆਰਗੈਨਿਕ ਫੂਡ ਵਾਲੇ ਕਿਵੇਂ ਹੋਣਾ। ਮਹਿਕਮਾ ਹੀ ਨਹੀਂ ਕਰ ਰਿਹਾ, ਨਹੀਂ ਕਰਦਾ ਪਿਆ। ਠੀਕ ਹੈ। ਦੂਸਰੀ ਗੱਲ ਹੈਗੀ ਏ ਕਿ ਜਿਹੜਾ ਬੰਦਾ ਇਸ এনवायरमेंट ਦੇ ਵਿੱਚ ਆਰਗੈਨਿਕ ਫੂਡ ਉੱਤੇ ਕੰਮ ਕਰ ਰਿਹਾ, ਉਹਦੀ ਸਰਾਊਂਡਿੰਗ ਦੇ ਉੱਤੇ ਜਿਹੜੀਆਂ ਨਾਲ ਦੀਆਂ ਜਿਹੜੀਆਂ ਫਸਲਾਂ ਨੇ, ਉਹਨਾਂ ਦੇ ਉੱਤੇ ਪੈਸਟ ਦਾ ਇੰਨਾ ਜ਼ਿਆਦਾ ਅਟੈਕ ਹੈ ਕਿ ਉਹਦੀ ਬਚਦੀ ਕੋਈ ਨਹੀਂ। ਤੇ ਜੇ ਉਹਦੀ ਬਚਦੀ ਹੈ ਤੇ ਉਹ ਲੈ ਕੇ ਆਉਂਦਾ ਵੇਚਣ ਵਾਸਤੇ,
ਤੇ ਉਹਨੂੰ ਕੋ ਆਰਗੈਨਿਕ ਸਮਝ ਕੇ ਲੈਂਦਾ ਕੋਈ ਨਹੀਂ। ਲੈਂਦਾ ਕੋਈ ਨਹੀਂ। ਤੇ ਜਿਹੜੀ ਆਪਣੀ ਐਗਰੀਕਲਚਰ ਯੂਨੀਵਰਸਿਟੀਆਂ ਬੜੀਆਂ ਹੋਈਆਂ, ਸਾਡੇ ਆਪਣੇ ਸ਼ਹਿਰ 'ਚ ਵੀ ਹੈ, ਫੈਸਲਾਬਾਦ ਵੀ ਹੈ, ਹਰ ਜਗ੍ਹਾ ਹੈ। ਤੇ ਉੱਥੇ ਇਸ ਚੀਜ਼ ਦੇ ਬਾਰੇ ਨਾ ਆਵਾਮ ਨੂੰ ਨੌਲੇਜ ਕਿਉਂ ਨਹੀਂ ਹੈ, ਇੰਨਾ ਸ਼ੌਰ ਕਿਉਂ ਨਹੀਂ ਹੈ ਕਿ ਸਾਡਾ ਇਹ ਫਿਊਚਰ ਆ, ਜੇ ਅਸੀਂ ਇਸ ਚੀਜ਼ ਤੋਂ ਦੂਰ ਹੋਵਾਂਗੇ ਸਾਡਾ ਫਿਊਚਰ ਬਰਬਾਦ ਹੋ ਜਾਏਗਾ। ਵੇਖੋ ਜਿਹੜਾ ਤੀਜਾ ਨੰਬਰ ਹੈ ਨਾ, ਉਹ ਹੈ ਪੈਸੇ ਦਾ, ਜਿਹਨੂੰ ਅਸੀਂ ਪਹਿਲਾਂ ਸਮਝਦੇ ਹਾਂ। ਹਾਂਜੀ। ਤੇ ਦੂਜਾ ਨੰਬਰ ਹੈ ਸਿਹਤ ਦਾ। ਅਗਰ ਇੱਕ ਬੰਦੇ ਕੋਲ ਸਿਹਤ ਨਹੀਂ ਹੈ, ਉਹ ਪੈਸੇ ਦਾ ਕੀ ਕਰੇਗਾ? ਇਹਦਾ ਮਤਲਬ ਹੈ ਪੈਸੇ ਦਾ ਤੀਜਾ ਹੋ ਗਿਆ, ਹਾਂਜੀ, ਤੇ ਸਿਹਤ ਦਾ ਦੂਜਾ ਹੋ ਗਿਆ। ਤੇ ਪਹਿਲਾ ਨੰਬਰ ਹੈ ਜ਼ਿਹਨੀ ਸਕੂਨ ਦਾ, ਦਿਲ ਦੇ ਇਤਮਾਨਾਨ ਦਾ, ਮੇਨ ਚੀਜ਼ ਹੈ। ਤੇ ਜੇ ਉਹਦਾ ਦਿਲ ਮੁਤਮਿਨ ਨਹੀਂ ਹੈ, ਉਹਦਾ ਜ਼ਿਹਨੀ ਸਕੂਨ ਨਹੀਂ ਹੈ, ਤੇ ਉਹਦੇ ਕੋਲ ਸਿਹਤ ਵੀ ਹੋਵੇ ਤੇ ਪੈਸਾ ਵੀ ਹੋਵੇ, ਤੇ ਉਹ ਦੋਵੇਂ ਗਏ। ਸਾਰੀ ਗੱਲ ਹੈ ਜੀ। ਇਹ ਹੀ ਅਸੀਂ ਵੇਖਣਾ ਕਿ ਦੁਨੀਆ ਦੀ ਬੜੀ ਬੜੀ ਸਿਵਲਾਈਜ਼ ਸੁਸਾਇਟੀਆਂ ਜਿਹੜੀਆਂ ਨੇ, ਉਹਨਾਂ 'ਚ ਬੰਦੇ ਖੁਦਕੁਸ਼ੀਆਂ ਕਰਦੇ ਪਏ ਨੇ। ਹਾਂਜੀ। ਕਿਉਂ ਕਰ ਰਹੇ ਨੇ? ਤੁਹਾਡੇ ਪਾਕਿਸਤਾਨ 'ਚ ਕਿੰਨੇ ਉਮਰਾ ਨੇ? ਪਿਛਲੇ ਦਿਨਾਂ ਜਹਾਂਗੀਰ ਤਰੀਨ ਸਾਹਿਬ ਦੇ ਭਾਈ ਦਾ ਵੀ ਰੌਲਾ ਪਿਆ ਸੀ। ਹਾਂਜੀ। ਠੀਕ ਹੈ, ਨਿਕਲਿਆ ਸੀ ਕਿ ਯਾਰ ਉਹਨਾਂ ਨੇ ਸ਼ਾਇਦ ਆਪਣੇ ਆਪ ਨੂੰ ਮਾਰ ਲਿਆ। ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਮਾਰ ਲੈਂਦੇ ਨੇ। ਸਿਹਤ ਵੀ ਹੁੰਦੀ ਉਹਨਾਂ ਕੋਲ, ਪੈਸਾ ਵੀ ਹੁੰਦਾ, ਲੇਕਿਨ ਜ਼ਿਹਨੀ ਸਕੂਨ ਨਹੀਂ ਮਿਲਦਾ। ਇਸੇ ਤਰ੍ਹਾਂ ਇਹ ਤਾਂ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਇਤਫਾਕ ਕਰਨਾ ਕਿ ਸਾਨੂੰ ਸਿਹਤ ਉੱਤੇ ਕੰਮ ਕਰਨ ਦੀ ਬੜੀ ਜ਼ਿਆਦਾ ਜ਼ਰੂਰਤ ਹੈ। ਔਰ ਇੱਕ ਦੂਸਰਾ ਇਹਦਾ ਰਿਲੇਸ਼ਨ ਇਹ ਨਾ ਵੀ ਜਿਹੜਾ ਤੁਸੀਂ ਪੈਸਾ ਇਕੱਠਾ ਕਰਦੇ ਜੇ, ਉਹ ਤੁਹਾਡੇ ਕੋਲ ਹਸਪਤਾਲ ਖਾ ਜਾਂਦੇ ਨੇ, ਸਾਰੀ ਗੱਲ ਉਹ ਪੈਸਾ ਤੇ ਫਿਰ ਤੁਹਾਡਾ ਖਤਮ ਹੋ ਗਿਆ। ਹੁਣ ਇਹਦੇ ਵਿੱਚ ਤੁਸੀਂ ਤਰਜੀਹਾਤ ਵੇਖੋ ਨਾ। ਹਕੂਮਤ ਤੇ ਤੁਹਾਨੂੰ ਆਂਦੀ ਵੀ ਅਸੀਂ ਤਾਂ ਡੰਗਰ ਨਹੀਂ ਬੰਨਣ ਦੇਣੇ, ਸ਼ਹਿਰ ਦੇ ਵਿੱਚ ਮੱਝਾਂ ਗਾਵਾਂ ਦੇ ਰੱਖਣ ਦੇਣੇ, ਬੈਨ ਨੇ ਬੈਨ। ਦੇਖੋ ਇਹ ਵਕਤ ਦੇ ਨਾਲ ਨਾਲ ਨਾ ਇਹਦੇ ਤੇ ਰੌਲਾ ਪਾਉਣ ਨਾਲ ਹੀ ਫਰਕ ਪੈਣਾ। ਸੋਸ਼ਲ ਮੀਡੀਆ ਦੀ ਨਾ ਬੜੀ ਤਾਕਤ, ਸੋਸ਼ਲ ਮੀਡੀਆ ਦੀ ਬੜੀ ਤਾਕਤ। ਅਸੀਂ ਰਿਕਾਰਡ ਕਰ ਰਹੇ ਹਾਂ ਪ੍ਰੋਗਰਾਮ, ਹਾਂਜੀ, ਅਸੀਂ ਇੱਕ ਕਮਰੇ 'ਚ ਬੈਠੇ ਹਾਂ, ਸਾਨੂੰ ਸਾਡੀ ਟੀਮ ਤੋਂ ਇਲਾਵਾ ਬੰਦਾ ਸੁਣਦਾ ਕੋਈ ਨਹੀਂ ਪਿਆ। ਹਾਂਜੀ। ਲੇਕਿਨ ਜਦੋਂ ਰਿਕਾਰਡ ਹੋ ਕੇ ਅਪਲੋਡ ਹੋਣੀ ਨਾ, ਤੇ ਇਹ ਦੁਨੀਆ ਦੇ ਪਤਾ ਨਹੀਂ ਕਿਹੜੇ ਕਿਹੜੇ ਕੋਨੇ 'ਚ ਸੁਣੀ ਜਾਣੀ। ਬੇਸ਼ੱਕ ਆਵਾਜ਼ ਹੈ ਨਾ, ਇੱਕ ਆਵਾਜ਼ ਹੈ। ਅਸੀਂ ਉਹਨੂੰ ਰਿਕਾਰਡ ਕਰ ਰਹੇ ਹਾਂ, ਰਿਕਾਰਡ ਕਰਕੇ ਇੱਕ ਪੈਗਾਮ ਦੇ ਰਹੇ ਹਾਂ। ਇਸ ਵਜ੍ਹਾ ਤੋਂ ਇਹ ਜਿੰਨੇ ਹੁਕਾਮੇ ਬਾਲਾ ਨੇ ਨਾ ਸਾਡੇ, ਇਹ ਸੋਸ਼ਲ ਮੀਡੀਆ ਵੇਖਦੇ ਨੇ, ਸਾਰੇ ਸੋਸ਼ਲ ਮੀਡੀਆ ਦੇਖਦੇ ਨੇ। ਤੇ ਇਹ ਕੌਮ ਦਾ ਕੰਮ ਹੈ, ਫਰਜ਼ ਹੈ ਕਿ ਉਹ ਇਸ ਪੈਗਾਮ ਨੂੰ ਆਮ ਕਰੇ। ਮੈਂ ਲੋਕਾਂ ਨੂੰ ਆਉਂਦਾ ਹੁੰਦਾ ਕਿ ਐਡਾ ਔਖਾ ਇਹ ਕੰਮ ਕੋਈ ਨਹੀਂ ਕਿ ਮੋਬਾਈਲ ਫੜੋ, ਕੈਮਰਾ ਔਨ ਕਰੋ, ਵੀਡੀਓ ਬਣਾਓ, ਅਪਲੋਡ ਕਰ ਦਿਓ। ਨਹੀਂ ਕਰ ਸਕਦੇ ਜੇ, ਤੇ ਜਿਹੜਾ ਕਰ ਰਿਹਾ ਉਹਨੂੰ ਸ਼ੇਅਰ ਕਰ ਦਿਓ। ਇਹ ਵੀ ਨਹੀਂ ਹੁੰਦਾ। ਅੱਛਾ, ਤੇ ਜੇ ਸ਼ੇਅਰ ਵੀ ਨਹੀਂ ਕਰ ਸਕਦੇ ਤੇ ਕਮ ਸੇ ਕਮ ਲਾਈਕ ਵੀ ਕਰ ਦਿਓ, ਉਹ ਵੀ ਨਹੀਂ, ਕੋਈ ਕਮੈਂਟ ਵੀ ਕਰ ਦਿਓ। ਉਹ ਵੀ ਨਹੀਂ ਹੁੰਦਾ ਯਾਰ ਇਹ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ। ਇਹ ਲੋਕਾਂ ਦੀ ਹਜ਼ਾਰਾਂ ਲੋਕ ਵੇਖਦੇ ਪਏ ਹੁੰਦੇ ਨੇ, ਲਾਈਕ ਕਰ ਰਹੇ ਹੁੰਦੇ ਨੇ 15 ਬੰਦੇ, ਤੇ ਜੇ ਉਹਨਾਂ 'ਚ ਕਿਸੇ ਨਾਲ ਮਿਲ ਲਓ ਤੇ ਉਹ ਆਸ਼ਾਸ਼ ਕਰ ਰਿਹਾ ਹੁੰਦਾ, ਉਹ ਕਹਿ ਰਿਹਾ ਹੁੰਦਾ ਯਾਰ ਤੁਸੀਂ ਤੇ ਕਮਾਲ ਗੱਲ ਕੀਤੀ। ਤੇ ਵੀ ਜਦੋਂ ਕਮਾਲ ਗੱਲ ਕੀਤੀ ਸੀ ਤੇ ਤੂੰ ਉੱਤੇ ਅੰਗੂਠੇ ਨਾਲ ਲਾਈਕ ਵੀ ਨੱਪ ਦੇ, ਤੈਨੂੰ ਕੀ ਲੱਗਾ? ਨਾਲੇ ਆਪਣੀ ਜਿਹੜੀ ਯੂਥ ਹੈ ਨਾ, ਜਿਹਨੂੰ ਇਸ ਚੀਜ਼ ਵੱਲ ਆਉਣਾ ਚਾਹੀਦਾ, ਠੀਕ ਹੈ, ਜਿਹੜੀ ਆਪਣਾ ਫਿਊਚਰ ਆ, ਉਹ ਅੱਜ ਕੱਲ੍ਹ ਆਈ ਹੋਈ ਆ ਟਿਕਟੋਕ ਲਾਈਵ ਤੇ ਮੁਜਰਿਆਂ ਵਾਲਾ। ਠੀਕ ਹੈ, ਲਾਈਵ ਆਓ, ਡਾਂਸ ਕਰੋ, ਠੀਕ, ਮੁਜਰਾ ਕਰੋ, ਪੈਸਾ ਕਮਾਓ। ਉਹਨਾਂ ਨੂੰ ਕਿਸੇ ਫਾਰਮਰ ਨਾਲ, ਕਿਸੇ ਕਿਸਾਨ ਨਾਲ, ਉਹਨਾਂ ਨੇ ਫਾਸਟ ਫੂਡ ਖਾਣਾ, ਠੀਕ ਹੈ, ਉਹਨਾਂ ਦਾ ਇਸ ਟਾਈਮ ਜ਼ੇਨ ਪੂਰੇ ਹੋਏ ਹੋਏ ਕੰਜਰਾਂ ਵਾਲੇ। ਇਹ ਜ਼ਰੂਰਤ ਹੈ ਨਾ, ਇਹਦੇ ਤੇ ਬੜੀ, ਤੁਸੀਂ ਬੜਾ ਅੱਛਾ ਟੌਪਿਕ ਛੇੜਿਆ। ਇਹਦੇ ਤੇ ਬੜੀ ਵਕਤ ਦੀ ਇਹ ਜ਼ਰੂਰਤ ਹੈ, ਇਹਦੇ ਤੇ ਰੌਲਾ ਪਾਉਣਾ ਚਾਹੀਦਾ, ਬਹੁਤ ਜ਼ਿਆਦਾ ਰੌਲਾ ਪਾਉਣਾ ਚਾਹੀਦਾ। ਔਰ ਇਹ ਰੌਲਾ ਇੰਜ ਨਹੀਂ ਪੈ ਸਕਦਾ, ਇਹ ਰੌਲਾ ਇੰਜ ਹੀ ਪੈਣਾ ਕਿ ਇਹਨਾਂ ਨੂੰ ਸਰਕਾਰ ਜਿਹੜੀ ਇਹਨਾਂ ਦੇ ਵਾਸਤੇ ਕਵਾਨੀਨ ਬਣਾਏ ਔਰ ਇਹਨਾਂ ਨੂੰ ਨੱਪੇ, ਇਹਨਾਂ ਨੂੰ ਫੜੇ। ਦੇਖੋ ਨਾ, ਹੁਣ ਇੱਕ ਮਜ਼ਦੂਰ ਵਿਚਾਰਾ ਮਰ ਗਿਆ, ਸ਼ਾਮ ਨੂੰ ਉਹਨੂੰ 2000 ਰੁਪਈਆ ਨਹੀਂ ਬਚਦਾ ਪਿਆ, ਤੇ ਉਹ ਉਸੇ ਹੀ ਤਬਕੇ ਦੇ ਵਿੱਚੋਂ ਕਿਸੇ ਮਾੜੇ ਜਿਹੇ ਘਰ ਦੀ ਕੁੜੀ ਹੈ, ਤੇ ਉਹਨੇ ਫਿਲਟਰ ਲਾਇਆ, ਫਿਲਟਰ ਲਾ ਕੇ ਤੇ ਉਹਨੇ 2 ਵੀਡੀਓ ਅਪਲੋਡ ਕੀਤੀਆਂ ਨੇ, ਤੇ ਉੱਥੇ ਜਿਹੜੀ ਹੈ ਨਾ, ਉਹ ਪੂਰੀ ਜਿਹੜੀ ਕੌਮ ਹੈ ਉਹ ਯਕਜਹਿਤੀ ਦਾ ਇਜ਼ਹਾਰ ਕਰਦੀ। ਉਹ ਹਜ਼ਾਰਾਂ ਲਾਈਕ ਆ ਗਏ ਨੇ, ਹਜ਼ਾਰਾਂ ਕਮੈਂਟ ਆ ਗਏ ਨੇ, ਉਹ ਨਾਲ ਹੀ 2 ਦਿਨ ਬਾਅਦ ਉਹਨਾਂ ਦਾ ਚੈਨਲ ਮੋਨੀਟਾਈਜ਼ਡ ਹੋ ਗਿਆ। ਉਹ ਤੁਹਾਡੇ ਸਾਡੇ ਰੰਗੇ ਜਿਹੜੇ ਖੱਪ ਕੇ ਮਰ ਗਏ ਨੇ। ਲੋਕਾਂ ਦਾ ਵੀ ਹਾਸਾ, ਉਧਰੋਂ ਵੀ ਡਰ ਲੱਗਦਾ ਵੀ ਕੋਈ ਇਧਰੋਂ ਨਾ ਚੁੱਕ ਕੇ ਲੈ ਜਾਏ ਵੀ ਹਾਂ ਬਈ ਤੁਸੀਂ ਹੁੰਦੇ ਕੌਣ ਜੇ, ਸਰਕਾਰ ਦੇ ਖਿਲਾਫ ਗੱਲ ਕਰਨ ਵਾਲੇ। ਤੇ ਉਹ ਵਿਚਾਰੇ ਆਪਣੀ ਨਾ, ਉਹ ਇੱਕ ਅੱਗ ਵਾਲੀ ਖੇਡ ਖੇਡਦੇ ਪਏ ਨੇ, ਔਰ ਕੋਸ਼ਿਸ਼ ਇਹ ਕਰ ਰਹੇ ਨੇ ਕਿ ਯਾਰ ਅਸੀਂ ਕੌਮ ਵਾਸਤੇ ਬੋਲੀਏ, ਅਸੀਂ ਹਕੂਮਤ ਵਾਸਤੇ ਬੋਲੀਏ, ਅਸੀਂ ਇਸ ਮੁਲਕ ਵਾਸਤੇ ਬੋਲੀਏ, ਅਸੀਂ ਆਉਣ ਵਾਲੀਆਂ ਨਸਲਾਂ ਨੂੰ ਮਹਿਫੂਜ਼ ਕਰੀਏ। ਤੇ ਇਹਨਾਂ ਨੂੰ ਸ਼ੈ ਕੋ ਨਹੀਂ ਲੱਭਦੀ। ਤੇ ਉਹ ਅਗਲੇ ਦਿਨ ਪਤਾ ਲੱਗਦਾ ਵੀ ਉਹ ਤਾਂ ਜਨਾਬ ਨਵੀਂ ਗੱਡੀ ਲੈ ਕੇ ਆ ਗਈ, ਉਸ ਤੋਂ ਅਗਲੇ ਦਿਨ ਪਤਾ ਲੱਗਦਾ ਵੀ ਨਵੀਂ ਗੱਡੀ ਆ ਗਈ, ਤੇ ਤੀਜੇ ਦਿਨ ਪਤਾ ਲੱਗਦਾ ਵੀ ਉਸ ਤੋਂ ਵੱਡੀ ਗੱਡੀ ਵਾਲਾ ਉਹਨੂੰ ਲੈਣ ਆ ਗਿਆ। ਠੀਕ ਹੈ, ਤੇ ਉਹ ਜਿਹੜੇ ਬਾਕੀ ਨੇ ਉਹ ਕਹਿੰਦੇ ਨੇ ਜੀ ਰਾਹ ਤੇ ਹੈ ਹੀ ਏ। ਹੁਣ ਜਿੰਨੀ ਦੇਰ ਤੱਕ ਇਹਨਾਂ ਦੀ ਗਿੱਚੀ ਨੱਪੀ ਨਹੀਂ ਨਾ ਜਾਣੀ, ਓਨੀ ਦੇਰ ਤੱਕ ਤੇ ਹੋਣਾ ਕੁਛ ਨਹੀਂ। ਤੁਸੀਂ ਫੈਮਿਲੀ ਵਲੋਗਿੰਗ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ?
ਅਸਲ ਇਹਨਾਂ ਜਿਹੜੀ ਫੈਮਿਲੀ ਵਲੌਗਿੰਗ ਦਾ ਜਿਹੜਾ ਮਤਲਬ ਹੈ ਨਾ ਸਾਡੇ ਮਤਲਬ ਇਹ ਵੇ ਕਿ ਅਸੀਂ ਅਹ, ਉਹ ਸਾਰਾ ਦਾ ਸਾਰਾ ਹੀ ਇੱਕ ਮੈਂ ਤੇ ਸਮਝਦਾ ਨਾ ਵੇਖੋ ਜੀ ਕਿ ਉਹ ਸਾਰਾ ਦਾ ਸਾਰਾ ਹੀ ਇੱਕ ਡਰਾਮਾ ਜਿਹਾ ਚੱਲੀ ਜਾ ਰਿਹਾ ਹੈ। मैं ये कर रही हूँ ये कर रहा है वो ये कर रही है मैं ये कर रहा हूँ। ਔਰ ਤੁਸੀਂ ਜਿਹੜੇ ਫੈਮਿਲੀ ਵਲੌਗਰ ਆਏ ਨੇ ਤੁਸੀਂ ਦੇਖਿਆ ਕਿ ਦਿਨਾਂ ਦੇ ਵਿੱਚ ਉਹ ਕਿਧਰੇ ਦੇ ਕਿਧਰੇ ਨਿਕਲ ਗਏ ਨੇ। ਔਰ ਇਹ ਨਾ ਇੱਕ ਸਾਡੀ ਨਾ ਕੌਮ ਦੇ ਵਿੱਚ ਇੱਕ ਤਬੀਅਤ 'ਚ ਮਸਲਾ ਹੈ ਕਿ ਸਾਨੂੰ ਨਾ ਉਹ ਮੈਂ ਵੇਖਿਆ ਆ ਡਰਾਮਾ ਹੁੰਦਾ ਨਾ ਡਰਾਮੇ ਲੱਗੇ ਹੁੰਦੇ ਨੇ ਟੀਵੀ ਤੇ ਹਾਂਜੀ ਤੇ ਉਹ ਕਈ ਬੰਦੇ ਨੇ ਉਹ ਮੇਰੇ ਰੰਗੇ ਵੇਖਦੇ ਹੀ ਰੋਣ ਲੱਗ ਪੈਂਦੇ ਹੁੰਦੇ ਨੇ ਤੇ ਹਾਲਾਂਕਿ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੁੰਦਾ ਵੀ ਇਹ ਡਰਾਮਾ ਹੈ ਹਰ ਚੀਜ਼ ਹੈ ਇਹ ਹੈ ਹੀ ਡਰਾਮਾ ਨਕਲੀ ਠੀਕ ਹੈ। ਉਹ ਫਿਰ ਵੀ ਵੇਖਦੇ ਪਏ ਨੇ ਯਾਰ ਜ਼ੁਲਮ ਹੋ ਰਿਹਾ ਓਏ ਹੋਏ ਬੜਾ ਜ਼ੁਲਮ ਉਹ ਰੋਈ ਜਾਂਦੇ ਨੇ ਉਹਨਾਂ ਨੂੰ ਚੁੱਪ ਕਰਾਉਣਾ ਪੈਂਦਾ ਵੀ ਯਾਰ ਚੁੱਪ ਕਰ ਜਾਏ ਤੇ ਐਵੇਂ ਡਰਾਮਾ ਹੈ ਤੈਨੂੰ ਕੀ ਬਣ ਗਿਆ ਪਤਾ ਹੁੰਦਾ ਨਾ। ਹਾਂਜੀ ਇਸੇ ਤਰ੍ਹਾਂ ਤੁਸੀਂ ਵੇਖੋ ਨਾ ਇਹ ਇੱਕ ਦੁਨੀਆ ਇਹ ਡਰਾਮਾ ਹੈ ਦੁਨੀਆ ਇਹਨਾਂ ਦੇ ਤੁਸੀਂ ਅੰਦਰ ਜੇ ਸਹੀ ਜਾ ਕੇ ਲਾ ਦੇਵੇਕੋ ਤੇ ਇੱਕ ਦੂਜੇ ਨੂੰ ਮਾਰਦੇ ਕੁੱਟਦੇ ਨੇ ਕੈਮਰੇ ਦੇ ਅੱਗੇ ਆ ਕੇ ਜਨਾਬ ਇੰਨੀਆਂ ਪਿਆਰੀਆਂ ਗੱਲਾਂ ਕਰ ਰਹੇ ਹੁੰਦੇ ਤੇ ਉਹ ਪਤਾ ਲੱਗਦਾ ਵੀ ਇਹਨੂੰ ਤੇ ਇਸ ਬੀਬੀ ਨੂੰ 4 ਤਲਾਕਾਂ ਤੇ ਇਸ ਕੱਲੀ ਨੂੰ ਹੋ ਗਈਆਂ ਤੇ ਉਹ ਔਰਤਾਂ ਨੂੰ ਸਮਝਾ ਰਹੀ ਹੁੰਦੀ ਉਹ ਹੀ ਬੀਬੀਆਂ ਨੂੰ ਸਮਝਾ ਰਹੀ ਹੁੰਦੀ ਘਰ में रहना कैसे है आपने अपने बच्चों से बात कैसे करनी है ਠੀਕ ਹੈ। ਉਹ ਰਮਜ਼ਾਨ ਆਉਂਦਾ ਤੇ ਉਹ ਯਕਮ ਰਮਜ਼ਾਨ ਨੂੰ ਉੱਤੇ ਕਰ ਲੈਂਦੀਆਂ ਨੇ ਸੁਭਾਨ ਅੱਲਾ ਸ਼ੁਰੂ ਹੋ ਜਾਂਦੀ ਹੈ ਔਰ ਜੂੰ ਹੀ ਉਹ ਰਾਤ ਆਖਰੀ ਖਤਮ ਹੁੰਦੀ ਤੇ ਅੱਗੋਂ ਚੰਨ ਚੜ੍ਹਦਾ ਤੇ ਉਹ ਤੁਸੀਂ ਵੇਖੋ ਤੇ ਉਹਨਾਂ ਨੇ ਉਹ ਕੰਜਰਖਾਨਾ ਬਣਾਇਆ ਹੁੰਦਾ ਇਹਦਾ ਦਿਨ ਬੰਦਾ ਹੈਰਾਨ ਰਹਿ ਜਾਂਦਾ। ਤੇ ਭਾਈ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਚਲੋ ਸ਼ਹਿਰ ਦੇ ਵਿੱਚ ਤੇ ਦੁਪੱਟਿਆਂ ਵਾਲਾ ਕੋਈ ਸੀਨ ਨਹੀਂ ਸੀਗਾ ਨਾ ਹੀ ਹੈ ਪਿੰਡਾਂ ਵਿੱਚ ਵੀ ਵਲੋਗਿੰਗ ਦੀ ਟਿਕਟੋਕ ਦੀ ਵਜ੍ਹਾ ਤੋਂ ਬੇਹਯਾਈ ਦੁਪੱਟੇ ਸਿਰ ਤੋਂ ਲੈ ਗਏ ਆ ਇਹ ਚੀਜ਼ ਆਮ ਹੁੰਦੀ ਜਾ ਰਹੀ ਤੁਸੀਂ ਇਸ ਚੀਜ਼ ਮੰਨਦੇ ਹੋ? ਅਸਲ ਵਿੱਚ ਇਹਦੇ 'ਚ ਬੜੀਆਂ ਵਜੂਹਾਤ ਨੇ ਦੇਖੋ ਨਾ ਸੋਸ਼ਲ ਮੀਡੀਆ ਮੈਂ ਕੀ ਗੱਲ ਕਰ ਰਿਹਾ ਸੋਸ਼ਲ ਮੀਡੀਆ ਜਿੰਨਾ ਪੋਜ਼ਿਟਿਵ ਪਾਵਰ ਦੇ ਵਿੱਚ ਨਾ ਉਨਾ ਹੀ ਨੈਗੇਟਿਵ ਪਾਵਰ ਦੇ ਅੰਦਰ ਨੈਗੇਟਿਵ 'ਚ ਜ਼ਿਆਦਾ ਠੀਕ ਹੈ। ਅੱਛਾ ਅਗਰ ਮੈਨੂੰ ਨਾ ਤੁਸੀਂ ਬੜੀ ਪੁਰਾਣੀ ਗੱਲ ਯਾਦ ਕਰਾਤੇ ਹੋ ਸਕਦਾ ਤੁਸੀਂ ਇਹਨੂੰ ਨਾ ਚਲਾ ਸਕੋ ਲੇਕਿਨ ਨਹੀਂ ਕੋਈ ਨਹੀਂ ਜੀ ਕਰਨ ਦੇ ਵਿੱਚ ਕਰਨੀ ਚਾਹੀਦੀ ਜੀ। ਅਗਰ ਅਸੀਂ ਆਪਣੇ ਬਚਪਨ ਦੇ ਡਰਾਮੇ ਵੇਖੀਏ ਨਾ ਸਨ 2000 ਦੇ ਸੱਜੇ ਖੱਬੇ 1997 98 ਦੇ ਡਰਾਮੇ ਵੇਖੀਏ ਨਾ ਤੁਹਾਡੇ ਦੌਰ ਦੇ ਮਤਲਬ ਠੀਕ ਹੈ ਸਾਡੇ ਦੌਰ ਦੇ ਉਦੋਂ ਜਿਹੜਾ ਕਨਸੈਪਟ ਫਲੋ ਹੋਣਾ ਸ਼ੁਰੂ ਹੋਇਆ ਸੀ ਨਾ ਸਭ ਤੋਂ ਪਹਿਲੇ ਮੈਂ ਆਪਣੀ ਯਾਦਦਾਸ਼ਤ ਦੇ ਮੁਤਾਬਕ ਦੱਸਣਾ ਉਦੋਂ ਇਹ ਕਨਸੈਪਟ ਸ਼ੁਰੂ ਹੋਇਆ ਸੀ ਕਿ ਇੱਕ ਅਮੀਰ ਘਰ ਹੈ ਔਰ ਉਸ ਘਰ ਦਾ ਜਿਹੜਾ ਮੁੰਡਾ ਹੈ ਨਾ ਜਾਂ ਜਿਹੜਾ ਉਹ ਚੌਧਰੀ ਹੈ ਨਾ ਉਹਨੂੰ ਕਿਸੇ ਮਾੜੇ ਦੀ ਜਿਹੜੀ ਧੀ ਹੈ ਪਸੰਦ ਆ ਗਈ ਹਾਂਜੀ ਔਰ ਉਹ ਉਹਦੇ ਪਿੱਛੇ ਹੋ ਗਿਆ ਉਹ ਉਹਦਾ ਆਸ਼ਕ ਹੋ ਗਿਆ ਔਰ ਉਸ ਤੋਂ ਬਾਅਦ ਉਹਨੇ ਉਹਨਾਂ ਨਾਲ ਸ਼ਾਦੀ ਕਰ ਲਈ। ਇਹ ਸਾਡੇ ਨਾ ਡਰਾਮਿਆਂ ਨੇ ਇਸ ਕਲਚਰ ਨੂੰ ਪਹਿਲੇ ਲੋਕਾਂ ਦੇ ਵਿੱਚ ਪ੍ਰਮੋਟ ਕੀਤਾ ਇਹ ਜ਼ਿਹਨ ਸਾਜ਼ੀ ਕਰਦੇ ਨੇ ਇਹ ਬੇਸਿਕਲੀ ਸਾਰੀ ਜ਼ਿਹਨ ਸਾਨੂੰ ਲੱਗਦਾ ਕਿ ਐਵੇਂ ਹੀ ਬਣ ਗਿਆ ਐਵੇਂ ਉਹ ਨਹੀਂ ਬਣੇ ਹੁੰਦੇ ਇਹ ਟ੍ਰੈਂਡ ਵੇਖ ਰਹੇ ਹੁੰਦੇ ਨੇ ਔਰ ਇਹ ਟ੍ਰੈਂਡ ਸੈਟਲਰ ਨੇ ਇਹ ਟ੍ਰੈਂਡ ਬਣਾਉਂਦੇ ਨੇ। ਹੁਣ ਜਦੋਂ ਵੇਖਿਆ ਨਾ ਕਈ ਮਾੜਿਆਂ ਦੇ ਧੀਆਂ ਨੇ ਵੀ ਉਹ ਆਹ ਤਾਂ ਕੰਮ ਹੀ ਬੜਾ ਸਿੱਧਾ ਹੋ ਗਿਆ ਮੇਰਾ ਪਿਓ ਤਾਂ ਸਾਰੀ ਉਮਰ ਵਿਚਾਰੇ ਕੋਲ ਰੋਟੀ ਨਹੀਂ ਪੂਰੀ ਹੋਈ ਤੇ ਜੇ ਉਹ ਚੌਧਰੀ ਨਾਲ ਮੈਂ ਮਾਮਲਾ ਸਿੱਧਾ ਕਰ ਲਵਾਂ ਤੇ ਮੇਰੀ ਤਾਂ ਸ਼ਾਦੀ ਹੋ ਜਾਣੀ। ਅੱਛਾ ਉਹ ਚੌਧਰੀ ਨੇ ਸ਼ਾਦੀ ਨਹੀਂ ਕੀਤੀ ਲੇਕਿਨ ਚੌਧਰੀ ਨੇ ਉਹਨੂੰ ਸ਼ਾਦੀ ਜੋਗਾ ਛੱਡਿਆ ਵੀ ਨਹੀਂ। ਇਸ ਇੱਕ ਟ੍ਰੈਂਡ ਦੀ ਵਜ੍ਹਾ ਤੋਂ ਹਜ਼ਾਰਾਂ ਲੱਖਾਂ ਜਿਹੜੀਆਂ ਬੱਚੀਆਂ ਨੇ ਨਾ ਉਹਨਾਂ ਦੀ ਇੱਜ਼ਤਾਂ ਖਰਾਬ ਹੋਈਆਂ ਕਿਉਂਕਿ ਉਹਨਾਂ ਨੇ ਉਮੀਦਾਂ ਲਾਈਆਂ। ਫਿਰ ਟ੍ਰੈਂਡ ਤਬਦੀਲ ਹੋ ਗਿਆ ਫਿਰ ਨਾ ਇੱਕ ਨਵਾਂ ਟ੍ਰੈਂਡ ਹੋਇਆ ਉਹਨਾਂ ਡਰਾਮਿਆਂ ਦੇ ਵਿੱਚ ਕਿ ਅਮੀਰ ਘਰਾਂ ਦੀਆਂ ਔਰਤਾਂ ਹੁੰਦੀਆਂ ਸਨ ਤੇ ਮਾੜਿਆਂ ਘਰਾਂ ਦੇ ਮੁੰਡੇ ਹੁੰਦੇ ਸੀ। ਉਹ ਪਹਿਲੇ ਕੁੜੀਆਂ ਜਿੰਨੀਆਂ ਕੋ ਖਰਾਬ ਕਰਨੀਆਂ ਸੀ ਉਹ ਵੀਰਾਂ ਕਰ ਲਈਆਂ ਫਿਰ ਉਹ ਮੁੰਡਿਆਂ ਵਾਲੇ ਹੋ ਗਏ ਫਿਰ ਉਹ ਜਿਹੜੇ ਮਾੜੇ ਮੁੰਡੇ ਸਨ ਨਾ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਯਾਰ ਅਸੀਂ ਨਾ ਅਮੀਰ ਘਰਾਂ ਦੇ ਵਿੱਚ ਸੰਨ ਲਾਈਏ ਫਿਰ ਉਹ ਇੱਕ ਟ੍ਰੈਂਡ ਆਇਆ। ਇਹ ਅੱਜ ਦੇ ਮੁਆਸ਼ਰੇ 'ਚ ਤੁਸੀਂ ਦੇਖੋ ਫਿਰ ਅੱਗੇ ਮੈਂ ਤੇ ਬਲਕਿ ਇਹ ਵੀ ਇਹਦੇ ਵਿੱਚ ਐਡ ਕਰਾਂਗਾ ਕਿ ਹੁਣ ਬੜੇ ਜਿਹੜੇ ਮਜ਼ਹਬੀ ਜਮਾਤਾਂ ਵੀ ਨੇ ਬੜੇ ਜਿਹੜੇ ਇਦਾਰੇ ਨੇ ਉਹ ਵੀ ਇਹਦੇ ਤੇ ਕੋਸ਼ਿਸ਼ ਕਰ ਸਕੇ ਕਿ ਬੱਚਿਆਂ ਦੀ ਚਲੋ ਬੱਚਿਆਂ ਦੀ ਤੇ ਵੱਡੇ ਬੱਚਿਆਂ ਦੀ ਜਿਹੜੀ ਅਸੀਂ ਤਾਲੀਮ ਹੈ ਉਹਨਾਂ ਦੇ ਇਦਾਰੇ ਵੱਖਰੇ ਕਰ ਦਈਏ। ਉਹ ਇਹ ਚੀਜ਼ ਤੇ ਪੋਸੀਬਲ ਹੀ ਨਹੀਂ ਹੈ ਠੀਕ ਹੋ ਗਿਆ ਨਾ ਤੇ ਉਹ ਫਿਰ ਅੱਗੋਂ ਉਹਨਾਂ ਦਾ ਸਿਸਟਮ ਵੀ ਐਸਾ ਹੀ ਹੈ ਨਾ ਵੀ ਇੱਕ ਉਹਨਾਂ ਲੈਕਚਰ ਰੱਖਿਆ ਸਵੇਰੇ 9 ਵਜੇ ਦੂਜਾ ਰੱਖਿਆ 2:30 ਵਜੇ ਤੀਜਾ ਰੱਖਿਆ ਸ਼ਾਮ 5 ਵਜੇ ਉਹ ਬੱਚਾ ਤੇ ਬੱਚੀ ਸਾਰਾ ਦਿਨ ਹੈ ਨਹੀਂ ਯੂਨੀਵਰਸਿਟੀ ਦੇ ਵਿੱਚ ਜਾ ਹੀ ਨਹੀਂ ਕਿਸੇ ਪਾਸੇ ਸਕਦੇ। ਇਹ ਮਖਲੂਤ ਨਿਜ਼ਾਮ ਤਾਲੀਮ ਦਾ ਵੀ ਇਹਦੇ 'ਚ ਬੜਾ ਕਿਰਦਾਰ ਹੈ। ਬੇਸ਼ੱਕ ਸਾਡੀਆਂ ਬੱਚੀਆਂ ਜਿਹੜੀਆਂ ਪਿੰਡਾਂ ਦੇ ਦਿਹਾਤਾਂ 'ਚ ਆਉਂਦੀਆਂ ਨੇ ਵਿਚਾਰੀਆਂ ਆ ਕੇ ਪੜ੍ਹਨਾ ਤਾਂ ਉਹਨਾਂ ਸ਼ਹਿਰਾਂ 'ਚ ਹੀ ਸਾਰੀ ਗੱਲ ਹੈ ਜੀ ਤੇ ਉਹ ਫਿਰ ਇਸ ਕਲਚਰ ਨੂੰ ਅਡਾਪਟ ਕਰਦੀਆਂ ਨੇ ਇੱਥੇ ਉਹਨਾਂ ਦੀ ਇੱਕ ਰੂਟੀਨ ਬਣ ਜਾਂਦੀ ਉਹ ਫਿਰ ਰੂਟੀਨ ਜਦੋਂ ਲੈ ਕੇ ਪਿੰਡਾਂ 'ਚ ਵਾਪਸ ਜਾਂਦੇ ਨਾ ਫਿਰ ਉਹ ਉੱਥੇ ਉਸ ਕਲਚਰ ਨੂੰ ਫਲੋ ਕਰਦੇ ਹਨ ਉਹ ਕਹਿੰਦੇ ਨੇ ਜੀ ਇਹ ਤਾਂ ਮਸਲਾ ਹੀ ਕੋਈ ਨਹੀਂ ਹੈਗਾ ਐਵੇਂ ਧੱਕਿਆਂ ਨੂੰ ਸੀ ਸੋਚ ਹੈ ਜਿਹੜੇ ਤੁਸੀਂ ਇਖਤਿਆਰ ਕੀਤੀ ਲੇਕਿਨ ਹਕੀਕਤ ਇਹਦੇ ਤੇ ਬਿਲਕੁਲ ਮੁਖਤਲਿਫ ਹੈ। ਹਰ ਇਲਾਕੇ ਦਾ ਇੱਕ ਕਲਚਰ ਵੱਖਰਾ ਹੈ ਹਾਂਜੀ ਮਜ਼ਹਬ ਜਿਹੜਾ ਹੈ ਉਹ ਵੱਖਰਾ ਹੈ ਦੀਨ ਵੱਖਰਾ ਹੈ ਤੁਹਾਡਾ ਜੋ ਦੀਨ ਤੁਹਾਨੂੰ ਕਹਿ ਰਿਹਾ ਜਾਂ ਤਾਂ ਤੁਸੀਂ ਉਸ ਦੀਨ ਦੇ ਹਾਤੇ 'ਚੋਂ ਹੀ ਬਾਹਰ ਨਿਕਲ ਜਾਓ
ਜਾਂ ਤੁਸੀਂ ਉਹਦੇ ਦਾਇਰੇ ਚੋਂ ਉਸ ਸੁਸਾਇਟੀ ਦੇ ਦਾਇਰੇ ਚੋਂ ਬਾਹਰ ਨਿਕਲ ਜਾਓ। ਨਿਕਲ ਜਾਓ। ਪਾਕਿਸਤਾਨ ਹੈ ਨਾ, ਪਾਕਿਸਤਾਨ ਦਾ ਇੱਕ ਕਾਨੂੰਨ ਹੈ। ਹਾਂਜੀ ਇੱਥੇ ਅਗਰ ਕੋਈ ਬੰਦਾ ਕਹਿੰਦਾ ਜੀ ਮੈਂ ਤੇ ਜੀ ਇਸਲਾਮ ਨਾਫਜ਼ ਕਰਨਾ ਤੇ ਫਲਾਨ ਕਰਨਾ ਤੇ ਮੈਂ ਤੇ, ਉਹ ਗਲਤ ਹੈ ਨਾ। ਇੱਕ ਸੁਸਾਇਟੀ ਹੈ, ਉਹ ਸੁਸਾਇਟੀ ਦਾ ਇੱਕ ਕਾਨੂੰਨ ਹੈ, ਉਹਦੀ ਇੱਕ ਫੌਜ ਹੈ, ਉਹਦੇ ਇਦਾਰੇ ਨੇ, ਉਹ ਕੰਮ ਕਰ ਰਹੇ ਨੇ। ਹਾਂਜੀ ਉਹ ਜੋ ਵੀ ਉਹਨੂੰ ਕਰਨਾ ਚਾਹੀਦਾ ਨਾ, ਉਹ ਉਹਨਾਂ ਦੇ ਵਿੱਚ ਰਹਿ ਕੇ ਹੀ ਕਰਨਾ ਚਾਹੀਦਾ। ਕਰਨਾ ਚਾਹੀਦਾ। ਬਗਾਵਤ ਤੇ ਕਰ ਹੀ ਨਹੀਂ ਸਕਦਾ, ਬਗਾਵਤ ਤੇ ਬਣਦੀ ਨਹੀਂ, ਜਗ੍ਹਾ ਹੀ ਨਹੀਂ ਬਣਦੀ। ਬੇਸ਼ੱਕ ਇਸੇ ਤਰ੍ਹਾਂ ਅੱਲਾ ਨੇ ਵੀ ਇਸਲਾਮ ਦਾ ਇੱਕ ਦਾਇਰਾ ਬਣਾਇਆ ਜਿਹੜਾ ਉਸ ਰਹਿ, ਹਾਲਾਂਕਿ ਨਾ ਹੁੰਦਾ ਇਹ ਹੀ ਹੈ ਕਿ ਵੀ ਮੈਂ ਮੁਸਲਮਾਨ ਹਾਂ, ਲੇਕਿਨ ਉਹ ਦਾਇਰੇ ਚੋਂ ਤਾਂ ਬਾਹਰ ਜਾਇਆ ਬਾਹਰ ਹੋਇਆ। ਜਾ ਇਹ ਉਹਨੂੰ ਖਿਆਲ ਕਰਨਾ ਪੈਣਾ ਹੈ। ਅਗਰ ਉਹ ਨਹੀਂ ਖਿਆਲ ਕਰੇਗਾ ਤੇ ਅੱਲਾ ਦੇ ਹਾਂ ਤੇ ਫਿਰ ਉਹਨੂੰ ਜਵਾਬ ਦੇਣਾ ਹੀ ਪੈਣਾ। ਬੇਸ਼ੱਕ ਇਹ ਤਾਂ ਹੈ ਜੀ, ਦੁਨੀਆ ਦੇ ਵਿੱਚ ਤੇ ਫਿਰ ਚੀਜ਼ਾਂ ਚੱਲਦੀ ਪਈ ਚਲਦੀ ਹੈ ਬਈ, ਇਹ ਤਾਂ ਹੈ। ਹਾਂ। ਤੇ ਭਾਜੀ ਤੁਸੀਂ ਮਾਸ਼ਾਅੱਲਾ ਖੁਦ ਪੜ੍ਹੇ ਲਿਖੇ ਹੋ, ਠੀਕ ਹੈ, ਤੇ ਤੁਸੀਂ ਪੰਜਾਬੀ ਬਾਰੇ ਹੀ ਕਿਉਂ ਸੋਚਿਆ ਕਿ ਮੈਂ ਪੰਜਾਬੀ ਨੂੰ ਹੀ ਇਹ ਆਪਣਾ YouTube Facebook ਚਲਾਉਣਾ, ਮੈਂ ਪੰਜਾਬੀ ਚ ਹੀ ਆਪਣੀ ਆਵਾਜ਼ ਆਵਾਮ ਤੱਕ ਲੈ ਕੇ ਜਾਣੀ? ਯਾਰ ਇਹ ਨਾ ਦੇਖੋ, ਇਹ ਵੀ ਸਾਨੂੰ ਨਾ ਲੋਕਾਂ ਨੇ ਹੀ ਦੱਸਿਆ ਨਾ ਇੱਥੇ, ਵੀ ਤੁਸੀਂ ਪੰਜਾਬੀ ਬੋਲੋਗੇ ਨਾ ਤਾਂ ਲੱਗੇਗਾ ਵੀ ਤੁਸੀਂ ਪੇਂਡੂ। ਯਾਰ ਪੇਂਡੂ ਤਾਂ ਅਸੀਂ ਹੈਗੇ ਆ। ਮਤਲਬ ਮੈਨੂੰ ਕੋਈ ਬੰਦਾ ਕਹਿੰਦਾ ਨਾ ਯਾਰ ਤੂੰ ਬੋਲਦਾ ਪਿਆ ਤੂੰ ਪੰਜਾਬੀ ਚ ਪੇਂਡੂ, ਅਲਹਮਦੁਲਿਲਾ ਪੇਂਡੂ ਆ। ਮਤਲਬ ਵੇਖੋ ਨਾ, ਇਹਦੇ ਵਿੱਚ ਤੇ ਅਗਰ ਤੁਸੀਂ ਮਹਿਸੂਸ ਕਰੋ, ਇਹਦੇ ਵਿੱਚ ਮਹਿਸੂਸ ਕਰੋ, ਹਾਂਜੀ ਇਹਦੇ 'ਚ ਕੀ ਮਸਲਾ? ਹੁਣ ਜਿਵੇਂ ਪੇਂਡੂ ਕੌਣ ਹੈ ਜਿਹੜਾ ਪਿੰਡ 'ਚ ਰਹਿ ਰਿਹਾ, ਤੇ ਸ਼ਹਿਰੀ ਕੌਣ ਹੈ ਜਿਹੜਾ ਸ਼ਹਿਰ 'ਚ ਰਹਿ ਰਿਹਾ ਹੈ, ਤੇ ਪਹਾੜੀ ਕੌਣ ਹੈ ਜਿਹੜਾ ਪਹਾੜਾਂ 'ਤੇ ਰਹਿ ਰਿਹਾ। ਤੇ ਉਹਨਾਂ ਨੂੰ ਤੇ ਪਹਾੜੀ ਕਹੋ ਤੇ ਸ਼ਹਿਰੀ ਕਹੋ ਤਾਂ ਉਹਨਾਂ ਨੂੰ ਗੁੱਸਾ ਨਹੀਂ ਆ ਰਿਹਾ। ਸਾਨੂੰ ਕਿਉਂ ਗੁੱਸਾ ਆ ਰਿਹਾ? ਯਾਰ ਪਹਿਲੀ ਗੱਲ ਤੇ ਵੇ ਕਿ ਅਸੀਂ ਅਲਹਮਦੁਲਿਲਾ ਪੇਂਡੂ, ਅਲਹਮਦੁਲਿਲਾ ਅੱਲਾ ਦਾ ਸਾਡੇ ਤੇ ਕਰਮ ਹੈ। ਹਾਂਜੀ। ਦੂਸਰੀ ਗੱਲ ਇਹ ਕਿ ਪੰਜਾਬੀ ਸਾਡੀ ਮਾਂ ਬੋਲੀ। ਹਾਂਜੀ। ਅਸੀਂ ਆਪਣੀ ਮਾਂ ਬੋਲੀ ਕਿਉਂ ਛੱਡੀਏ ਭਾਈ? ਛੱਡੀਏ ਬੇਸ਼ੱਕ। ਅਸੀਂ ਤਾਲੀਮੀ ਇਦਾਰਿਆਂ 'ਚ ਜਾਈਏ, ਜਿੱਥੇ ਮਰਜ਼ੀ ਤਾਲੀਮ ਹਾਸਲ ਕਰੀਏ, ਜਿੰਨੀ ਮਰਜ਼ੀ ਤਾਲੀਮ ਹਾਸਲ ਕਰੀਏ, ਸਾਨੂੰ ਸਾਡਾ ਜਿਹੜਾ ਬੋਲਣਾ ਹੈ ਨਾ, ਇੱਕ ਤਾਂ ਪੰਜਾਬੀ ਚਾਹੀਦਾ। ਹਾਂਜੀ। ਦੂਸਰਾ, ਅੱਜ ਦੇ ਜਿਹੜੇ ਨੌਜਵਾਨ ਨੇ ਉਹ ਤੁਹਾਡੇ ਤੋਂ ਵਸਣ ਨਾਲ ਅਸੀਂ ਉਹਨਾਂ ਨੂੰ ਪੈਗਾਮ ਦਿੰਦੇ ਹਾਂ। ਹਾਂਜੀ। ਉਹ ਜਦੋਂ ਕੰਟੈਂਟ ਬਣਾਉਣਾ ਸ਼ੁਰੂ ਕਰਦੇ ਨੇ ਨਾ, ਤੇ ਉਹ ਕਹਿੰਦੇ ਨੇ ਜੀ ਉਰਦੂ ਵਿੱਚ ਕੰਟੈਂਟ ਬਣਾਈਏ। ਹਾਂਜੀ। ਜਿਹੜੀ ਗੱਲ ਕਰਨੀ, ਕਿਸਾਨਾਂ ਦੀ ਵੀ ਗੱਲ ਕਰਨੀ, ਉਰਦੂ ਵਿੱਚ ਗੱਲ ਕਰੀਏ। ਅੱਛਾ, ਉਹਨਾਂ ਦਾ ਜ਼ਿਹਨ ਇਹ ਹੁੰਦਾ ਕਿ ਵੀ ਮੈਨੂੰ ਨਾ ਪੰਜਾਬੀ ਜਿਹੜੇ ਸੁਣਨ ਵਾਲੇ ਤੇ ਸਮਝਣ ਵਾਲੇ ਲੋਕ ਨੇ ਨਾ, ਉਹ ਥੋੜੇ ਨੇ, ਤੇ ਪੰਜਾਬੀ ਜਿਹੜੇ ਸਮਝਣ ਵਾਲੇ ਲੋਕ ਨੇ ਨਾ, ਉਹ ਥੋੜੇ ਨੇ। ਹਾਂਜੀ। ਤੇ ਉਰਦੂ ਸਮਝਣ ਵਾਲੇ ਲੋਕ ਨੇ ਜ਼ਿਆਦਾ। ਉਹ ਟਾਰਗੇਟ ਆਡੀਅנס ਵੱਡੀ ਕਰਨ ਦੇ ਚੱਕਰ 'ਚ ਨਾ, ਉਹ ਆਪਣੀ ਮਾਂ ਬੋਲੀ ਛੱਡਦੇ ਨੇ, ਉਹ ਇੱਧਰ ਨੂੰ ਟੁਰ ਪੈਂਦੇ ਨੇ। ਬੰਦਾ ਉਹਨਾਂ ਨੂੰ ਕੌਣ ਸਮਝਾਵੇ ਕਿ ਉਹ ਵੀ ਪੰਜਾਬੀ ਹੀ ਨੇ? ਮੈਂ ਤੇ ਇੱਕ ਹੋਰ ਗੱਲ ਕਰਨਾ ਨਾ, ਮੈਂ ਤੇ ਗੱਲ ਕਰਨਾ ਵੀ ਤੁਸੀਂ ਇੰਨੀਆਂ ਕਰੋੜਾਂ ਨੂੰ ਸੁਣਾ ਕੇ ਕਰੂ ਕੀ ਜੇ? ਪੈਸਾ। ਪੰਜਾਬੀ ਥੋੜੇ ਨੇ ਵਿਊਜ਼ ਸਰ, ਪੰਜਾਬੀ ਥੋੜੇ ਨੇ। ਕਿੰਨਾ ਪੰਜਾਬੀ ਸੁਣਨ ਵਾਲਾ? ਬਹੁਤ ਹੈ, ਬਹੁਤ। ਚੜ੍ਹਦੇ ਤੇ ਪੰਜਾਬੀ ਜਿਹੜੇ ਨੇ, ਉਹ ਜਿਹਨੂੰ ਚੜ੍ਹਦੇ ਦਾ ਲੱਭ ਜਾਏ ਨਾ ਆਡੀਅנס, ਹਾਂਜੀ, ਉਹ ਤੇ ਉਂਝ ਹੀ ਤਰ ਜਾਂਦਾ। ਜਿਹਨੂੰ ਚੜ੍ਹਦੇ ਦੀ ਆਡੀਅנס ਲੱਭ ਗਈ, ਹਾਂਜੀ, ਉਹ ਤੇ ਉਂਝ ਹੀ ਚੜ ਗਿਆ, ਉਹ ਤੇ ਉਂਝ ਹੀ ਚੜ ਗਿਆ। ਹਾਂਜੀ। ਅੱਛਾ, ਤੇ ਸਾਨੂੰ ਲੋੜ ਕਿਹੜੀ ਪਈ ਹੈ ਜੀ ਵੀ ਅਸੀਂ ਉਹਨਾਂ ਨੂੰ ਸੁਣਾਉਣਾ ਹੈ, ਵੀ ਜਿਨ੍ਹਾਂ ਨੂੰ ਸਾਨੂੰ ਖਰੇ ਸੁਣਾਉਣਾ ਆਉਂਦਾ ਵੀ ਕਿ ਨਹੀਂ ਆਉਂਦਾ, ਤੇ ਜਿਨ੍ਹਾਂ ਨੂੰ ਅਸੀਂ ਸੁਣਾ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਪੈਗਾਮ ਦੇ ਸਕਦੇ ਹਾਂ, ਚੜ੍ਹਦਿਆਂ ਨੂੰ ਅਸੀਂ ਮੁਹੱਬਤ ਦਾ ਪੈਗਾਮ ਦੇ ਸਕਦੇ ਹਾਂ। ਸਾਡੇ ਦਿਲਾਂ 'ਚ ਉਹਨਾਂ ਵਾਸਤੇ ਜਗ੍ਹਾ ਮੁਹੱਬਤ ਹੈ। ਤੇ ਮੇਰੀ ਤੇ ਇਹ ਵੀ ਮੈਨੂੰ ਤੇ ਇੱਕ ਮੇਰਾ ਇਨਾਮ ਹੈ, ਮੈਂ ਤਾਂ ਸਮਝਦਾ ਮੇਰਾ ਇਨਾਮ ਹੈ ਕਿ ਮੇਰਾ ਤੇ ਤਲਕ ਵੀ ਬਾਬੇ ਗੁਰੂ ਨਾਨਕ ਦੀ ਧਰਤੀ ਤੋਂ। ਅੱਛਾ, ਠੀਕ ਹੈ। ਮੇਰਾ ਤਾਂ ਤਲਕ ਵੀ ਨਨਕਾਣਾ ਸਾਹਿਬ ਤੋਂ। ਹਾਂਜੀ, ਠੀਕ ਹੈ ਨਾ। ਤੇ ਇਹ ਸਾਡੇ ਵਾਸਤੇ, ਇਹ ਜਿਵੇਂ ਇੱਕ ਸਾਡੇ ਮੁਸਲਮਾਨਾਂ ਵਾਸਤੇ ਇੱਕ ਬੰਦਾ ਮੱਕੇ ਤੋਂ ਜਾਂ ਮਦੀਨੇ ਤੋਂ ਆਉਂਦਾ, ਸਾਡੇ ਵਾਸਤੇ ਤੇ ਉਹ ਬੜਾ ਮੋਹਤਰਮ ਹੁੰਦਾ ਨਾ। ਹਾਂਜੀ। ਇਵੇਂ ਹੀ ਜਿਹੜੇ ਸਾਡੇ ਸਿੱਖ ਭਰਾ ਨੇ, ਉਹਨਾਂ ਵਾਸਤੇ ਜਿਹੜੇ ਨਨਕਾਣੇ ਵਾਲੇ ਲੋਕ ਨੇ, ਉਹਨਾਂ ਵਾਸਤੇ ਤਾਂ ਬੜੇ ਮੋਹਤਰਮ ਨੇ। ਤੇ ਹੁਣ ਅਸੀਂ ਹੈਗੇ ਵੀ ਨਨਕਾਣੇ ਦੇ ਆ, ਤੇ ਹੋਈਏ ਵੀ ਜ਼ਿਮੀਦਾਰ, ਤੇ ਹੋਈਏ ਵੀ ਪਿੰਡੂ, ਤੇ ਮਾਂ ਬੋਲੀ ਵੀ ਹੋਵੇ ਪੰਜਾਬੀ, ਤੇ ਕੰਟੈਂਟ ਅਸੀਂ ਸ਼ੁਰੂ ਕਰ ਦਈਏ ਉਰਦੂ, ਤੇ ਫਿਰ ਐਵੇਂ ਸਾਨੂੰ ਮਾਰ ਹੀ ਹੈ ਨਾ। ਮੈਂ ਤੇ ਸਮਝਦਾ ਵੀ ਮਾਰ ਹੀ ਹੈ। ਬਾਕੀ ਉਰਦੂ ਬੋਲਣੇ 'ਚ ਅਸੀਂ ਉਰਦੂ ਵੀ ਬੋਲ ਸਕਦੇ ਹਾਂ, ਕੋਈ ਮਸਲਾ ਨਹੀਂ ਹੈਗਾ ਭਾਜੀ। ਚਲੋ ਇਹ ਤਾਂ ਚਲੋ ਹਰ ਚੀਜ਼ ਹੋ ਗਈ। ਹੁਣ ਜਿਹੜੇ ਇਸ ਟਾਈਮ ਆਪਣੇ ਕਿਸਾਨ ਬਿਲਕੁਲ ਖਤਮ ਹੋਏ ਪਏ, ਡੁੱਬੇ ਪਏ ਆ, ਤੇ ਹੁਣ ਉਹ ਫਿਰ ਹੁਣ ਆਪਣਾ ਫਿਊਚਰ ਵਾਸਤੇ, ਆਪਣੀ ਆਉਣ ਵਾਲੀ ਜ਼ਿੰਦਗੀ ਵਾਸਤੇ, ਆਪਣੇ ਖੇਤਾਂ ਵਾਸਤੇ, ਆਪਣੀ ਫਸਲਾਂ ਵਾਸਤੇ, ਫਿਰ ਉਹ ਕੀ ਹੁਣ ਕਰਨ? ਸਵਾਲ ਬੜਾ ਹੈ ਮੈਂ, ਔਰ ਇਹ ਜਿਹੜਾ ਸਵਾਲ ਹੈ ਨਾ, ਇਹਦੇ 'ਚ ਮੈਂ ਤੁਹਾਨੂੰ ਇੱਕ ਬੜੀ, ਦੇਖੋ, ਇੱਕ ਹੀ ਹਕੂਮਤ ਮਾਰਿਆ। ਹਾਂਜੀ। ਸਾਨੂੰ ਨਾ ਆਦਤ ਹੈ ਥੋੜੀ ਜਿਹੀ ਬੁੱਬ ਪਾਉਣ ਦੀ, ਐਵੇਂ ਪਾਉਣ ਦੀ। ਹਕੂਮਤ ਬੋਲੀ ਜਾ ਰਹੀ, ਹਕੂਮਤ ਦੇ ਖਿਲਾਫ ਬੋਲੀ ਜਾਓ। ਯਾਰ ਹਕੂਮਤਾਂ ਜਿਹੜੀਆਂ ਨਾ, ਮੈਂ ਹਕੂਮਤਾਂ ਦੇ ਬਾਰੇ ਚਾਹਨਾ, ਹਕੂਮਤ ਜਿਹੜੀ ਵੀ ਉਹ ਅੱਗੇ ਹੀ ਤੱਤੇ ਤਵੇ ਤੇ, ਉਹ ਹੈ ਹੀ ਤੱਤੇ ਤਵੇ ਤੇ। ਹਾਂਜੀ। ਹਕੂਮਤ ਦਾ ਕੰਮ ਹੀ ਇਹ ਵੇ ਕਿ ਉਹਨਾਂ ਉੱਤੇ ਤਨਕੀਦ ਲੋਕ ਕਰ ਰਹੇ। ਆਪੋਜੀਸ਼ਨ ਦਾ ਕੰਮ, ਆਪੋਜੀਸ਼ਨ ਪੈਦਾ ਹੀ ਇਸ ਵਜ੍ਹਾ ਤੋਂ ਹੋਈ ਹੈ ਕਿ ਹਕੂਮਤ ਭਾਵੇਂ ਚੰਗਾ ਕਰੇ, ਤੁਸੀਂ ਤਨਕੀਦ ਹੀ ਕਰਨੀ।
ਗੱਲ ਦੀ ਸਮਝ ਆ ਗਈ ਨਾ? ਹਾਂਜੀ। ਉਹਨਾਂ ਦਾ ਕੰਮ ਹੈ ਤਨਕੀਦ ਹੀ ਕਰਨੀ। ਅੱਛਾ, ਇਹ ਮਾੜੀਆਂ ਗੱਲਾਂ ਨੇ, ਇਹ ਗੱਲਾਂ ਦੋਵੇਂ ਮਾੜੀਆਂ ਨੇ। ਹਾਂਜੀ ਹੁਣ ਇਹਦੇ 'ਚ ਕਰਨਾ ਕੀ ਹੈ? ਅਗਰ ਫਲੱਡ ਆਉਣਾ ਹੈ, ਉਹ ਮੇਰੇ ਕੰਟਰੋਲ 'ਚ ਨਹੀਂ ਨਹੀਂ ਹੈ ਨਾ ਜੀ। ਹਾਂਜੀ ਅਗਰ ਹਕੂਮਤ ਮੇਰੇ ਨਾਲ ਤਾਵਨ ਨਹੀਂ ਕਰਦੀ ਤੇ ਮੇਰੇ ਕੰਟਰੋਲ 'ਚ ਨਹੀਂ ਹੈ। ਨਹੀਂ ਹੈ ਇਦਾਰੇ ਮੇਰੇ ਨਾਲ ਤਾਵਨ ਨਹੀਂ ਕਰਦੇ, ਮੇਰੇ ਕੰਟਰੋਲ 'ਚ ਨਹੀਂ। ਮੇਰੇ ਕੰਟਰੋਲ 'ਚ ਕੀ ਹੈ? ਮੈਂ ਇੱਕ ਗੱਲ ਤੁਹਾਨੂੰ ਵੀ ਸਮਝਾਉਣਾ ਚਾਹਾਂਗਾ। ਫਰਜ਼ ਕਰੋ ਹਾਂਜੀ ਮੈਂ ਤੁਹਾਨੂੰ ਸਮਝਾਉਣਾ ਚਾਹਾਂ ਕਿ ਬਈ ਤੁਸੀਂ ਨਾ ਉਰਦੂ ਕੰਟੈਂਟ ਬਣਾਓ, ਛੱਡੋ ਕਿਤੇ ਪੰਜਾਬੀ ਨੂੰ ਪੈ ਜੇ, ਜਾਂ ਮੈਂ ਤੁਹਾਨੂੰ ਸਮਝਾ ਸਕਣਾ? ਕਦੀ ਵੀ ਜਦੋਂ ਤੁਸੀਂ ਇੱਕ ਬੇਸ, ਤੁਸੀਂ ਇੰਨੇ ਅਰਸੇ ਦੀ ਇੱਕ ਚੀਜ਼ ਲੈ ਕੇ ਟੁਰਦੇ ਪੈ ਚੱਲਦੇ ਜੇ, ਹਾਂਜੀ ਤੁਸੀਂ ਮੇਰੀ ਗੱਲ ਤੇ ਮੰਨ ਜਾਓਗੇ? ਕਦੀ ਨਹੀਂ ਮੰਨੋਗੇ। ਤੇ ਜੇ ਤੁਸੀਂ ਮੰਨ ਜਾਣਾ ਫਿਰ ਤੁਸੀਂ ਕੱਚੇ ਹੀ ਬੜੇ ਜੇ। ਹਾਂਜੀ ਸਾਰੀ ਗੱਲ ਹੈ ਤੁਹਾਡਾ ਕੀ ਸੀ ਨੌਲੇਜ? ਇਹ ਸਾਡੇ ਜ਼ਿਮੀਂਦਾਰਾਂ ਦਾ ਰੌਲਾ ਪਤਾ ਕਿ ਜਿਹੜਾ ਸਾਡੇ ਜ਼ਿਮੀਂਦਾਰਾਂ ਦੇ ਮਜ਼ਾਜ ਨੇ, ਹਾਂਜੀ ਸਭ ਤੋਂ ਪਹਿਲੀ ਲੋੜ ਜਿਹੜੀ ਹੈ ਨਾ ਜਿਸ ਚੀਜ਼ ਦੀ, ਉਹ ਇਹ ਕਿ ਆਪਣੇ ਮਜ਼ਾਜ ਬਦਲਣ। ਸਾਡਾ ਮਜ਼ਾਜ ਕੀ ਹੈ? ਵੀ ਜਿਹਦੇ ਕੋਲ 50 ਕਿੱਲਾ ਨਾ, ਹਾਂਜੀ ਉਹ 50 ਦਾ 50 ਕਣਕ ਗੱਡ ਦਿੰਦਾ, ਇਦਾਂ ਹੀ 50 ਦੀ 50 ਮੁੰਜੀ ਲਾ ਦੇਗਾ। ਹਾਂਜੀ ਫਿਰ ਹੋਰ ਕਰਮਾਂ ਵਾਲਾ ਪੈਂਦਾ ਤੇ 50 ਦੀ 50 ਜੇ ਮੁੰਜੀ ਲਾਉਣੀ ਤਾਂ 50 ਦੀ 50 ਕਾਇਨਾਤ ਲਾ ਦੇਗਾ। ਇੱਦੀ ਹੁੰਦਾ ਜੀ ਤੇ ਜੇ ਮਾਰਕੀਟ ਪੁੱਠੀ ਹੋਈ, ਅਜੇ ਮਾਰਕੀਟ 6 ਕਿਲੋਮੀਟਰ ਦੂਰ ਪੁੱਠੀ ਹੋਈ ਹੁੰਦੀ ਹੈ, ਇੱਥੇ ਲੰਮਾ ਪੈ ਜਾਂਦਾ। ਪੈ ਜਾਂਦਾ ਹਾਂਜੀ ਇਹ ਕਿਉਂ ਪੈਂਦਾ? ਹਰਕਤ ਤੋਂ। ਹਰਕਤ ਕੀ ਹੈ ਕਿ ਉਹ ਆਪਣੇ ਪੁਰਾਣਿਆਂ ਕਨਸੈਪਟਾਂ ਤੋਂ ਬਾਹਰ ਨਹੀਂ ਨਿਕਲ ਰਿਹਾ। ਨਹੀਂ ਕਰ ਰਿਹਾ ਹਾਂਜੀ ਜਦ ਕਿ ਹੁਣ ਹੋਇਆ ਕੀ ਹੈ? ਮੌਸਮ ਤਬਦੀਲ ਹੋ ਗਿਆ, ਹਾਂਜੀ ਮੌਸਮਿਆਤੀ ਤਬਦੀਲੀਆਂ ਹੋ ਗਈਆਂ। ਜਿੱਥੇ ਬਰਫ਼ਾਂ ਪੈਂਦੀਆਂ ਸੀ ਉੱਥੇ ਧੁੱਪਾਂ ਨਿਕਲ ਆਈਆਂ, ਜਿੱਥੇ ਧੁੱਪਾਂ ਨਹੀਂ ਸੀ ਉੱਥੇ ਬਰਫ਼ਾਂ ਪੈਂਦੀਆਂ ਪਈਆਂ, ਹਾਂਜੀ ਜਿੱਥੇ ਬਾਰਿਸ਼ ਨਹੀਂ ਸੀ ਪੈਂਦੀ ਪਈ ਉੱਥੇ ਬਾਰਿਸ਼ਾਂ ਪਈ ਜਾ ਰਹੀਆਂ, ਔਰ ਜਿੱਥੇ ਕੋਰੇ ਨਹੀਂ ਸੀ ਪੈਂਦੇ ਉੱਥੇ ਕੋਰੇ ਪੈ ਰਹੇ ਨੇ। ਹੁਣ ਇਸ ਸਾਰੀ ਸੂਰਤ ਹਾਲ ਦੇ ਵਿੱਚ ਬਤੌਰ ਫਾਰਮਰ ਕੀ ਕਰਨਾ ਚਾਹੀਦਾ ਹੈ? ਸਵਾਲ ਤੁਹਾਡਾ ਬੜਾ ਕੀਮਤੀ ਸਵਾਲ ਹੈ। ਮਜ਼ਾਜ ਬਦਲੋ, ਮਜ਼ਾਜ ਬਦਲੋ, ਮਜ਼ਾਜ। ਠੀਕ ਹੋ ਨਹੀਂ ਬਦਲੋਗੇ ਨਾ ਮਜ਼ਾਜ ਤੇ ਮਾਰੇ ਜਾਓਗੇ। ਮਰੇ ਤਾਂ 2 ਵਾਰੀ ਪੈਣ, ਹਾਂਜੀ ਤੇ ਤੀਜੀ ਵਾਰੀ ਜਿਹੜਾ ਮਰਿਆ ਮੁੜ ਉੱਠੇਗਾ ਕਿਵੇਂ? ਉਹ ਨਹੀਂ ਫਿਰ ਉੱਠਦਾ ਉਹ ਤਾਂ ਖਤਮ ਹੋ ਗਿਆ ਨਾ ਖਤਮ ਕੰਮ। ਹੋ ਗਿਆ ਹਾਂਜੀ ਅੱਛਾ, ਮਜ਼ਾਜ ਕਿਵੇਂ ਬਦਲਣਾ? ਕਰਨਾ ਕੀ ਹੈ? ਹਾਂਜੀ ਕਰਨਾ ਇਹ ਵੇ ਕਿ ਜੇ ਤੁਹਾਡੇ ਕੋਲ ਜਿੰਨਾ ਵੀ ਰਕਬਾ ਹੈ, ਹਾਂਜੀ ਫਰਜ਼ ਕਰੋ ਤੁਹਾਡੇ ਕੋਲ 50 ਕਿੱਲੇ ਨੇ, ਉਹਨੂੰ 5 ਹਿੱਸਿਆਂ ਦੇ ਵਿੱਚ ਨਾ ਤਕਸੀਮ ਕਰੋ। ਕਰ ਲਓ ਇੱਕ ਹਿੱਸਾ ਤੁਸੀਂ ਕਰਨਾ ਹੈ ਕਣਕ ਮੁੰਜੀ 'ਚ, ਠੀਕ ਹੋ ਗਿਆ ਇੱਕ ਹਿੱਸਾ ਤੁਸੀਂ ਰੱਖਣਾ ਹੈ ਮਕਈ, ਆਲੂ, ਇਹਨਾਂ ਫਸਲਾਂ ਦੇ, ਨਮਸਤੇ ਹਾਂਜੀ ਇੱਕ ਹਿੱਸਾ ਤੁਸੀਂ ਲਾਉਣਾ ਹੈ ਬਗਾਤ ਦੇ ਵਿੱਚ। ਠੀਕ ਹੋ ਗਿਆ ਮੁਖਤਲਿਫ ਬਾਗ ਲਾਓ ਜਿਹੜੇ ਤੁਹਾਡੇ ਇਲਾਕੇ ਦੇ ਨੇ। ਹਾਂਜੀ ਅੱਛਾ, ਤੇ ਚੌਥਾ ਹਿੱਸਾ ਤੁਸੀਂ ਜਨਾਬ ਉਹਦੇ 'ਚ ਤੁਸੀਂ ਕਰਦੇ ਹੋ ਸਬਜ਼ੀਆਂ ਦੇ ਵਿੱਚ, ਵਿੱਚ ਹਾਂਜੀ ਤੇ ਪੰਜਵਾਂ ਜਿਹੜਾ ਹਿੱਸਾ ਨਾ ਉਹਦੇ ਵਿੱਚ ਤੁਸੀਂ ਡੰਗਰਾਂ ਵਾਸਤੇ ਕੰਮ ਕਰਨਾ। ਹੁਣ ਤੁਸੀਂ ਮੈਨੂੰ ਜ਼ਰਾ ਇਸ ਸਕੀਮ ਦੇ ਮੁਤਾਬਕ ਦੱਸੋ ਹਾਂਜੀ ਵੀ ਉਹ ਬੰਦਾ ਕਣਕ ਮੁੰਜੀ ਵੀ ਕਰਦਾ ਪਿਆ, ਕਰਦਾ ਪਿਆ ਕਮਾਦ ਵੀ ਕਰਦਾ ਪਿਆ, ਮਕਈ ਵੀ ਕਰਦਾ ਪਿਆ, ਉਹ ਬੰਦਾ ਸਬਜ਼ੀਆਂ ਵੀ ਕਰਦਾ ਪਿਆ, ਉਹ ਬੰਦੇ ਕੋਲ ਬਾਗਾਤ ਵੀ ਨੇ, ਔਰ ਉਹਦੇ ਕੋਲ ਡੰਗਰ ਢੋਰ ਵੀ ਨੇ, ਹਾਂਜੀ। ਉਹ ਮਰੂ ਕਿਵੇਂ? ਕਦੀ ਵੀ ਨਹੀਂ। ਜੇ ਉਹਨੂੰ ਇੱਕ ਚੀਜ਼ ਵੱਲੋਂ ਕੋਈ ਘਾਟਾ ਹੁੰਦਾ ਵੀ ਹੈ ਤੇ ਉਹਦੀ ਦੂਸਰੀ ਚੀਜ਼ ਉਸ ਚੀਜ਼ ਨੂੰ ਵੱਧ ਜਾਏਗੀ, ਖਬਰ ਕਰ ਲਈ ਕਵਰ ਕਰੇਗੀ ਨਾ। ਹਾਂਜੀ ਹੁਣ ਇਹਦੇ ਨਾਲ ਹੀ ਮੈਂ ਦੂਜੀ ਗੱਲ ਹੋਰ ਕਰਨਾ, ਹਾਂਜੀ ਮੈਂ ਕਹਿੰਦਾ ਕਿ ਫਿਰ ਤੁਸੀਂ ਅਗਲਾ ਕੰਮ ਇਹ ਕਰਨਾ ਹੈ ਕਿ ਇਹਦੇ ਚੋਂ ਹਰ ਹਿੱਸੇ ਦੇ ਵਿੱਚ ਇੱਕ ਟਾਈਮ ਤੇ ਵੀ ਨਹੀਂ ਕੰਮ ਸ਼ੁਰੂ ਕਰਨਾ। ਜੇ ਕਣਕ 10 ਕਿੱਲੇ ਗੱਡਣੀ ਨਾ, ਹਾਂਜੀ ਤੇ ਰੋਜ਼ ਦੇ 2 ਕਿੱਲੇ ਗੱਡ ਕੇ ਤਾਂ 3 ਦਿਨ ਸਾਹ ਲੈਣਾ। ਸਾਹ ਲੈਣਾ ਤੁਹਾਡੀ ਮਿਹਰਬਾਨੀ, ਸਾਹ ਲੈ ਲਓ, ਸਾਹ ਲਓ। ਸਾਹ ਲੈ ਲਓ ਹੈਂ? ਠੀਕ ਹੈ ਪੰਜਾਬੀਆਂ ਦੇ ਸਾਡੇ ਦੇ ਇੱਕ ਮਸ਼ਹੂਰ ਮਿਸਾਲ ਹੈ ਵੀ ਕਣਕ ਗੱਡਣ ਦੇ ਟਾਈਮ ਆਉਂਦੇ ਨੇ, ਇੰਨਾ ਟਾਈਮ ਨਹੀਂ ਹੁੰਦਾ। ਇੱਕ ਮਸ਼ਹੂਰ ਕਹਾਵਤ, ਪਤਾ ਨਹੀਂ ਸਹੀ ਗੱਲ, ਉਹਨੇ ਆਖਿਆ ਮਾਂ ਮਰ ਗਈ, ਉਹਨੇ ਕਿਹਾ ਪੜੋਲੇ 'ਚ ਪਾ ਦਿਓ, ਕਣਕ ਗੱਡ ਲਈਏ ਫਿਰ ਦਫਨਾ ਲਾਂਗੇ। ਦਫਾਵੇਂ ਯਾਨੀ ਇੰਨੀ ਜ਼ਿਆਦਾ ਉਹ ਕੋਸ਼ਿਸ਼ ਮਿਹਨਤ ਨਾਲ ਨਹੀਂ, ਇੰਜ ਨਹੀਂ ਕਰਨਾ। ਤੁਸੀਂ ਉਹਦੇ 'ਚ 2-2 3-3 ਦਿਨ ਦਾ ਫਰਕ ਪਾਓ, ਹਾਂਜੀ ਔਰ ਫਿਰ 2-2 3-3 ਵੈਰਾਈਟੀਆਂ ਲਾਓ। ਸਿਰਫ ਇਹ ਨਹੀਂ ਕਰਨਾ। ਹੁਣ ਵੇਖੋ ਨਾ, ਉਹ ਗੱਲ ਦਾ ਸਕੀਮ ਨੂੰ ਸਮਝ। ਹਾਂਜੀ ਪਹਿਲੇ ਹਿੱਸੇ 5 ਕਰ ਲੈ, ਕਰ ਲੈ ਜਿਵੇਂ 2.5 ਮਰਲਾ ਪਲਾਟ ਕੱਟ ਲਿਆ, 3 ਮਰਲਾ ਕੱਟ ਲਿਆ, 5 ਮਰਲਾ ਕੱਟ ਲਿਆ, 7 ਮਰਲਾ। ਜਿਹੜੇ ਸਿਆਣੇ ਨੇ ਇੰਜ ਕਰਦੇ ਪੈਣਾ, ਹਾਂਜੀ ਅਸੀਂ ਉਹਦੇ ਮਰਦੇ ਪਏ ਕਿਉਂਕਿ ਅਸੀਂ ਸਿਆਣੇ ਨਹੀਂ ਹੈਗੇ। ਇਹਨਾਂ ਨੂੰ ਫਾਲੋ ਕਰੋ ਨਾ। ਇਹ ਸਾਰੇ ਪਲਾਟ ਕਨਾਲ ਤੇ ਕਿਉਂ ਨਹੀਂ ਕੱਟਦੇ? ਸਮਝ ਆ ਗਈ ਨਾ? ਇਹ ਬਲਾਕ ਕਿਉਂ ਕੱਟਦੇ ਨੇ? ਇਹ ਆਂਦੇ ਨੇ ਗਰੀਬਾਂ ਨੂੰ ਇੱਧਰ ਕਰ ਦਿਓ, ਉਹਨਾਂ ਨਾਲੋਂ ਥੋੜੇ ਜਿਹੇ ਅਮੀਰਾਂ ਨੂੰ ਇੱਧਰ ਕਰ ਦਿਓ, ਉਹਨਾਂ ਨਾਲੋਂ ਥੋੜੇ ਜਿਹੇ ਅਮੀਰ ਇੱਧਰ ਕਰ ਦਿਓ, ਜਿਹੜੇ ਬਹੁਤ ਅਮੀਰ ਨਾਲ ਇੱਧਰ ਕਰ ਦਿਓ। ਇਹ ਸਕੀਮ ਹੈ ਨਾ? ਹਾਂਜੀ ਇਵੇਂ ਤੁਸੀਂ ਆਪਣੇ ਪਲਾਟ ਵੰਡ ਦਿਓ, ਪਲਾਟ ਕੱਟ ਦਿਓ। ਜਦੋਂ ਤੁਹਾਡੇ ਪਲਾਟ ਕੱਟੇ ਜਾਣ, ਅਗਲਾ ਕੰਮ ਤੁਸੀਂ ਕੀ ਕਰਨਾ ਹੈ? ਵੈਰਾਈਟੀਆਂ ਮੁਖਤਲਿਫ ਲਾਉਣੀਆਂ, ਲਾਉਣੀਆਂ ਇੱਕ ਵੈਰਾਈਟੀ ਤੇ ਨਹੀਂ ਰਹਿਣਾ। ਮੈਂ ਅੱਜ ਕੱਲ੍ਹ ਮਿਸਾਲ ਦਿੰਦਾ ਵੀ ਬੀ ਤੁਹਾਨੂੰ ਬੋਲ ਕੇ ਆਖੇ ਨਾ ਮੈਂ 1 ਨੰਬਰ ਮੈਨੂੰ ਲਾ ਲਾ, ਫਿਰ ਵੀ ਉਹਨੂੰ ਸਾਰਾ ਨਹੀਂ ਲਾਉਣਾ, ਨਹੀਂ ਲਾਉਣਾ ਫਿਰ ਵੀ ਸਾਰਾ ਨਹੀਂ ਨਹੀਂ ਲਾਉਣਾ। ਲਾਉਣਾ ਜੀ ਤੇ ਤੀਜਾ ਕੰਮ ਇਹ ਕਰਨਾ ਹੈ ਵੀ ਟਾਈਮ ਬਦਲਣਾ। ਹੁਣ ਭਾਜੀ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਬੰਦੇ ਨੇ ਰਕਬਾ ਵੀ ਵੰਡ ਦਿੱਤਾ ਹਾਂਜੀ ਤੇ ਟਾਈਮ ਵੀ ਵੰਡ ਦਿੱਤਾ ਤੇ ਵੈਰਾਈਟੀਆਂ ਵੀ ਵੰਡ ਦਿੱਤੀਆਂ, ਦਿੱਤੀਆਂ ਜੀ ਉਸ ਬੰਦੇ ਦੇ ਬਚਣ ਦੇ ਚਾਂਸ ਬਹੁਤੇ ਨੇ, ਜਾਂ ਉਸ ਕਰਮਾਂ ਵਾਲੇ ਦੇ ਬਹੁਤੇ ਨੇ ਜਿਹੜਾ ਸਿੱਧਾ ਗਿਆ ਤੇ 50 ਕਿੱਲੇ ਕਣਕ ਕੱਢ ਕੇ ਵਾਪਸ ਆ ਗਿਆ। ਪਰ ਆਪਣਾ ਮਾਈਂਡ ਸੈਟ ਉਹੀ ਬਣਿਆ ਹੋਇਆ ਸ਼ੁਰੂ ਬਦਲਣਾ ਪਏਗਾ ਨਾ। ਗੱਲ ਨੂੰ ਤੁਸੀਂ ਸਮਝੋ ਨਾ। ਜੀ ਜੇ ਮਾਈਂਡ ਸੈਟ ਹੈ ਹੀ ਮਰਨ ਵਾਲਾ ਤੇ ਮਰੋ ਫਿਰ। ਮਰੋ ਫਿਰ ਮੈਂ ਕੂਕੀ ਜਾਵਾਂ, ਮੈਂ ਬੋਲੀ ਜਾਵਾਂ, ਮੈਂ ਕਹਾਂ ਹਕੂਮਤ ਨਹੀਂ ਦਿੰਦੀ ਵੀ, ਹਕੂਮਤ ਆਂਦੀ ਮੇਰੇ ਕੋਲ ਸ਼ਾਹੀ ਕੋਈ ਨਹੀਂ। ਹੁਣ ਮੈਂ ਹਕੂਮਤ ਨੂੰ ਕਿਵੇਂ ਸਾਬਤ ਕਰ ਸਕਣਾ ਵੀ ਤੇਰੇ ਕੋਲ ਹੈ?
ਹੈ। ਚਲੋ ਮੈਂ ਮੰਨ ਲੈਣਾ ਵੀ ਉਹਨਾਂ ਕੋਲ ਕੁਝ ਵੀ ਨਹੀਂ ਹੈਗਾ, ਤੇ ਜੇ ਮੈਂ ਮੰਨ ਲਵਾਂ ਉਹਨਾਂ ਕੋਲ ਹੈਗਾ ਤਾਂ ਉਹਨਾਂ ਨੂੰ ਹੋਰ ਕੰਮ ਕੋਈ ਨਹੀਂ ਹੈਗਾ, ਉਹਨਾਂ ਮੈਨੂੰ ਹੀ ਦੇਣਾ, ਸਾਰੀ ਗੱਲ ਹੈ ਜੀ। ਮੈਂ ਹੀ ਰੋਣਾ। ਤੁਸੀਂ ਵੇਖੋ ਨਾ ਸਾਡੇ ਮਜ਼ਾਜ ਨੇ, ਜਿਹੜਾ ਮੰਗਣ ਲੱਗ ਪੈਂਦਾ ਉਹ ਮੰਗਣ ਹੀ ਲੱਗ ਪੈਂਦਾ, ਮੰਗਣ ਲੱਗ ਪੈਂਦਾ ਜੀ। ਵੇਖਿਆ ਨਾ ਤੁਸੀਂ, ਹਾਂਜੀ ਜਿਹੜਾ ਉਧਾਰ ਲੈ ਕੇ ਵਾਪਸ ਨਹੀਂ ਦਿੰਦਾ ਉਹ ਫਿਰ ਦਿੰਦਾ ਹੀ ਨਹੀਂ, ਠੀਕ ਹੈ। ਤੇ ਜਿਹੜੇ ਲੋਕ ਇੱਜ਼ਤ ਨਫਸ ਨਾਲ ਕੰਮ ਕਰਦੇ ਨੇ, ਮੈਂ ਤਾਂ ਇਹ ਲੋਕਾਂ ਨੂੰ ਕਹਿੰਦਾ ਵੀ ਵੇਖੋ ਅੱਲਾ ਨੇ ਤੁਹਾਨੂੰ ਚੌਧਰੀ ਪੈਦਾ ਕੀਤਾ, ਤੇ ਕਿਉਂ ਆਪਣੇ ਹਾਲਾਤ ਇੱਥੇ ਲੈ ਗਿਆ ਜੇ ਕਿ ਲੋਕਾਂ ਦੇ ਮੂੰਹਾਂ ਵੱਲ ਵੇਂਦੇ ਫਿਰਦੇ, ਹਾਂਜੀ ਲੋਕਾਂ ਦੇ ਮੂੰਹਾਂ ਵੱਲ ਵੇਖ। ਸਾਰੀ ਗੱਲ ਹੈ ਜੀ। ਹਕੂਮਤ ਆਏ ਮੈਨੂੰ ਦੇਵੇ ਵੇਖੋ ਐਤਕੀ ਅਸੀਂ ਵੇਖਿਆ, ਚਲੋ ਸਲਾਬ ਆਇਆ, ਫਲੱਡ ਆਇਆ, ਬੜੇ ਬੁਰੇ ਹਾਲਾਤ ਹੋ ਗਏ, ਲੋਕ ਜਿਨ੍ਹਾਂ ਦੇ ਮਣਾ ਮੂੰਹੀ ਉਹਨਾਂ ਦੇ ਪੜੋਲੇ ਭਰੇ ਪੈਸਾ, ਉਹ ਆਟੇ ਦੇ ਕੇ ਤੋੜਿਆਂ ਵਾਸਤੇ ਵਿਚਾਰੇ ਲੈਣਾ ਤੇ ਲੱਗੇ ਹੋਏ ਨੇ ਜੀ, ਹੋ ਗਿਆ ਨਾ ਲੈਣਾ ਤੇ ਵਿੱਚ। ਸਾਰੀ ਗੱਲ ਹੈ ਜੀ। ਹੁਣ ਇਹ ਤੇ ਚਲੋ ਕੁਦਰਤ ਮਾਰਿਆ, ਕੁਦਰਤ ਨੇ ਮਾਰਿਆ ਨਹੀਂ ਹੈ, ਇਸ ਗੱਲ ਨੂੰ ਵੀ ਮੈਂ ਤਾਂ ਬਾਰ-ਬਾਰ ਕਹਿੰਦਾ, ਇਹ ਸਾਡੀਆਂ ਪੁਲਿਸੀਆਂ ਨੇ ਸਾਨੂੰ ਮਾਰਿਆ। ਅਸੀਂ ਉਸ ਪਾਣੀ ਦੇ ਵਿੱਚੋਂ ਸਲਾਬੀ ਨਹਿਰਾਂ ਨਹੀਂ ਸੀ ਕੱਢ ਸਕਦੇ, ਬੇਸ਼ੁਮਾਰ ਕੱਢ ਸਕਦੇ, ਅਸੀਂ ਉਸ ਪਾਣੀ ਨੂੰ ਸਟੋਰ ਨਹੀਂ ਸੀ ਕਰ ਸਕਦੇ ਘਰ, ਹੁਣ ਅਸੀਂ ਆਪ ਹੀ ਡੋਬਾ ਲਿਆ ਤੇ ਸਾਨੂੰ ਕਿਹੜਾ ਜਿਵੇਂ ਹਕੂਮਤਾਂ ਤੇ ਸਾਡਾ ਨਿਜ਼ਾਮ ਡੋਬਾ ਆਪਣੇ ਆਪ ਨੂੰ ਆਪ ਦੇ ਰਿਹਾ ਨਾ, ਹਾਂਜੀ ਬਿਲਕੁਲ ਐਵੇਂ ਕਿਸਾਨ ਵੀ ਆਪਣੇ ਆਪ ਨੂੰ ਡੋਬਾ ਆਪ ਦੇ ਰਿਹਾ। ਹੁਣ ਉਹਦਾ ਮਜ਼ਾਜ, ਚਲੋ ਤੁਸੀਂ ਆਪਣੇ ਪਿੰਡ ਦੀ ਮਿਸਾਲ ਲੈ ਲਓ, ਮੈਂ ਆਪਣੇ ਪਿੰਡ ਦੀ ਮਿਸਾਲ ਲੈਣਾ, ਸਾਰੇ ਆਪਦੇ ਘਰ ਜੋ ਕੀ ਸਬਜ਼ੀ ਕੱਢਦੇ ਨੇ, ਕੋਈ ਵੀ ਨਹੀਂ ਕਰਦਾ। ਦੱਸੋ ਨਾ ਫਿਰ ਇਹ ਕੀ ਹੈ? ਹਜ਼ਾਰ ਮੁੱਲ ਲੈਣੀ, ਖੁਦ ਬਿਜਣੀ ਨਹੀਂ, ਔਰ ਕਿੱਲਿਆਂ ਨਾਲ ਵਿਹਲੀਆਂ ਪਈਆਂ ਨੇ ਪੈਲੀਆਂ, ਵਾਮ ਦਾ ਪਈਆਂ ਨੇ ਨਾ, ਪਈਆਂ ਹਾਂਜੀ ਉਹਦੀ। ਜੇ ਉਹ ਮਤਲਬ ਹੈ ਵੀ ਇੱਕ ਦਰਜਨ ਜਿਹੜਾ ਨਾ, ਇੱਕ ਦਰਜਨ ਕੁਕੜੀਆਂ ਰੱਖ ਲਵੇ ਨਾ, ਤੇ ਉਹਨੂੰ ਆਂਡੇ ਦੀ ਲੋੜ ਕੋਈ ਨਹੀਂ। ਕੋਈ ਸਾਰੀ ਗੱਲ ਤੇ ਕਰਮਾਂ ਦਾ ਰੋਜ਼ ਜਾ ਕੇ ਉਹ ਤੁਹਾਡੀ ਤੋਂ ਲੈਂਦਾ ਪਿਆ ਆਂਡੇ ਮੁੱਲ 250 ਰੁਪਏ, ਆਂਡੇ ਵੀ ਮੁੱਲ, ਗੋਸ਼ਤ ਵੀ ਮੁੱਲ ਹੈ 250 ਕਦੀ ਦਰਜਨ ਆ ਗਿਆ, 300 ਆ ਗਿਆ, ਉਹਨੂੰ ਲੱਗਣਾ ਕੀ ਏ, ਉਹ ਰੇਟ ਸੁਣ ਕੇ ਉਹਦਾ ਖੂਨ ਤੇ ਉਹਨਾਂ ਸੜ ਜਾਂਦਾ, ਜਿੰਨਾ ਉਹਨੂੰ ਲਿਆ ਕੋਈ ਫਾਇਦਾ ਹੋਣਾ, ਉਹਨਾਂ ਦਾ ਗੋਸ਼ਤ ਪੋਸਟ ਉਂਝ ਸੜ ਜਾਂਦਾ ਜਦੋਂ ਉਹ ਰੇਟ ਸੁਣਦਾ ਅਗਲੇ ਦਿਨ ਜਾ ਕੇ। ਇਸ ਆਦਤ ਤੇ ਉਹਨੇ ਆਪਣੇ ਆਪ ਨੂੰ ਆਪ ਪਹੁੰਚਾਇਆ ਹੈ ਜਾਂ ਲੋਕਾਂ ਪਹੁੰਚਾਇਆ? ਉਹਨੇ ਆਪ ਪਹੁੰਚਾਇਆ। ਸਰਕਾਰ ਕਿਹਾ ਵੀ ਤੂੰ ਨਾ ਗੱਡ, ਨਹੀਂ, ਕਿਹਨੇ ਕਿਹਾ ਉਹਨੂੰ? ਸਵਾਏ ਜ਼ਿਮੀਦਾਰ ਨੂੰ ਲੂਣ ਤੋਂ ਇਲਾਵਾ ਨਾ ਕੋਈ ਸ਼ੈ ਲੈਣੀ ਦੀ ਲੋੜ ਨਹੀਂ ਹੈ। ਦੱਸ ਦਿਓ, ਕੱਪੜਾ ਦੇ ਇਹਦੀ ਕਪਾਹ ਨਾ ਬਣਦਾ, ਹਾਂਜੀ ਠੀਕ ਹੈ, ਖੁਰਾਕ ਸਾਰੀ ਖੁਦ ਬਣਾਉਂਦਾ, ਇੱਕ ਲੂਣ ਇਹਨੂੰ ਲਿਆਉਣਾ ਪੈਣਾ, ਉਹ ਵੀ ਖਿਓੜੇ ਤੋਂ ਲੱਭ ਜਾਣਾ। ਤੇ ਜੇ ਆਪ ਨਾ ਕਰੇ, ਇਹ ਖੁਦ ਨਾ ਖੁਦ ਕਫੀਲ ਹੋਵੇ, ਨਾ ਆਪਣੇ ਵਾਸਤੇ ਦੁੱਧ ਪੈਦਾ ਕਰੇ, ਨਾ ਆਪਣੇ ਵਾਸਤੇ ਅੰਡੇ ਪੈਦਾ ਕਰੇ, ਨਾ ਆਪਣੇ ਵਾਸਤੇ ਸਬਜ਼ੀਆਂ ਪੈਦਾ ਕਰੇ, ਤੇ ਹਰਕਤਾਂ ਉਹ ਕਰੇ, ਆਖੇ ਜੀ ਮੈਂ ਤਾਂ ਆਪਣਾ ਮਜ਼ਾਜ ਨਹੀਂ ਬਦਲਣਾ। ਜਦੋਂ ਮਜ਼ਾਜ ਨਹੀਂ ਬਦਲਣਾ ਤਾਂ ਰੋਵੇ, ਫਿਰ ਰੋਣਾ ਹੀ ਹੈ ਨਾ, ਜ਼ਾਰੀ ਗੱਲ ਆ ਜੀ। ਤੇ ਜਦੋਂ ਮੇਰੇ ਰੰਗਾ ਬੰਦਾ ਤੁਹਾਡੇ ਰੰਗਾ ਬੰਦਾ ਇਹ ਪੈਗਾਮ ਦਿੰਦਾ ਨਾ, ਤੇ ਲੋਕ ਆਉਂਦੇ ਨੇ ਯਾਰ ਪ੍ਰੈਕਟੀਕਲੀ ਮੁਮਕਨ ਨਹੀਂ ਹੈਗਾ। ਕਿਵੇਂ ਨਹੀਂ ਮੁਮਕਨ, ਜ਼ਰਾ ਮੈਨੂੰ ਤੁਸੀਂ ਦੱਸੋ। ਜੇ ਮੈਂ ਗੱਡਾ ਤੇ ਮੈਂ ਆਪਣੀ ਕਮਿਊਨਿਟੀ ਨੂੰ ਵੇਚਦੇ ਆ, ਨਹੀਂ ਵੇਚ ਸਕਦੀ? ਵਿਕਦੀਆਂ ਜਿਹੜੇ ਮੇਰੇ ਆਲੂ ਨੇ, ਜਿਹੜੇ ਮੈਂ ਪੈਦਾ ਕਰਾਂਗਾ, ਉਹ ਲੋਹੇ ਦੇ ਨੇ? ਦੱਸੋ ਨਾ। ਹਾਂਜੀ ਉਹ ਵੀ ਉਹ ਵੀ ਤੇ ਉਨਾ ਹੀ, ਬਲਕਿ ਉਹ ਜ਼ਿਆਦਾ ਤਾਜ਼ਾ ਪੱਕਣਗੇ, ਜ਼ਿਆਦਾ ਅੱਛੇ ਪੱਕਣਗੇ ਜੇ ਮੇਰੇ ਕੋਲ ਉੱਥੋਂ ਹੀ ਤੁਸੀਂ ਪੱਟ ਕੇ ਖਾ ਲੋਗੇ। ਤੇ ਸਾਡੇ ਪਿੰਡਾਂ 'ਚ ਮੁਸੀਬਤ ਕੀ ਵੀ ਜਿਹਨੇ ਗੱਡਣੇ ਨੇ, ਉਹਦੇ ਲੋਕਾਂ ਰਾਤ ਨੂੰ ਆ ਕੇ ਪੱਟ ਲੈਣ। ਵਾਮ ਰਾਤੋਂ ਰਾਤ ਚੋਰੀ ਪੱਟ ਕੇ ਅੱਛਾ, ਉਹ ਪੱਟਦੇ ਕਿਉਂ ਨੇ? ਕਿਉਂਕਿ ਉਹਨਾਂ ਕੋਲ ਹੁੰਦੇ ਨਹੀਂ, ਤੇ ਜੇ ਸਾਰਾ ਪਿੰਡ ਰਲ ਕੇ ਲਾ ਲਵੇ ਫਿਰ ਕਿਸੇ ਤੇ ਪੱਟੇਗਾ। ਇੱਕ ਛੋਟੀ ਮਿਸਾਲ ਆ, ਸਰਦੀਆਂ 'ਚ ਨਾ ਸਾਗ ਮੂਲੀਆਂ ਹੁੰਦੀਆਂ, ਯਕੀਨ ਕਰੋ, ਇੱਕ ਬੰਦੇ ਦੇ ਮੂਲੀ ਕੋਈ ਇੱਕ ਵੜ ਤੇ ਲਾ ਲਈਆਂ ਨਾ, ਜਦੋਂ ਮੂਲੀ ਹੋ ਗਈ, ਸਾਗ ਹੋ ਗਿਆ, ਲੋਕਾਂ ਨੇ ਉਹਦੇ ਸਾਗ ਵਾਲ ਪੱਠੇ ਖਰਾਬ ਕਰਨੇ, ਤੇ ਉਹਦੀਆਂ ਸਾਰੀਆਂ ਮੂਲੀਆਂ ਵੀ ਪੱਟ ਕੇ ਲੈ ਜਾਣੀਆਂ, ਉਹਦਾ ਪਾਲਕ ਧਨੀਆ ਉਹਦੀ ਕੋਈ ਆਮ ਛੱਡਦੀ ਨਹੀਂ। ਹੁਣ ਇਹਦਾ ਹੱਲ ਕੀ? ਇਹਦਾ ਹੱਲ ਹੈ ਕਿ ਪਿੰਡਾਂ ਦੇ ਵਿੱਚ ਨਾ, ਸਾਡੇ ਪਿੰਡਾਂ 'ਚ ਕਮੇਟੀਆਂ ਬਣਨੀਆਂ ਚਾਹੀਦੀਆਂ। ਜਿਹੜੇ ਪਿੰਡਾਂ ਦੇ ਪੜ੍ਹੇ ਲਿਖੇ ਨੌਜਵਾਨ ਨੇ, ਲੈਂਦੇ ਦੇ ਨੇ, ਚੜ੍ਹਦੇ ਨੇ, ਮੇਰਾ ਉਹਨਾਂ ਸਾਰਿਆਂ ਨੂੰ ਇਹ ਪੈਗਾਮ ਹੈ ਕਿ ਯਾਰ ਤੁਸੀਂ ਪੜ੍ਹੇ ਲਿਖੇ ਜੇ, ਤੁਸੀਂ ਦੁਨੀਆ ਨੂੰ ਵੇਖ ਰਹੇ ਜੇ। ਸਾਡੇ ਵੱਡਿਆਂ ਨੇ, ਜਿਹੜੇ ਸਾਡੇ ਵੱਡੇ ਮੌਜੂਦ ਨੇ, ਉਹਨਾਂ ਨੇ ਦੁਨੀਆ ਨੂੰ ਨਹੀਂ ਵੇਖਿਆ, ਉਹਨਾਂ ਨਾਲ ਦੇ ਪਿੰਡ ਨੂੰ ਵੱਧ ਤੋਂ ਵੱਧ ਵੇਖਿਆ, ਅਗਲੇ ਪਿੰਡ ਨੂੰ ਵੇਖਿਆ। ਤੁਸੀਂ ਦੁਨੀਆ ਨੂੰ ਵੇਖ ਰਹੇ ਜੀ। ਦੁਨੀਆ ਇਸ ਵਕਤ ਜਿਹੜੀ ਫੂਡ ਸਿਕਿਉਰਿਟੀ ਹੈ ਨਾ, ਬਾਰਡਰ ਸਿਕਿਉਰਿਟੀ ਨਾਲੋਂ ਜ਼ਿਆਦਾ ਅਹਿਮ ਹੋ ਚੁੱਕੀ। ਤੁਸੀਂ ਖੁਦ ਕਫੀਲ ਹੋ, ਤੁਸੀਂ ਆਪਣੇ ਪਿੰਡਾਂ ਦੇ ਵਿੱਚ ਨਾ ਨੌਜਵਾਨਾਂ ਨੂੰ ਤਾਂ ਇਕੱਠਾ ਕਰ ਸਕਦੇ ਜੀ। ਪਿੰਡ ਦੇ ਜਵਾਨ ਇਕੱਠੇ ਹੋ, ਕਮਿਊਨਿਟੀ ਦੇ ਅੰਦਰ ਇਸ ਚੀਜ਼ ਦਾ ਇੱਕ ਇਤਫਾਕੇ ਰਾਏ ਪੈਦਾ ਕਰਨ, ਹਰ ਘਰ ਨੂੰ ਮੋਟੀਵੇਟ ਕਰਨ ਕਿ ਯਾਰ ਉਹ ਥੋੜੀ ਥੋੜੀ ਸਬਜ਼ੀ ਲਾਵੇ, ਆਪਣੀ ਖੁਰਾਕ ਹੀ ਖੁਦ ਕਫੀਲ ਹੋਵੇ। ਹਕੂਮਤ ਨੂੰ ਚਾਹੀਦਾ, ਮੈਂ ਤਾਂ ਕਹਿੰਦਾ ਅਗਰ ਹਕੂਮਤ ਇਹ ਕੰਮ ਕਰ ਜਾਏ ਨਾ, ਲੱਖਾਂ ਏਕੜ ਜ਼ਮੀਨ ਤੁਹਾਡੀਆਂ ਮੋਟਰਵੇਵਾਂ ਦੇ ਸਾਈਡਾਂ ਤੇ ਪਈਆਂ ਨੇ, ਲਾ ਲਓ ਦਰਖਤ, ਤੁਹਾਨੂੰ ਕਿਸੇ ਰੋਕੇ? ਹਕੂਮਤ ਅਗਰ ਇਹ ਮਜਬੂਰ ਕਰ ਦੇਵੇ ਲੋਕਾਂ ਨੂੰ, ਪਟਵਾਰੀਆਂ ਦੇ ਜ਼ਰੀਏ ਮਜਬੂਰ ਕਰ ਦੇਵੇ ਕਿ ਬਈ ਇਹਨਾਂ ਆਪਣੀ ਇੰਨੀ 2-2 ਕਨਾਲ ਸਬਜ਼ੀਆਂ ਲਾਉਣੀਆਂ ਨੇ ਲੋਕਾਂ ਨੂੰ, ਲੋਕ ਕਿਵੇਂ ਨਹੀਂ ਲਾਉਣਗੇ? ਦੇਖੋ ਨਾ ਤੁਸੀਂ, ਚਲਾਨ ਇੰਡਸਟਰੀ ਇਸ ਵਕਤ ਪਾਕਿਸਤਾਨ ਦੀ ਸਭ ਨਾਲੋਂ ਮੁਨਾਫੇ ਵਾਲੀ ਜਿਹੜੀ ਇੰਡਸਟਰੀ ਨਾ, ਉਹ ਚਲਾਨ ਇੰਡਸਟਰੀ। ਹਾਂਜੀ, ਜੇ ਮੇਰੇ ਰੰਗੇ ਬੰਦੇ ਨੂੰ ਇਜਾਜ਼ਤ ਹੋਵੇ ਨਾ ਵੀ 2-4-5 ਕਰੋੜ ਰੁਪਈਆ ਦੇ ਕੇ ਉਹ ਬਣਾ ਸਕਦਾ ਹੈ ਟ੍ਰੈਫਿਕ ਪੁਲਿਸ, ਤੇ ਮੈਂ ਤੇ 4 ਕਿੱਲੇ ਵੇਚ ਕੇ ਤੇ ਬਣਾ ਦਿਆਂ ਉਸੇ ਟਾਈਮ। ਇਹਦੇ ਨਾਲੋਂ ਜ਼ਿਆਦਾ ਮੁਨਾਫਾ ਬਖਸ਼ ਇੰਡਸਟਰੀ ਇਸ ਟਾਈਮ ਹੈ ਹੀ ਕੋਈ ਨਹੀਂ ਹੈ। ਉਹ ਆਂਦਾ ਤੂੰ ਬੈਲਟ ਨਹੀਂ ਲਾਈ, ਤੈਨੂੰ 2000 ਜੁਰਮਾਨਾ। ਅੱਛਾ, ਉਹ ਬੈਲਟ ਲਾਈ ਕਿੱਥੇ? ਨਹੀਂ, ਸ਼ਹਿਰ ਦੇ ਵਿੱਚ, ਜਿੱਥੇ ਗੱਡੀ ਟੁਰਦੀ ਹੀ ਕੋਈ ਨਹੀਂ ਸਹੀ। ਉਹ ਗੱਡੀ ਟੁਰਦੀ 10 ਦੀ ਸਪੀਡ ਤੇ ਪਈ ਹੈ, ਗੱਡੀ ਨਾਲ ਗੱਡੀ ਲੱਗੀ ਪਈ ਹੈ, ਤੂੰ ਬੈਲਟ ਕਿਉਂ ਨਹੀਂ ਲਾਈ?
ਉਹ ਬਈ ਇੱਥੇ ਬੈਲਟ ਕਿਸੇ ਲਾਈ ਹੈ ਜਾਂ ਨਹੀਂ ਲਾਈ, ਤੇ ਜਦੋਂ ਗੱਡੀ ਨਹੀਂ ਟੁਰਨੀ, ਸਪੀਡ ਹੀ ਨਹੀਂ ਵੱਜਣੀ, ਤੇ ਕਿਸੇ ਨੇ ਵੱਜਣਾ ਕਿਸੇ ਦੇ ਵਿੱਚ ਖੇ ਤੇ ਮਿੱਟੀ ਹੈ, ਰੋਲਾ ਹੀ ਕੋਈ ਨਹੀਂ। ਉਹ ਆਂਦਾ ਜਨਾਬ ਉਹ ਕੈਮਰੇ ਨੇ ਚਲਾਨ ਕਰ ਦਿੱਤਾ। ਠੀਕ ਹੈ ਜੀ, ਕੈਮਰੇ ਨੇ ਚਲਾਨ ਕਰ ਦਿੱਤਾ। ਅੱਛਾ, ਉਹ ਮੈਂ ਇਸ਼ਾਰਾ ਲੰਘਣ ਲੱਗਿਆ, ਇਧਰੋਂ ਇੱਕ ਬੰਦਾ ਪਿਆ, ਉਹਨੇ ਕੜਮਾਸ ਮਾਰੀ ਅੱਗੇ ਆ ਗਿਆ, ਤੇ ਮੈਂ ਇੱਥੇ ਖਲੋ ਗਿਆ। ਉਹਨੇ ਜਦੋਂ ਮੇਰੇ ਵਾਲਾ ਬੰਦ ਹੋ ਗਿਆ, ਕੈਮਰੇ ਮਗਰੋਂ ਮੇਰੀ ਤਸਵੀਰ ਖਿੱਚ ਲਈ। ਹੁਣ ਕੈਮਰਾ ਪੜੇ ਨਾ ਉਹਨੂੰ, ਜਿਹੜਾ ਮੇਰੇ ਅੱਗੇ ਆਇਆ। ਹਰ ਗੱਡੀ ਵਾਲੇ ਦੇ ਇਸ ਟਾਈਮ 10-20 ਹਜ਼ਾਰ ਦੇ ਚਲਾਨ ਹੋਏ ਪੈਣ, ਐਵੇਂ ਹੋਏ ਪੈਣ। ਠੀਕ ਹੈ ਨਾ, ਇੱਕ ਚਲਾਨ ਇੰਡਸਟਰੀ ਬਣ ਗਈ ਨਾ, ਸਭ ਤੋਂ ਮੁਨਾਫਾ ਬਖਸ਼ ਜਿਹੜੀ ਇੰਡਸਟਰੀ ਨਾ ਇਸ ਵਕਤ, ਉਹ ਚਲਾਨ ਇੰਡਸਟਰੀ ਬਣ ਗਈ। ਇਹ ਕਿੰਨੇ ਬਣਾਈ? ਹਕੂਮਤ ਨੇ ਬਣਾਈ। ਤੇ ਜੇ ਹਕੂਮਤ ਉੱਤੇ ਲੋਕਾਂ ਨੂੰ ਆ ਕੇ ਵੀ ਤੁਹਾਨੂੰ ਕੱਢਣੀ ਪੈਣੀ, ਤੇ ਬੰਦੇ ਨਹੀਂ ਕੱਢਣਗੇ। ਹਕੂਮਤ ਕਵੇ ਤੁਸੀਂ ਦਰਖਤ ਨਹੀਂ ਵੱਢ ਸਕਦੇ ਜੀ, ਲੋਕੀ ਵੱਢ ਲੈਣਗੇ? ਕਦੀ ਵੀ ਨਹੀਂ। ਹਕੂਮਤ ਕਵੇ ਇੰਨੇ ਦਰਖਤ ਤੁਸੀਂ ਹਰ ਬੰਨੇ ਤੇ ਲਾਉਣੇ ਨੇ, ਤੁਹਾਨੂੰ ਲਾਉਣੇ ਪੈਣੇ ਨੇ, ਤੇ ਕੀ ਉੱਥੇ ਲੋਕੀ ਨਹੀਂ ਲਾਉਣਗੇ? ਤੇ ਜੇ ਤੁਸੀਂ ਆਖੋ ਤੁਸੀਂ ਅਵੇਅਰਨੈਸ ਦੇ ਜ਼ਰੀਏ ਲੋਕਾਂ ਨੂੰ ਕਾਇਲ ਕਰੋ, ਤੇ ਫਿਰ ਤੇ ਤੁਸੀਂ ਕਿਆਮਤ ਤੱਕ ਹੀ ਟਾਈਮ ਲੱਗਣਾ ਫਿਰ ਤੇ ਸਾਨੂੰ ਤਾਂ, ਕਿਉਂਕਿ ਅਵੇਅਰਨੈਸ ਨਾਲ ਤਾਂ ਅਸੀਂ ਆਉਣਾ ਕੋਈ ਨਹੀਂ। ਕਿਵੇਂ ਸਾਨੂੰ ਸਮਝਾਓ? ਭੁੱਖੇ ਨੂੰ ਕਿਸੇ ਪੁੱਛਿਆ ਵੀ 2 ਤੋਂ 2 ਨੇ ਕਿਹਾ 4 ਰੋਟੀਆਂ, ਜਿਹੜਾ ਅੱਗੇ ਹੀ ਮਰਿਆ ਪਿਆ ਉਹਨੂੰ ਤੁਸੀਂ ਕੀ ਅਵੇਅਰਨੈਸ ਦਿਓਗੇ? ਦੇ ਸਕਦੇ ਹੀ ਤਾਂ ਦੱਸੋ ਮੈਨੂੰ। ਤੁਸੀਂ ਲੱਖ ਵਾਰੀ ਸਮਝਾਓ ਵੀ ਤੂੰ ਆ ਲਾ ਲਾ, ਪਾਮ ਲਾ ਲਾ, ਤੂੰ ਫਲਾਣਾ ਲਾ ਲਾ, ਇਹ 20 ਹਜ਼ਾਰ ਦਾ ਬੂਟਾ ਵਿਕ ਜਾਏਗਾ। ਉਹ ਜਦੋਂ ਮੇਰੇ ਕੋਲ ਸ਼ਾਮ ਦੀ ਰੋਟੀ ਕੋਈ ਨਹੀਂ ਤਾਂ ਮੈਂ ਪਾਮ ਕਿਤੇ ਲਾ ਦਿਆਂ? ਤੁਸੀਂ ਕਹੋ ਦਰਖਤ ਲਾ, ਤੇ ਮੈਂ ਕਿਵੇਂ ਲਾ ਦਿਆਂ? ਤੇ ਗਵਰਨਮੈਂਟ ਦਾ ਕੰਮ। ਸੈਟਲਾਈਟ ਦਾ ਦੌਰ ਹੈ, ਠੀਕ ਹੈ, ਤੁਸੀਂ ਲਾਓ, ਤਸਵੀਰਾਂ ਲਵੋ, ਬਿਫੋਰ ਆਫਟਰ ਲਾਓ, ਜਿਵੇਂ ਕੂੜੇ ਵਾਲਿਆਂ ਦੇ ਲਾਉਂਦੇ ਜੇ ਨਾ, ਇੱਥੇ ਕੂੜਾ ਉਹ ਆਪੇ ਹੀ ਰੱਖ ਦਿੰਦੇ ਨੇ ਕਈ ਵਾਰੀ ਕਰਮਾਂ ਵਾਲੇ, ਤੇ ਉਹ ਉਹਨੂੰ ਪਹਿਲੇ ਬਿਫੋਰ ਬਣਾ ਲੈਂਦੇ ਨੇ, ਫਿਰ ਚੁੱਕਦੇ ਨੇ ਨਾਲ ਹੀ ਉਹਨੂੰ ਆਫਟਰ ਬਣਾ ਦਿੰਦੇ ਨੇ। ਠੀਕ ਹੈ, ਤਾਂ ਤੁਸੀਂ ਬਿਫੋਰ ਆਫਟਰ ਲਾ ਲਓ। ਤੁਸੀਂ ਸਵੇਰੇ ਚਾਹੋ, ਗਵਰਨਮੈਂਟ ਸਵੇਰੇ ਚਾਹੇ, ਤੇ ਜੋ ਮਰਜ਼ੀ ਕਰ ਲਓ। ਤੇ ਸਰਕਾਰ ਦਾ ਇਹ ਕੰਮ ਹੈ ਕਿ ਸਰਕਾਰ ਇਹਨਾਂ ਚੀਜ਼ਾਂ ਤੇ ਮੋਟੀਵੇਟ ਹੋਵੇ। ਅਸੀਂ ਸਰਕਾਰ ਦੇ ਨਾਲ ਹਾਂ, ਅਸੀਂ ਇਸ ਸਰਕਾਰ ਦਾ ਹਿੱਸਾ, ਅਸੀਂ ਇਸ ਨਿਜ਼ਾਮ ਦਾ ਹਿੱਸਾ। ਨਾ ਅਸੀਂ ਕਿਸੇ ਸਰਕਾਰ ਦੇ ਖਿਲਾਫ ਬੋਲ ਰਹੇ ਹਾਂ, ਨਾ ਹੀ ਬੋਲਣ ਨਾਲ ਕੋਈ ਫਾਇਦਾ ਹੋ ਸਕਦਾ। ਠੀਕ ਹੈ ਨਾ, ਉਹਨਾਂ ਦੇ ਆਪਣੀਆਂ ਬੜੀਆਂ ਮਜਬੂਰੀਆਂ ਨੇ। ਜਿਹੜਾ ਉੱਥੇ ਬੈਠਾ ਉਹਨੂੰ ਹੀ ਪਤਾ ਕਿ ਉਹ ਇਸ ਵਕਤ ਕਿੱਡੀ ਮਜਬੂਰੀ ਦੇ ਅੰਦਰ ਹੈ। ਲਿਹਾਜ਼ਾ ਸਾਨੂੰ ਤਰਕੀਦ ਨਹੀਂ, ਸਾਨੂੰ ਤਾਮੀਰ ਕਰਨੀ ਚਾਹੀਦੀ, ਸਾਨੂੰ ਆਪਣਾ ਹਿੱਸੇ ਦਾ ਕੰਮ ਕਰਨਾ ਚਾਹੀਦਾ। ਸਾਡੇ ਨੌਜਵਾਨਾਂ ਨੂੰ ਆਪਣੇ ਹਿੱਸੇ ਦਾ ਕੰਮ ਕਰਨਾ ਚਾਹੀਦਾ। ਜਦੋਂ ਉਹ ਆਪਣੇ ਹਿੱਸੇ ਦਾ ਕੰਮ ਕਰਨਗੇ, ਜਦੋਂ ਮੈਂ 4 ਬੂਟੇ ਲਾ ਲਾਂਗਾ ਨਾ, ਤੇ ਮੈਂ ਤਾਂ ਮੁਤਮਿਨ ਹੋ ਜਾਵਾਂਗਾ। ਜਦੋਂ ਮੈਂ ਆਪਣੇ ਹਿੱਸੇ ਦੀ ਸਬਜ਼ੀ, ਗੋਸ਼ਤ, ਅੰਡਾ ਪੈਦਾ ਕਰਾਂਗਾ, ਤੇ ਮੈਂ ਤੇ ਆਪਣੇ ਹਿੱਸੇ ਦਾ ਕੰਮ ਕਰ ਲਿਆ, ਤੇ ਮੈਂ ਹੀ ਪੂਰੀ ਕੌਮ ਹੁੰਦੀ। ਜਦੋਂ ਕੌਮ ਦੀ ਹਰ ਮੈਂ ਵਾਲਾ ਜਿਹੜਾ ਨਾ, ਉਹ ਸਿਰਫ ਆਪਣੇ ਹਿੱਸੇ ਦਾ ਕੰਮ ਕਰੇਗਾ, ਸਵੇਰੇ ਹੀ ਕੌਮ ਬਦਲ ਜਾਏਗੀ। ਤੇ ਜਦੋਂ ਮੈਂ ਕਹਾਂਗਾ ਕਿ ਪਹਿਲੇ ਰਾਣਾ ਸਾਹਿਬ ਕਰਨ, ਫਿਰ ਅਗਲਾ ਬੰਦਾ ਕਰੇ, ਫਿਰ ਅਗਲਾ ਕਰੇ, ਐਂਡ ਤੇ ਮੈਂ ਕਰਾਂਗਾ, ਉਹ ਤੇ ਫਿਰ ਨਹੀਂ ਹੋਣਾ। ਗੱਲ ਮਾੜੀ ਰੌਲਾ ਤੇ ਸਿਰਫ ਇੰਨਾ, ਜਿਹੜਾ ਇਹਨੂੰ ਸਮਝ ਗਿਆ ਸਾਰੀ ਗੱਲ ਸਮਝ ਗਿਆ। ਤੇ ਭਾਜੀ ਤੁਹਾਨੂੰ ਵੀ ਮਾਸ਼ਾਅੱਲਾ ਫਾਰਮਿੰਗ ਕਰਦਿਆਂ ਨੂੰ 20 ਤੋਂ 25 ਸਾਲ ਹੋ ਗਏ, ਠੀਕ ਹੈ। ਇਹ ਐਂਡ ਦੇ ਵਿੱਚ ਤੁਹਾਡਾ ਕੋਈ ਇੰਨੇ ਸਾਲਾਂ ਦੀ ਫਾਰਮਿੰਗ ਦਾ ਕੋਈ ਐਸਾ ਕੋਈ ਮੈਸੇਜ, ਐਸਾ ਕੋਈ ਸਬਕ ਆਪਣੀ ਆਉਣ ਵਾਲੀ ਯੂਥ ਨੂੰ, ਜਿਹੜੇ ਫਾਰਮਰ, ਉਹਨਾਂ ਵਾਸਤੇ ਕੋਈ ਮੈਸੇਜ ਹੋਵੇ? ਦੇਖੋ, ਜਿਹੜੀ ਫਾਰਮਿੰਗ ਹੈ ਨਾ, ਉਹਦਾ ਸਕੋਪ ਹਰ ਆਉਣ ਵਾਲੇ ਦਿਨ ਦੇ ਨਾਲ ਨਾ, ਬੜੀ ਬਦਕਿਸਮਤੀ ਨਾਲ ਮੈਂ ਗੱਲ ਕਰ ਰਿਹਾ, ਉਹ ਘਟਦਾ ਜਾ ਰਿਹਾ। ਔਰ ਉਹਦੇ 'ਚ ਮੌਸਮ ਦਾ ਬੜਾ ਕਿਰਦਾਰ ਹੈ, ਉਹਦੇ 'ਚ ਹਕੂਮਤਾਂ ਦਾ ਜਿਹੜਾ ਹੈ ਉਹ ਬੜਾ ਕਿਰਦਾਰ ਹੈ। ਹਕੂਮਤਾਂ ਦੀ ਮੁਹੱਬਤਾਂ ਬਹੁਤ ਥੋੜ੍ਹੀਆਂ ਨੇ, ਇੰਡਸਟਰੀ ਦਾ ਬੜਾ ਜ਼ਿਆਦਾ ਕਿਰਦਾਰ ਹੈ। ਅਗਰ ਤੁਸੀਂ ਸ਼ੂਗਰ ਮਿਲ ਇੰਡਸਟਰੀ ਨੂੰ ਵੇਖੋ, ਉਹਦਾ ਬੜਾ ਕਿਰਦਾਰ ਹੈ। ਇਹ ਸਾਰਾ ਸਰਮਾਇਆਦਾਰ ਨਾ ਇੱਕ ਬਿਲਕੁਲ ਅਲੱਗਾ ਚੀਜ਼। ਸਰਮਾਇਆਦਾਰ ਦਾ ਘਾਟਾ ਪਤਾ ਕੀ ਹੈ? ਅੱਜ ਉਹਨੂੰ ਲੱਖ ਬਚਿਆ ਨਾ, ਤੇ ਜਦੋਂ ਅਗਲੇ ਦਿਨ ਉਹਨੂੰ 90,000 ਬਚਿਆ ਨਾ, ਉਹਨੂੰ 10,000 ਦਾ ਘਾਟਾ ਪੈ। ਸਰਮਾਇਆਦਾਰ ਦਾ ਘਾਟਾ ਇਹ ਵੇ। ਤੇ ਮੇਰਾ ਤੇ ਜ਼ਿਮੀਦਾਰ ਦਾ ਘਾਟਾ ਇਹ ਵੇ ਕਿ ਅਸੀਂ 6 ਮਹੀਨੇ ਪਹਿਲੇ ਤੋਂ ਲੱਗੇ ਹਾਂ, ਇੱਕ ਫਸਲ ਨੂੰ ਅਸੀਂ ਪੈਦਾ ਕੀਤਾ। ਅਸੀਂ ਸੱਪਾਂ ਦੀਆਂ ਸਿਰੀਆਂ ਮਿੱਧੀਆਂ, ਅਸੀਂ ਰੁਲੇ ਹਾਂ, ਅਸੀਂ ਜ਼ਲੀਲ ਹੋ ਗਏ ਹਾਂ। ਜੇ ਸ਼ਦੀਦ ਮੌਸਮ ਹੈ ਤਾਂ ਅਸੀਂ ਤਾਂ ਪਰੇਸ਼ਾਨ ਹਾਂ। ਉਹ ਜਿਹੜਾ ਨਾ, ਜਦੋਂ ਬੱਦਲ ਚੜ੍ਹਦਾ ਨਾ, ਤੇ ਉਹ ਜਿਵੇਂ ਮੈਂ ਆਉਣਾ ਹੁੰਦਾ ਅਕਸਰ ਆਪਣੇ ਦੋਸਤਾਂ 'ਚ ਆਉਣਾ ਹੁੰਦਾ ਵੀ ਜੇ ਬੰਦਾ ਕੋਲ ਖਲੋਤਾ ਹੋਵੇ ਨਾ, ਤਾਂ ਤੁਸੀਂ ਉਹਨੂੰ ਪੁੱਛੋ ਵੀ ਮੌਸਮ ਕਿਵੇਂ ਦਾ, ਤੇ ਜੇ ਉਹ ਆਖੇ ਨਾ ਮੌਸਮ ਖਰਾਬ ਹੋ ਗਿਆ, ਤੇ ਇਹਦਾ ਮਤਲਬ ਹੈ ਵੀ ਉਹ ਸ਼ਾਦੀशुदा। ਤੇ ਜੇ ਉਹ ਆਖੇ ਨਾ ਮੌਸਮ ਬੜਾ ਸੋਹਣਾ ਹੋ ਗਿਆ, ਇਹਦਾ ਮਤਲਬ ਹੈ ਵੀ ਉਹ ਜਿਹੜਾ ਨਾ, ਉਹ ਗੈਰ ਸ਼ਾਦੀशुदा। ਮੌਸਮ ਉਹ ਹੀ ਹੈ, ਬੱਦਲ ਉਹ ਹੀ ਚੜਿਆ, ਲੇਕਿਨ ਉਹਦੀ ਅੱਖਾਂ ਦੀ ਵੀ ਖਰਾਬ ਹੋ ਗਿਆ, ਤੇ ਉਹਦੀ ਅੱਖਾਂ ਦੀ ਵੀ ਬੜਾ ਸੋਹਣਾ ਹੋਣਾ। ਸਾਡਾ ਤਾਂ ਬੱਦਲ ਚੜ੍ਹੇਗਾ ਨਾ, ਤੇ ਸਾਨੂੰ ਤੇ ਜੇ ਤੇ ਲੋੜ ਪਾਣੀ ਦੀ ਤਾਂ ਅਸੀਂ ਕਹਾਂਗੇ ਬਿਸਮਿਲ੍ਲਾ, ਨਹੀਂ ਤੇ ਅਸੀਂ ਤਾਂ ਡੁੱਬੇ ਪਏ ਨਾ। ਠੀਕ ਹੈ ਨਾ, ਅਸੀਂ ਤੇ ਡੁੱਬੇ ਪਏ ਹਾਂ। ਹੁਣ ਇਸ ਹਾਲਤ ਦੇ ਵਿੱਚ ਜਦੋਂ ਅਸੀਂ ਮੌਸਮ ਨਾਲ ਵੀ ਅਸੀਂ ਮੁਕਾਬਲਾ ਕਰਨਾ, ਔਰ ਮੰਡੀ ਨਾਲ ਵੀ ਅਸੀਂ ਮੁਕਾਬਲਾ ਕਰਨਾ, ਇੰਨਾ ਜ਼ੁਲਮ ਹੈ, ਇੰਨਾ ਜ਼ੁਲਮ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਇੱਕ ਦਿਨ ਕਿਸੇ ਚੀਜ਼ ਦੇ 10 ਟਰਾਲੇ ਚਲੇ ਜਾਣਾ, ਤੇ ਉਹਦਾ ਰੇਟ ਹੁੰਦਾ, ਉਸ ਚੀਜ਼ ਦਾ ਰੇਟ ਹੁੰਦਾ 3,000 ਰੁਪਈਆ। ਅਗਲੇ ਦਿਨ ਉਹ ਚੀਜ਼ ਦੇ 20 ਟਰਾਲੇ ਚਲੇ ਜਾਣ, ਉਹ 1800 ਹੋ ਜਾਂਦੀ। ਕਿਉਂ ਬਈ? ਜ਼ਰਾ ਦੱਸੋ ਨਾ ਮੈਨੂੰ, ਤੁਸੀਂ ਦੱਸੋ ਕਿਉਂ, ਕਿੰਨੇ ਤੈਅ ਕੀਤਾ? ਨਹੀਂ, ਹਕੂਮਤ ਨਹੀਂ ਨਾ ਕਰ ਰਹੀ ਨਾ, ਇਹ ਤਾਂ ਮੈਂ ਗੱਲ ਕਰ ਰਿਹਾ ਨਾ। ਮਾਫੀਆ ਕੌਣ ਹੈ? ਸਰਮਾਇਆਦਾਰ ਮਾਫੀਆ।
ਮਾਫੀਆ ਤੁਸੀਂ ਤੇ ਮੈਂ ਮਾਫੀਆ। ਅੱਜ ਮੈਂ ਜ਼ਿਮੀਦਾਰ ਹਾਂ, ਕੱਲ ਨੂੰ ਮੈਂ ਪਹਿਲੇ ਠੇਕੇ ਤੇ ਦੇਣਾ ਤੇ ਮੈਂ ਜਾ ਕੇ ਪਰਸਵਾੜਤ ਬਣਾ ਲੈਣਾ, ਮੈਂ ਮਾਫੀਆ ਬਣ ਜਾਣਾ। ਜਿਹਨੇ ਮੈਨੂੰ ਮਾਰਿਆ ਹੁੰਦਾ, ਜਿਹਨੇ ਮੈਨੂੰ ਲੁੱਟਿਆ ਹੁੰਦਾ, ਮੈਂ ਉਹ ਅਗਲੇ ਦਿਨ ਆਪ ਉਹ ਬਣ ਕੇ ਤੇ ਜਾ ਕੇ ਬਹਿ ਜਾਣਾ। ਹਕੂਮਤ ਦੇ ਵਿੱਚ ਤਾਂ ਰੋਲੇ ਨਹੀਂ ਹੈਗਾ। ਹਕੂਮਤਾਂ ਕੋ ਖਰੀਦਦਾਰੀ ਕਰਦੀਆਂ ਪਈਆਂ ਰੋਜ਼ ਦੀਆਂ। ਇਹ ਤੁਸੀਂ ਮੈਨੂੰ ਲੁੱਟ ਰਹੇ ਜੇ, ਮੈਂ ਤੁਹਾਨੂੰ ਲੁੱਟ ਰਿਹਾ। ਜੇ ਤੁਸੀਂ ਸਰਮਾਇਆਦਾਰ ਜੇ ਤੇ ਤੁਸੀਂ ਮੈਨੂੰ ਲੁੱਟਣਾ, ਉਹਦੇ ਨਤੀਜੇ ਦੇ ਵਿੱਚ ਮੈਂ ਮਾਰਿਆ ਗਿਆ। ਤੇ ਜੇ ਅਗਲੇ ਦਿਨ ਉਹਨੂੰ ਵੇਖਿਆ, ਉਹਨੇ ਕਿਹਾ ਯਾਰ ਉਹ ਇੱਧਰ ਤੇ ਮੰਦਾ ਹੋ ਗਿਆ, ਉਧਰ ਟਰਾਲੀ ਕੋਈ ਨਹੀਂ ਗਈ, ਤੇ ਉਹ ਸ਼ਾਇਦ ਅਗਲੇ ਦਿਨ 4000 ਦੀ ਹੋ ਗਈ। ਇਹ ਜ਼ੁਲਮ ਹੈ। ਅੱਛਾ ਜੀ, ਮੈਂ ਤੁਹਾਡਾ ਭਰਾ ਰਾਏ ਸਲਾਉਦੀਨ ਅਹਿਮਦ, ਔਰ ਲਹਿੰਦੇ ਪੰਜਾਬ ਨੇ ਇੱਕ ਚੈਨਲ ਨੇ ਸਾਡਾ ਇਹ ਪੋਡਕਾਸਟ ਰਿਕਾਰਡ ਕੀਤਾ, ਔਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਦੇ ਵਿੱਚ ਕਿਸਾਨਾਂ ਦੇ ਜਿਹੜੇ ਮਸਾਇਲ ਨੇ ਨਾ, ਉਹਨਾਂ ਦੇ ਹੱਲ ਉੱਤੇ ਗੱਲ ਕਰੀਏ, ਔਰ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਉੱਤੇ ਗੱਲ ਕਰੀਏ। ਇਹਨਾਂ ਦੀ ਮਿਹਰਬਾਨੀ ਹੈ, ਇਹਨਾਂ ਨੇ ਸਾਨੂੰ ਆਪਣਾ ਪਲੇਟਫਾਰਮ ਦਿੱਤਾ ਹੈ, ਜਿਸ ਪਲੇਟਫਾਰਮ ਦੇ ਉੱਤੇ ਅਸੀਂ ਲਹਿੰਦੇ ਤੇ ਚੜ੍ਹਦੇ ਦੋਨਾਂ ਕਿਸਾਨਾਂ ਦੀ ਗੱਲ ਕੀਤੀ ਹੈ, ਦੋਨਾਂ ਕਿਸਾਨਾਂ ਦੇ ਜਿਹੜੇ ਮਸਲੇ ਮਸਾਇਲ ਨੇ ਔਰ ਉਹਨਾਂ ਦੇ ਵਿੱਚ ਫਰਕ ਕੀ ਚੱਲ ਰਿਹਾ ਉਹਨਾਂ ਉੱਤੇ ਗੱਲ ਕੀਤੀ ਹੈ। ਮੈਂ ਜਿਹੜੇ ਸਾਡੇ ਫਾਲੋਵਰ ਨੇ, ਜਿਹੜੇ ਮੇਰੇ ਸੁਣਨ ਵਾਲੇ ਬੰਦੇ ਨੇ, ਮੈਂ ਉਹਨਾਂ ਨਾਲ ਗੁਜ਼ਾਰਿਸ਼ ਕਰਾਂਗਾ ਕਿ ਇਹ ਜਿਹੜਾ ਨਾ ਇਹਨਾਂ ਦੇ ਚੈਨਲ ਦੇ ਉੱਤੇ ਅਪਲੋਡ ਹੋ ਰਿਹਾ, ਔਰ ਮੇਰੀ ਇਹ ਗੁਜ਼ਾਰਿਸ਼ ਹੈ ਕਿ ਇਹਨਾਂ ਨੂੰ ਦੇਖੋ, ਇਹਨਾਂ ਦਾ ਚੈਨਲ ਜਿਹੜਾ ਹੈ ਉਹ ਸਬਸਕ੍ਰਾਈਬ ਕਰੋ, ਇਹਨਾਂ ਦੇ ਉੱਤੇ ਇਹਨੂੰ ਲਾਈਕ ਕਰੋ, ਔਰ ਲਾਈਕ ਤੋਂ ਬਾਅਦ ਹੈਗਾ ਇਹਦੇ ਉੱਤੇ ਕਮੈਂਟ ਕਰੋ। ਇੱਕ ਕਮੈਂਟ ਤੇ ਜਿਹੜਾ ਲਾਈਕ ਹੈ ਨਾ, ਇਹ ਤੁਹਾਡਾ ਹੁੰਦਾ ਇੱਕ ਅੰਗੂਠਾ, ਤੇ ਜਿਹੜਾ ਕ੍ਰੀਏਟਰ ਹੁੰਦਾ ਨਾ ਉਹਦੇ ਵਾਸਤੇ ਇੱਕ ਹੁੰਦਾ ਹੌਸਲਾ। ਉਹਨੂੰ ਪਤਾ ਨਹੀਂ ਚੱਲਦਾ, ਅਗਰ ਤੁਸੀਂ ਉਹਦੀ ਗੱਲ ਸੁਣ ਕੇ ਤੇ ਆਪਣੇ ਦਿਲ ਵਿੱਚ ਉਹਨੂੰ ਭਾਵੇਂ 1000 ਦੁਆਵਾਂ ਦਿਓ, ਉਹ ਦੁਆਵਾਂ ਜਿਹੜੀਆਂ ਨਾ ਉਹਦੇ ਤੱਕ ਉਂਝ ਜਾਂਦੀਆਂ ਕੋਈ ਨਹੀਂ ਪਈਆਂ। ਉਹਦੇ ਤੱਕ ਦੁਆ ਜਾਣੀ ਉਦੋਂ ਜਦੋਂ ਉਹਨੂੰ ਪਤਾ ਲੱਗ ਜਾਣਾ ਕਿ ਲੋਕਾਂ ਨੇ ਮੈਨੂੰ ਲਾਈਕ ਕੀਤਾ ਔਰ ਲੋਕਾਂ ਨੇ ਮੈਨੂੰ ਕਮੈਂਟ ਕੀਤਾ। ਇਸ ਵਜ੍ਹਾ ਤੋਂ ਕਮੈਂਟ ਲਾਜ਼ਮੀ ਕਰੋ, ਲਾਈਕ ਲਾਜ਼ਮੀ ਕਰੋ। ਅਗਰ ਤੁਸੀਂ ਕਿਸੇ ਚੀਜ਼ ਦੇ ਵਿੱਚ ਫ਼ਰਕ ਮਹਿਸੂਸ ਕੀਤਾ ਹੈ, ਉਹ ਵੀ ਜ਼ਰੂਰ ਬਿਆਨ ਕਰੋ। ਤੁਸੀਂ ਚਾਹੁੰਦੇ ਹੋਵੋ ਕਿ ਅਸੀਂ ਤੁਹਾਡੇ ਵਾਸਤੇ ਅਗਲੀ ਨਵੀਂ ਪੋਡਕਾਸਟ ਕਿਸੇ ਅਹਿਮ ਮੌਜੂ ਤੇ ਲੈ ਕੇ ਆਈਏ, ਉਹ ਵੀ ਸਾਨੂੰ ਤਜਵੀਜ਼ ਕਰੋ। ਅੱਲਾ ਨਿਗਹਿਬਾਨ। ਬਹੁਤ ਬਹੁਤ ਸ਼ੁਕਰੀਆ।